वाहिगुरू जी का खालसा वाहिगुरू जी की फतेह। अस्सलाम वालेकुम आदाब बर्ज महा थोड़ी होस्ट अनिल मकौर ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਾਮ ਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी तो दुनिया भर च बैठे साडे बहुत ही प्यारे सोहणे सियाणे टीवी 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया नु प्रोग्राम सचो सच विच बहुत शुक्रिया जी। डॉक्टर साहब आज 20 दिसंबर 2017 7 नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਕੇ ਸੱਚ ਇਨਸਾਫ ਤੇ ਪਿਆਰੇ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਮ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵੀਕਐਂਡ ਦੇ ਹਵਾਲੇ ਨਾਲ ਔਰ ਜਿਹੜੇ ਕਰੰਟ ਇਸ਼ੂ ਨੇ ਉਸ ਬਾਰੇ ਆਪਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਔਰ ਤੁਹਾਨੂੰ ਆਪਾਂ ਦੱਸ ਦਈਏ ਹਮੇਸ਼ਾ ਤਰ੍ਹਾਂ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਟਾਕਟਨ ਕੈਲੀਫੋਰਨੀਆ ਸਥਿਤ ਗਰਚਾ ਟਾਇਰ ਐਂਡ ਟਰੱਕ ਰਿਪੇਅਰ ਵੱਲੋਂ। ਸੋ ਟਰੱਕਰ ਵੀਰਾਂ ਲਈ 24 ਆਵਰਸ ਰੋਡ ਸਰਵਿਸ ਅਤੇ ਟਰੱਕ ਟਰਾਲਾ ਰਿਪੇਅਰ ਦਾ ਜਿਹੜਾ ਪ੍ਰੋਫੈਸ਼ਨਲ ਪ੍ਰਬੰਧ ਹੈ। ਸੋ ਹਰ ਤਰ੍ਹਾਂ ਦੀ ਮਕੈਨੀਕਲ ਰਿਪੇਅਰ ਦੇ ਤਸੱਲੀ ਬਖਸ਼ ਹੱਲ ਲਈ ਤੁਸੀਂ ਗਰਚਾ ਟਾਇਰਸ ਐਂਡ ਟਰੱਕ ਰਿਪੇਅਰ ਤੱਕ ਜਿਹੜੀ ਪਹੁੰਚ ਕਰ ਸਕਦੇ ਹੋ ਔਰ ਵਰਕਸ਼ਾਪ ਦਾ ਐਡਰੈਸ ਅਤੇ ਜਿਹੜਾ ਮਾਲਕ ਸਰਦਾਰ ਜਸਵੀਰ ਸਿੰਘ ਗਰਚਾ ਦਾ ਫੋਨ ਨੰਬਰ ਤੁਸੀਂ ਆਪਣੀ ਜਿਹੜੀ ਸਕਰੀਨ ਹੈ ਉਸ ਦੇ ਉੱਪਰ ਦੇਖ ਸਕਦੇ ਹੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਗਰਚਾ ਟਾਇਰਸ ਐਂਡ ਟਰੱਕ ਰਿਪੇਅਰ ਦੀ ਸਮੁੱਚੀ ਟੀਮ ਅਤੇ ਸਰਦਾਰ ਜਸਵੀਰ ਸਿੰਘ ਗਰਚਾ ਔਰਾਂ ਜੀ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਦਰਬਾਰ ਸਾਹਿਬ ਵਿੱਚ ਜਿਹੜੀ ਇੱਕ ਦੁਸ਼ਟ ਵੱਲੋਂ ਜਿਹੜੀ ਕੋਸ਼ਿਸ਼ ਕੀਤੀ ਗਈ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਜਿਸ ਤਰ੍ਹਾਂ ਕਿ ਦੁਸ਼ਮਣ ਬਾਤ ਕਰੇ ਅਨਹੋਣੀ। ਸੋ ਵਿਊਅਰਸ ਅੱਜ ਕਿਸਾਨ ਮੋਰਚੇ ਦੀ ਫਤਹ ਦੇ ਜਸ਼ਨ ਮੱਠੇ ਨਹੀਂ ਹੋਏ ਸਨ ਕਿ ਦੁਸ਼ਮਣ ਨੇ ਸਿੱਖ ਕੌਮ ਦੇ ਦਿਲ ਸ਼੍ਰੀ ਹਰਮੰਦਰ ਸਾਹਿਬ ਵਿਖੇ ਮੱਸਾ ਰੰਗੜ ਅਤੇ ਇੰਦਰਾ ਗਾਂਧੀ ਦੀ ਤਰਜ਼ ਤੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਘੋਰ ਬੇਅਦਬੀ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਔਰ 24 ਘੰਟਿਆਂ ਦੇ ਵਿੱਚ ਜ਼ਿਲ੍ਹਾ ਕਪੂਰਥਲਾ ਦੇ ਗੁਰਦੁਆਰਾ ਸਾਹਿਬ ਵਿੱਚ ਵੀ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ। ਸੋ ਪਿਛਲੇ ਲਗਭਗ 7 ਸਾਲ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜਿਹੜੀਆਂ ਸੈਂਕੜਿਆਂ ਘਟਨਾਵਾਂ ਦੇ ਚਲਦਿਆਂ ਦੋਸ਼ੀਆਂ ਨੂੰ ਅਕਸਰ ਮਾਨਸਿਕ ਰੋਗੀ ਕਹਿ ਕੇ ਪੁਲਿਸ ਵੱਲੋਂ ਛੱਡ ਦਿੱਤਾ ਜਾਂਦਾ ਰਿਹਾ ਹੈ ਪਰ ਇਸ ਵਾਰ ਦੋਨਾਂ ਘਟਨਾਵਾਂ ਦੇ ਦੋਸ਼ੀਆਂ ਨੂੰ ਮੌਕੇ ਤੇ ਹੀ ਸਜ਼ਾ ਜ਼ਾਬਤਾ ਕੀਤਾ ਗਿਆ ਜਿਸ ਨੂੰ ਲੈ ਕੇ ਹਿੰਦੂ ਤਵਿਆਂ ਵੱਲੋਂ ਕਾਫੀ ਪਿੱਟ ਸਿਆਪਾ ਕੀਤਾ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਅੰਤ ਤੱਕ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ शुक्रिया जी। डॉक्टर साहब की कहना चाहोगे? देखो अज सब तो पहला तो असी दर्शकों तो माफ़ी चाहते हैं कि लगभग 15 मिनट प्रोग्राम लेट शुरू होया उसकी वजह साडी टेक्निकल टीम के मेन मैंबर अज छुट्टी ते ने और जूनियर मैंबर जिहड़े ने उन्होंने अटैम्प्ट किया एंड तक लै जाने भी उन्होंने मेहरबानी होएगी। देखो सब तो पहला असी स्पॉन्सर अज का प्रोग्राम वीर जसवीर सिंह गरचा जी ने किया। ये खुद भी बड़ी पंथक भावना वाले वीर ने चंगे गवैये भी ने शायर भी ने आप ही लिखते ने फिर गाउंदे भी ने और बड़ी मेहनत करके उन्होंने अपना कारोबार भी कामयाब किया। और पहला डालस टैक्सास सन हुण कैलीफोर्निया च ने कई सालों तो ਤੇ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ क्योंकि मैं समझदा भी ਜਿਹੜੇ ਪੰਥ ਪ੍ਰਸਤ ਵੀਰ ਭੈਣਾਂ ਨੇ ਉਹਨਾਂ ਨੂੰ ਪਤਾ ਹੈ ਕਿ ਮੀਡੀਆ ਦੀ ਕੀ ਅਹਿਮੀਅਤ ਹੈ। ਟੀਵੀ 84 ਇੱਕ ਆਪਣਾ ਕਿਰਦਾਰ ਜਿਹੜਾ ਖਾਲਿਸਤਾਨ ਦੇ ਸੰਘਰਸ਼ ਨੂੰ ਅੱਗੇ ਤੋਰਨ ਦਾ ਵੀ ਹੈ ਨਾਲ ਦੀ ਨਾਲ ਰੋਜ਼ਾਨਾ ਉਹਨਾਂ ਸਾਰੇ ਹੀ ਹਮਲਿਆਂ ਨੂੰ ਜਿਹੜੇ ਭਾਰਤੀ ਨਿਜ਼ਾਮ ਵੱਲੋਂ
ਥਾਂ ਥਾਈਂ ਉਹਨਾਂ ਦੇ ਮੀਡੀਆ ਚੈਨਲਸ ਰਾਹੀਂ, ਉਹਨਾਂ ਦੇ ਇੰਟੈਲੈਕਚੁਅਲਸ ਰਾਹੀਂ ਜਾਂ ਉਹਨਾਂ ਦੇ ਜਿਹੜੇ ਖੜੇ ਕੀਤੇ ਹੋਏ ਥਿੰਕ ਟੈਂਕ ਨੇ ਉਹਨਾਂ ਰਾਹੀਂ ਹੁੰਦੇ ਨੇ, ਅਸੀਂ ਉਹਨਾਂ ਦਾ ਮੂੰਹ ਤੋੜਵਾਂ ਜਵਾਬ ਦਿੰਦੇ ਹਾਂ। ਵੀਰ ਜਸਵੀਰ ਸਿੰਘ ਅਰਚਾ ਐਪਰੀਸ਼ੀਏਟ ਕਰਦੇ ਨੇ ਔਰ ਸਫਲ ਕਾਰੋਬਾਰੀ ਨੇ। ਬਾਕੀ ਤੁਸੀਂ ਦੱਸ ਹੀ ਦਿੱਤਾ ਹੈ ਜੀ ਕਿ ਉਹਨਾਂ ਤੱਕ ਪਹੁੰਚ ਕਿਵੇਂ ਕਰਨੀ ਹੈ, ਸੋ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਕੁਝ ਘਟਨਾਵਾਂ ਐਸੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਤੁਸੀਂ ਲਫ਼ਜ਼ਾਂ 'ਚ ਬਿਆਨ ਨਹੀਂ ਕਰ ਸਕਦੇ। ਬਿਲਕੁਲ। ਔਰ ਜੋ ਦੁੱਖ ਪਿਛਲੇ 48 ਘੰਟੇ 'ਚ ਲਗਭਗ 35 ਮਿਲੀਅਨ ਤੋਂ ਜ਼ਿਆਦਾ ਸਿੱਖ ਕੌਮ ਔਰ ਹੋਰ ਵੀ ਗੁਰੂ ਨਾਨਕ ਨਾਮਦੇਵਾ ਵੀ ਔਰ ਦੁਨੀਆ ਭਰ ਦੇ ਉਹ ਕਰੋੜਾਂ ਲੋਕ ਜਿਨ੍ਹਾਂ ਨੇ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੇ ਦੀਦਾਰ ਕੀਤੇ ਨੇ, ਜਿਸ ਰੱਬ ਦੇ ਘਰ ਮੰਦਰ ਦਾ ਲਫ਼ਜ਼ ਪੁਰਾਤਨ ਪੰਜਾਬੀ ਦਾ ਹੈ ਜਿਹਦਾ ਮਤਲਬ ਹੈ ਘਰ, ਜਿਹਦੀ ਸੰਗੇ ਬੁਨਿਆਦ ਸਾਈਂ ਮੀਆਂ ਮੀਰ ਤੋਂ ਗੁਰੂ ਅਰਜਨ ਸਾਹਿਬ ਨੇ ਰਖਵਾਈ। ਬੇਸ਼ੱਕ ਲਗਭਗ 4 ਸਦੀਆਂ ਦੇ ਇਤਿਹਾਸ ਦੇ ਵਿੱਚ ਹਰ ਦੁਸ਼ਮਣ ਜਿਸ ਨੇ ਸਭ ਤੋਂ ਵੱਧ ਸਿੱਖਾਂ ਨੂੰ ਦੁੱਖ ਪਹੁੰਚਾਉਣਾ ਚਾਹਿਆ ਜਾਂ ਸਿੱਖਾਂ ਦੀ ਮਾਨਸਿਕਤਾ ਦੇ ਉੱਤੇ ਉਹਨਾਂ ਦੇ ਫੇਥ ਤੇ ਹਮਲਾ ਕਰਨਾ ਚਾਹਿਆ, ਤੇ ਉਹਨਾਂ ਨੇ ਹਰਮੰਦਰ ਸਾਹਿਬ ਨੂੰ, ਜਿਹਦਾ ਪਪੂਲਰ ਨਾਂ ਦਰਬਾਰ ਸਾਹਿਬ ਵੀ ਹੈ, ਔਰ ਜਦੋਂ ਅੰਗਰੇਜ਼ ਆਏ ਉਹਨਾਂ ਨੇ ਦੇਖਿਆ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਬਹੁਤ ਸਾਰੀ ਸੋਨੇ ਦੇ ਨਾਲ ਉਸ ਦੀ ਸੇਵਾ ਹੋਈ, ਸੋ ਉਸ ਦੀ ਜਿਹੜੀ ਲੁੱਕ ਸੀ ਉਹ ਸੋਨੇ ਵਰਗੀ ਸੀ, ਸੋ ਉਹਨਾਂ ਨੇ ਉਸ ਦਾ ਨਾਂ ਗੋਲਡਨ ਟੈਂਪਲ ਰੱਖਿਆ, ਜਿਹੜਾ ਦੁਨੀਆ ਦੇ ਵਿੱਚ ਜ਼ਿਆਦਾ ਪਪੂਲਰ ਹੈ। ਇਹ 4 ਸਦੀਆਂ ਦਾ ਇਤਿਹਾਸ ਇਸ ਧਰਤੀ ਦਾ ਦੱਸੇਗਾ ਕਿ ਜੇ ਦੁਸ਼ਮਣ ਨੇ ਚਾਹਿਆ ਕਿ ਇਹ ਮੀਰੀ ਪੀਰੀ ਦੇ ਇਸ ਹਰਿਮੰਦਰ ਔਰ ਅਕਾਲ ਤਖਤ ਇਸ ਨੂੰ ਨਿਸ਼ਾਨਾ ਬਣਾਇਆ ਜਾਏ, ਤੇ ਸਿੱਖ ਕੌਮ ਨੇ ਵੀ ਫਿਰ ਉਸੇ ਹੀ ਅੰਦਰੂਨੀ ਭਾਵਨਾ ਦੇ ਹਰਟ ਹੁੰਦਿਆਂ ਜੋ ਹੁੰਦਾ ਹੈ ਉਸੇ ਤਰ੍ਹਾਂ ਹੀ ਉਹਦਾ ਜਵਾਬ ਵੀ ਦਿੱਤਾ ਹੈ। ਔਰ ਬੇਸ਼ੱਕ ਉਹ ਮੁਗਲਿਆ ਸਲਤਨਤ ਹੋਏ ਜਿਨ੍ਹਾਂ ਨੇ ਕਦੇ ਮੱਸੇ ਰੰਗੜ ਨੂੰ ਇਸ ਥਾਂ ਤੇ ਬਿਠਾ ਕੇ ਅਪਮਾਨਿਤ ਕਰਨ ਦੀ ਕੋਸ਼ਿਸ਼ ਕੀਤੀ ਸੀ, ਹਰਮੰਦਰ ਸਾਹਿਬ ਦੀ ਬੇਅਦਬੀ ਕੀਤੀ ਸੀ, ਫਿਰ ਉਸ ਦਾ ਸਿਰ ਜਿਹੜਾ ਹੈ ਭਾਈ ਸੁੱਖਾ ਸਿੰਘ ਮਤਾਬ ਸਿੰਘ ਲਿਜਾ ਕੇ ਜਦੋਂ ਬੀਕਾਨੇਰ ਦੇ ਥਲ 'ਚ ਸਿੰਘਾਂ ਦੇ ਜੱਥੇ ਸਾਹਮਣੇ ਸੁੱਟਦੇ ਨੇ ਤੇ ਉਸ ਨਾਲ ਖਿੱਦੋ ਖੁੰਡੀ ਖੇਡਣ ਵਾਲਾ ਮਾਹੌਲ ਬਣ ਜਾਂਦਾ ਹੈ। ਇਹੀ ਹਾਲ ਜੇ ਅਸੀਂ ਅਜੋਕੇ ਪੀਰੀਅਡ ਦੇ ਵਿੱਚ ਇੰਦਰਾ ਗਾਂਧੀ, ਉਸ ਨੇ ਵੀ ਬੇਸ਼ੱਕ ਉਹ ਇੱਕ ਫੌਜੀ ਹਮਲਾ ਸੀ ਪੂਰੀ ਤਿਆਰੀ ਦੇ ਨਾਲ 3-4 ਸਾਲ ਤੋਂ ਬਾਅਦ, ਪਰ ਇਸ ਨੂੰ ਹਰਮੰਦਰ ਸਾਹਿਬ ਅਕਾਲ ਤਖਤ ਸਾਹਿਬ ਦੀ ਬੇਅਦਬੀ ਉਸ ਦੇ ਉੱਤੇ ਹਮਲੇ ਦੇ ਤੌਰ ਤੇ, ਮੀਰੀ ਪੀਰੀ ਦੇ ਉੱਤੇ ਹਮਲੇ ਦੇ ਤੌਰ ਤੇ ਹੀ ਕੌਮ ਨੇ ਲਿਆ। ਔਰ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਵੀ ਉਹਨਾਂ 32 ਤੋਂ ਜ਼ਿਆਦਾ ਗੋਲੀਆਂ ਦਾ ਨਿਸ਼ਾਨਾ ਬਣੀ, ਜਿਵੇਂ ਉਸ ਨੇ ਅਕਾਲ ਤਖਤ ਛਲਣੀ ਕੀਤਾ ਸੀ। 300 ਤੋਂ ਜ਼ਿਆਦਾ ਗੋਲੀਆਂ ਹਰਮੰਦਰ ਸਾਹਿਬ ਦੇ ਉੱਤੇ ਲੱਗੀਆਂ ਸੀ, ਅੰਦਰ ਹਰਮੰਦਰ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ। ਸੋ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਜਦੋਂ ਅਸੀਂ ਇਸ ਘਟਨਾ ਦਾ ਜ਼ਿਕਰ ਕਰਾਂਗੇ, ਹੁਣ ਤਾਂ ਕਿਉਂਕਿ ਘਟਨਾ ਦੇ ਵੇਰਵੇ ਹਰ ਪਾਸੇ ਇਹ ਸਾਰੇ ਪਿਛਲੇ 48 ਘੰਟੇ ਦੇ ਵਿੱਚ ਗਏ, ਡਿਸਕਸ ਵੀ ਹੋਏ, ਔਰ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ YouTube ਚੈਨਲਸ ਔਰ ਦੂਸਰਿਆਂ ਨੇ ਈਵਨ ਉਸ ਦੀਆਂ ਹੋਰ ਵੀ ਪਰਤਾਂ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਔਰ ਇਸ ਦੇ ਨਾਲ ਨਾਲ ਸ਼੍ਰੋਮਣੀ ਕਮੇਟੀ ਔਰ ਉਹਨਾਂ ਦੀਆਂ ਪ੍ਰੈਸ ਕਾਨਫਰੰਸਿਸ ਔਰ ਉਸ ਸਾਰੇ ਤੋਂ CCTV ਕੈਮਰਿਆਂ ਦੀ ਕਵਰੇਜ, ਉਸ ਤੋਂ ਜਿਹੜੀ ਗੱਲ ਸਪਸ਼ਟਤਾ ਦੇ ਨਾਲ ਹੁਣ ਜ਼ਾਹਰ ਹੁੰਦੀ ਹੈ, ਕਿਉਂਕਿ ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਜਦੋਂ ਅਸੀਂ ਇੱਕ ਪਾਸੇ ਮੀਰੀ ਪੀਰੀ ਦੇ ਸਿੱਖੀ ਦੇ ਕਨਸੈਪਟ ਦੀ ਗੱਲ ਕਰਦੇ ਤੇ ਇਹ ਜਿਹੜਾ ਪੰਦਰਵਾੜਾ, ਜਿਸ ਨੂੰ ਅਸੀਂ ਸ਼ਹੀਦੀ ਪੰਦਰਵਾੜਾ ਕਰਕੇ ਯਾਦ ਕਰਦੇ ਹਾਂ, ਸਾਹਿਬਜ਼ਾਦਿਆਂ ਦੀ ਸ਼ਹਾਦਤ, ਮਾਤਾ ਗੁਜਰੀ ਜੀ ਦੀ ਸ਼ਹਾਦਤ, ਹਜ਼ਾਰਾਂ ਸਿੰਘਾਂ ਸਿੰਘਣੀਆਂ ਦੀ ਸ਼ਹਾਦਤ, 3 ਪਿਆਰੇ ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਉਹਨਾਂ ਦੀ ਸ਼ਹਾਦਤ, ਤੇ ਫਿਰ ਇਹ ਗੱਲ ਵੀ ਯਾਦ ਰਹੇ ਕਿ 1704 ਦੇ ਵਿੱਚ ਇਹ ਸਾਕਾ ਸਰਹੰਦ ਚਮਕੌਰ ਸਾਹਿਬ ਵਾਪਰਦਾ, ਔਰ ਨਾਲ ਦੀ ਨਾਲ ਲਗਭਗ 4 ਸਾਲ ਬਾਅਦ ਜਦੋਂ 10ਵੇਂ ਪਾਤਸ਼ਾਹ ਅਬਚਲ ਨਗਰ ਨੰਦੇੜ, ਜਿਸ ਨੂੰ ਅਸੀਂ ਹਜ਼ੂਰ ਸਾਹਿਬ ਕਰਕੇ ਯਾਦ ਕਰਦੇ ਹਾਂ, 5ਵਾਂ ਸਾਡਾ ਮੁੱਖ ਤਖਤ ਹੈ, ਉੱਥੇ ਗੁਰੂ ਸਾਹਿਬ ਜੋਤੀ ਜੋਤ ਸਮਾਉਂਦੇ ਨੇ, ਤੇ ਉਹ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕ ਕੇ ਉਸ ਦੀ ਤਾਬਿਆ 5 ਸਿੰਘ ਜਿਹੜੇ ਨੇ, ਔਰ ਇਹ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੋ ਗ੍ਰੰਥ ਤੇ ਪੰਥ ਇੱਕ ਪਾਸੇ ਜਦੋਂ ਅਸੀਂ ਐਡਰੈਸ ਕਰਦੇ ਹਾਂ ਦੀਵਾਨ ਨੂੰ, ਸੰਗਤ ਨੂੰ, ਤੇ ਅਸੀਂ
ਗੁਰੂ ਖਾਲਸਾ ਜੀ ਕਹਿੰਦੇ ਆ, ਕਿਉਂਕਿ ਗੁਰੂ ਦਾ ਰੁਤਬਾ ਪੰਥ ਨੂੰ ਦੁਨਿਆਵੀ ਮੈਟਰਸ ਦੇ ਵਿੱਚ ਕੋਈ ਵੀ ਜਿਹੜੀ ਡਿਸੀਜਨ ਮੇਕਿੰਗ ਹੈ ਉਹ ਗੁਰੂ ਪੰਥ ਕੋਲ ਹੈ, ਔਰ ਰੂਹਾਨੀ ਦੁਨੀਆ ਦੇ ਵਿੱਚ ਜਿਹੜੀ ਚਵਰ ਛਤਰ ਤਖਤ ਦੇ ਮਾਲਕ ਨੇ, ਪਾਤਸ਼ਾਹਾਂ ਦੇ ਪਾਤਸ਼ਾਹ, ਉਹ ਗੁਰੂ ਗ੍ਰੰਥ ਸਾਹਿਬ ਨੇ। ਗੁਰੂ ਗ੍ਰੰਥ ਔਰ ਗੁਰੂ ਪੰਥ ਇਹ ਦੋਵੇਂ ਹੀ ਦੋ ਪਿੱਲਰ ਨੇ ਜਿਸ ਦੇ ਉੱਤੇ ਸਿੱਖੀ ਦੀਆਂ ਫਾਊਂਡੇਸ਼ਨਸ ਨੇ। ਔਰ ਇਹੀ ਕਾਰਨ ਹੈ ਕਿ ਜਦੋਂ ਵੀ ਦੁਸ਼ਮਣ ਨੇ, ਔਰ ਹਰਮੰਦਰ ਸਾਹਿਬ ਉਹ ਮੁਕਾਮ ਹੈ ਜਿੱਥੇ ਪਹਿਲਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ 1 ਸਤੰਬਰ 1604 ਨੂੰ ਗੁਰੂ ਅਰਜਨ ਸਾਹਿਬ ਕਰਦੇ ਨੇ, ਔਰ ਹਮੇਸ਼ਾ ਅੱਠੇ ਪਹਿਰ ਰੋਜ਼ਾਨਾ 17-18 ਘੰਟੇ ਤੋਂ ਜ਼ਿਆਦਾ ਉੱਥੇ ਗੁਰਬਾਣੀ ਕੀਰਤਨ ਹੁੰਦਾ ਹੈ। ਇਹਨਾਂ 4 ਸਦੀਆਂ ਦੇ ਵਿੱਚ ਜੇ ਕਦੇ ਰੁਕਾਵਟ ਪਈ ਤਾਂ ਉਦੋਂ ਪਈ ਜਦੋਂ ਮੱਸਾ ਰੰਗੜ ਮੁਗਲਿਆ ਸਾਮਰਾਜ ਨੇ ਲਿਆ ਕੇ ਬਿਠਾਇਆ, ਜਾਂ ਅਹਿਮਦ ਸ਼ਾਹ ਅਬਦਾਲੀ ਨੇ 1762 ਦੇ ਵਿੱਚ ਜਿਹੜਾ ਉਹਨੂੰ ਨਿਸ਼ਾਨਾ ਬਣਾਇਆ, ਜਾਂ ਅਸੀਂ ਇੰਦਰਾ ਗਾਂਧੀ ਦਾ ਪੀਰੀਅਡ ਜੂਨ 84 ਦਾ ਪਹਿਲਾ ਹਫ਼ਤਾ ਦੇਖਦੇ ਹਾਂ ਜਦੋਂ ਕਿ ਖਲਲ ਪਾਇਆ ਜਾਂਦਾ ਉਹਨਾਂ ਵੱਲੋਂ। ਨਹੀਂ ਤਾਂ ਪਿਛਲੀਆਂ 4 ਸਦੀਆਂ 'ਚ ਸਤਤ ਅੱਠੇ ਪਹਿਰ ਉਸ ਮੁਕਾਮ ਤੋਂ ਸਿਰਫ ਤੇ ਸਿਰਫ ਰੱਬ ਦੀ ਸਿਫਤ ਸਲਾਹ ਦੇ ਕੀਰਤਨ ਦੀਆਂ ਗੁੰਜਾਰਾਂ ਪੈਂਦੀਆਂ ਨੇ। ਔਰ ਹੁਣ ਵੀ ਜੇ ਅਸੀਂ ਇਸ ਪਾਠ ਨੂੰ ਦੇਖੀਏ ਕਿ ਜਦੋਂ ਗੁਰੂ ਪੰਥ ਦੇ ਉੱਤੇ ਉਹ ਬੇਸ਼ੱਕ 18ਵੀਂ ਸਦੀ ਦੇ ਘੱਲੂਘਾਰੇ ਨੇ, ਜਾਂ ਜੂਨ 84 ਨਵੰਬਰ 84 ਔਰ ਉਸ ਤੋਂ ਬਾਅਦ ਦੇ ਅਗਲੇ 10 ਸਾਲ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਹੈ। ਔਰ ਹੁਣ ਵੀ ਜੇ ਅਸੀਂ ਕਿਸਾਨ ਮੋਰਚੇ ਦੇ ਹਵਾਲੇ ਨਾਲ ਵੀ ਦੇਖੀਏ ਕਿ 700 ਤੋਂ ਜ਼ਿਆਦਾ ਕੁਰਬਾਨੀਆਂ ਗੁਰੂ ਕੇ ਸਿੱਖਾਂ ਨੇ ਕੀਤੀਆਂ ਨੇ। ਸੋ ਦੁਸ਼ਮਣ ਨੇ ਹਮੇਸ਼ਾ ਗੁਰੂ ਗ੍ਰੰਥ ਗੁਰੂ ਪੰਥ ਦੋਨਾਂ ਨੂੰ ਹੀ ਟਾਰਗੇਟ ਕੀਤਾ। ਪੁਰਾਣੇ 18ਵੀਂ ਸਦੀ ਦੇ ਵਿੱਚ ਉਹਨਾਂ ਨੇ ਬਰਾਬਰ ਦੇ ਉੱਤੇ ਲਿਆ ਕੇ ਉਹ ਪ੍ਰਿਥੀ ਚੰਦੀਏ, ਰਾਮ ਰਾਈਏ, ਧੀਰ ਮਲੀਏ ਖੜੇ ਕੀਤੇ ਤਾਂ ਕਿ ਜਿਹੜਾ ਉਹ ਗੁਰਗੱਦੀ ਦੀ ਅਹਿਮੀਅਤ ਨੂੰ ਘਟਾਇਆ ਜਾਏ। ਗੁਰੂ ਪੰਥ ਉਹ ਤਾਂ 1710 ਤੋਂ ਹੀ ਕਿ ਹਰ ਨਾਨਕ ਪ੍ਰਸਤ ਨੂੰ ਮਾਰ ਦਿੱਤਾ ਜਾਏ। 1 ਸਦੀ ਅਸੀਂ ਉਸ ਪਰਸੀਕਿਊਸ਼ਨ ਚੋਂ ਨਿਕਲੇ। ਔਰ ਹੁਣ ਵੀ ਜੇ ਅਸੀਂ 20ਵੀਂ ਸਦੀ ਦੇ ਵਿੱਚ ਦੇਖੀਏ ਕਿ ਜੂਨ ਦੇ ਪਹਿਲੇ ਹਫ਼ਤੇ ਤੋਂ ਲੈ ਕੇ ਜਿਹੜੀ ਟੋਟਲ ਵਾਰ ਸਿੱਖਾਂ ਦੇ ਉੱਤੇ ਭਾਰਤੀ ਸਟੇਟ ਨੇ ਭਰਪਾ ਕੀਤੀ ਹੋਈ ਹੈ, ਥੋਪੀ ਹੋਈ ਹੈ, ਉਹ ਪਿਛਲੇ ਲਗਭਗ 4 ਦਹਾਕਿਆਂ ਤੋਂ ਬਰਾਬਰ ਜਾਰੀ ਹੈ। ਬਿਲਕੁਲ। ਔਰ ਜਿੱਥੇ 15 ਅਗਸਤ 1947 ਨੂੰ ਸਿੱਖਾਂ ਨੂੰ ਆਜ਼ਾਦੀ ਦੇ ਨਾਂ ਥੱਲੇ ਇੱਕ ਵੱਡਾ ਧੋਖਾ ਹੋਇਆ ਔਰ ਅਸੀਂ ਇਹਨਾਂ ਦੇ ਜਾਲ ਦੇ ਵਿੱਚ ਫਸੇ। 10 ਅਕਤੂਬਰ ਨੂੰ ਸਿੱਖ ਕੌਮ ਨੂੰ ਕ੍ਰਿਮੀਨਲ ਟ੍ਰਾਈਬ ਐਲਾਨ ਕੇ ਜਰਾਇਮ ਪੇਸ਼ਾ ਕਬੀਲਾ ਜਿਹੜਾ ਪੰਥ ਦੇ ਖਿਲਾਫ ਕਿਵੇਂ ਇੱਕ ਤੋਂ ਬਾਅਦ ਇੱਕ ਸਾਜ਼ਿਸ਼ ਘੜੀ ਗਈ, ਜਿਹੜੀ ਕਿ ਅਖੀਰ 'ਚ ਜੂਨ 84 ਦੇ ਪਹਿਲੇ ਹਫ਼ਤੇ ਫੁੱਲ ਫਲੈਜਡ ਫੌਜੀ ਹਮਲੇ ਨਾਲ ਹੁੰਦਾ ਹੈ। ਉੱਥੇ ਨਾਲ ਦੀ ਨਾਲ ਇਸ ਗੱਲ ਦਾ ਧਿਆਨ ਰਹੇ ਕਿ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਵੀ ਜਿਹੜਾ ਸਾਜ਼ਿਸ਼ੀ ਮਾਹੌਲ ਹੈ ਉਹ ਇੱਕਦਮ 15 ਅਗਸਤ 1947 ਤੋਂ ਬਾਅਦ ਹੀ ਜਿਹੜਾ ਜਿਹਨੂੰ ਅਸੀਂ ਨਕਲੀ ਗੁਰੂਡਮ ਕਹਿੰਦੇ ਹਾਂ, ਉਹ ਕਿਵੇਂ ਉਹਨਾਂ ਨੇ ਨਰਕਧਾਰੀ ਖੜੇ ਕੀਤੇ, ਕਿਵੇਂ ਜੇ ਸਾਰੇ ਪੀਰੀਅਡ 'ਚ ਕਹਿਣਾ ਹੋਏ ਰਾਧਾ ਸਵਾਮੀਆਂ ਤੋਂ ਲੈ ਕੇ ਅੱਜ ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਉਹ ਡੇਰਾ ਸੌਦਾ ਸਾਧ ਹੋਏ, ਉਹ ਆਸ਼ੂਤੋਸ਼ ਹੋਏ, ਭਨਿਆਰੇਵਾੜਾ ਹੋਏ, ਜਾਂ ਹੋਰ ਇਸ ਕਿਸਮ ਦੀਆਂ ਕਲਾਸਾਂ ਜਿਨ੍ਹਾਂ 'ਚ ਹੁਣ ਈਵਨ ਉਹਨਾਂ ਨਾਮਧਾਰੀਆਂ ਔਰ ਦੂਸਰਿਆਂ ਨੂੰ ਵੀ ਉਹਨਾਂ ਨੇ ਸ਼ਾਮਲ ਕਰ ਲਿਆ ਜਿਨ੍ਹਾਂ ਤੋਂ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਨੂੰ ਚੈਲੰਜ ਕਰਵਾਇਆ ਜਾਂਦਾ ਹੈ। ਪਰ ਹੋਰ ਵੀ ਜਿਹੜੇ ਅਟੈਂਪਟ ਨੇ, ਜਦੋਂ ਅਸੀਂ ਦੇਖਦੇ ਹਾਂ ਕਿ 1800 ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜੂਨ ਦੇ ਪਹਿਲੇ ਹਫ਼ਤੇ ਜਦੋਂ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਚੋਂ ਚੁੱਕ ਕੇ ਲਿਜਾਏ ਜਾਂਦੇ ਨੇ ਔਰ ਲਾਇਬ੍ਰੇਰੀ ਨੂੰ ਅੱਗ ਦੇ ਵਿੱਚ ਸਾੜ ਦਿੱਤਾ ਜਾਂਦਾ ਹੈ। ਔਰ ਜਿਹੜੇ ਅਟੈਂਪਟ ਅਸੀਂ ਪਿਛਲੇ ਪੀਰੀਅਡ 'ਚ ਦੇਖ ਰਹੇ ਹਾਂ ਕਿ ਕਿਵੇਂ ਟੈਕਸਟ ਬੁੱਕਸ ਦੇ ਵਿੱਚ, ਹਿਸਟਰੀ ਬੁੱਕਸ ਦੇ ਵਿੱਚ ਔਰ ਲੇਟੈਸਟ ਜਿਹੜਾ ਕਾਂਸ਼ੀ ਦੇ ਵਿੱਚ ਜਦੋਂ ਇਹਨੇ ਮੋਦੀ ਨੇ ਉਦਘਾਟਨ ਕੀਤਾ ਵਿਸ਼ਵਨਾਥ ਮੰਦਿਰ ਦਾ, ਤੇ ਜਿਹੜਾ ਕਿਤਾਬਜਾ ਵੰਡਿਆ ਗਿਆ ਉਹਦੇ 'ਚ ਕਿਵੇਂ ਉਹਨਾਂ ਨੇ ਮਿਸ ਇਨਫੋਰਮ ਕੀਤਾ ਇਹ ਸਾਰੇ ਪਾਰਟ ਨੂੰ। ਸੋ ਇਹ ਇਸ ਲਈ ਜ਼ਰੂਰੀ ਹੈ ਕਿ ਜਿਹੜੀ ਘਟਨਾ ਵਾਪਰਦੀ ਹੈ ਇੱਕ ਜਿਹੜਾ ਜਿਹਦੇ ਲਈ ਲਫ਼ਜ਼ ਦੁਸ਼ਟ ਤੋਂ ਘੱਟ ਕੁਝ ਵੀ ਨਹੀਂ ਬਣਦਾ ਹੈ, ਉਹ ਕਿਵੇਂ ਐਂਟਰ ਕਰਦਾ ਹੈ ਦਰਬਾਰ ਸਾਹਿਬ 'ਚ, ਕਿਵੇਂ ਇੱਕ ਕਮਾਂਡੋ ਦੀ ਟ੍ਰੇਨਿੰਗ ਵਾਂਗ 5 ਤੋਂ 7 ਸੈਕਿੰਡ ਦਾ ਉਸ ਦਾ ਉਹ ਐਕਸ਼ਨ ਹੈ, ਉਹ ਜੰਪ ਕਰਕੇ ਅੰਦਰ ਦਾਖਲ ਹੁੰਦਾ ਹੈ, ਜਿਹੜਾ ਸੈਂਕਟਮ ਸੈਂਕਟੋਰਮ ਹੈ ਉੱਥੋਂ ਅੱਗੋਂ ਸ੍ਰੀ ਸਾਹਿਬ ਚੁੱਕਦਾ ਹੈ। ਔਰ ਉਸ ਤੋਂ ਪਹਿਲਾਂ ਕਿ ਉਹ ਕੋਈ ਕਾਰਾ ਕਰ ਸਕਦਾ ਉਸ ਸ੍ਰੀ ਸਾਹਿਬ ਦੇ ਨਾਲ, ਮੈਂ ਸਮਝਦਾ ਜਿੱਥੇ ਅਸੀਂ ਜੂਨ 84 ਦੇ ਪਹਿਲੇ ਹਫ਼ਤੇ ਯੋਧਿਆਂ ਦੀ ਗੱਲ ਕਰਦੇ ਹਾਂ ਕਿ ਕਿਵੇਂ ਬਹਾਦਰੀ ਦੇ ਨਾਲ
ਜਿਹੜੇ ਨੇ ਸਿੰਘ ਜੂਝੇ ਸੀ ਲਾਸਟ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ, ਉੱਥੇ ਹੀ ਦਰਬਾਰ ਸਾਹਿਬ ਵਿਚਲੇ ਗ੍ਰੰਥੀ ਕੀਰਤਨੀਏ ਉਹਨਾਂ ਚੋਂ ਵੀ ਕੋਈ ਆਪਣੀ ਡਿਊਟੀ ਛੱਡ ਕੇ ਨਹੀਂ ਸੀ ਗਿਆ। ਉਹਨਾਂ ਨੇ ਸ਼ਹੀਦੀਆਂ ਪਾਈਆਂ ਲੇਕਿਨ ਗੁਰੂ ਦੇ ਹਜ਼ੂਰ ਰਹੇ। ਇਵੇਂ ਹੀ ਜੇ ਅਸੀਂ ਉਹ 6-7 ਸੈਕਿੰਡ ਦੀ ਵੀਡੀਓ ਦੇ ਵਿੱਚ ਹੀ ਜੇ ਦੇਖਦੇ ਕਿ ਕਿਵੇਂ ਉਹੀ ਬਜ਼ੁਰਗ ਆਲਮੋਸਟ ਉਹਨਾਂ ਚੋਂ ਜਿਹੜੇ ਗ੍ਰੰਥੀ ਨੇ ਰਹਿ ਰਾਸ ਦਾ ਪਾਠ ਚੱਲ ਰਿਹਾ, ਔਰ ਇਹ ਵੀ ਮੈਂ ਸਮਝਦਾ ਵੀ ਉਹ ਇਕਾਗਰਤਾ ਔਰ ਗੁਰੂ ਦੀ ਰਹਿਮਤ ਹੁੰਦੀ ਹੈ ਕਿ ਜੋ ਖਲਲ ਪਾਉਣਾ ਚਾਹੁੰਦੇ ਸੀ, ਬੇਅਦਬੀ ਕਰਨਾ ਚਾਹੁੰਦੇ ਸੀ, ਉਹ ਅਨਇੰਟਰਪਟਡ ਰਿਹਾ ਰਹਿ ਰਾਸ ਦਾ ਪਾਠ। ਔਰ ਉਹਨਾਂ ਦੇ ਨਾਲ ਬੈਠੇ ਜਿਹੜੇ ਗ੍ਰੰਥੀ ਸੀ ਉਹਨਾਂ ਨੇ ਜਾ ਕੇ ਉਹਨੂੰ ਦਬੋਚਿਆ ਤੇ ਫਿਰ ਦੂਸਰੇ ਵੀ ਆਏ ਔਰ ਉਹਨੂੰ ਕੋਈ ਵੀ ਅੱਗੋਂ ਕਾਰਾ ਕਰਨ ਦਾ ਮੌਕਾ ਨਹੀਂ ਮਿਲਿਆ। ਔਰ ਵੈਸੇ ਮੈਨੂੰ ਇਸ ਗੱਲ ਦੀ ਜ਼ਰੂਰ ਹੈਰਾਨੀ ਹੋਈ ਵੀ ਅੱਗੇ ਪਿੱਛੇ ਜਿਹੜੀ ਹੈ ਟਾਸਕ ਫੋਰਸ ਦੇ 6-6 ਫੁੱਟੇ ਜਵਾਨ ਖਲੋਤੇ ਹੁੰਦੇ ਨੇ, ਉਹਨਾਂ ਪਲਾਂ 'ਚ ਉਹ ਕਿੱਥੇ ਸਨ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਕਿਉਂਕਿ ਰਹਿ ਰਾਸ ਦਾ ਲਾਈਵ ਪ੍ਰੋਗਰਾਮ ਚੱਲ ਰਿਹਾ ਸੀ ਸਵੇਰੇ ਸ਼ਾਮ, ਆਸਾ ਦੀ ਵਾਰ ਔਰ ਰਹਿ ਰਾਸ ਦੀ ਸੋਦਰ ਦੀ ਚੌਂਕੀ ਲਾਈਵ ਹੁੰਦੀ ਹੈ, ਕਰੋੜਾਂ ਲੋਕਾਂ ਨੇ ਦੁਨੀਆ ਭਰ ਦੇ ਵਿੱਚ ਦੇਖਿਆ। ਦੇਖਦਿਆਂ ਹੀ ਦੇਖਦਿਆਂ ਇਹ ਜਿਹੜੀ ਖਬਰ ਵੀ ਚਾਰ ਚੁਫੇਰੇ ਤਾਂ ਜਿਹੜੀ ਹੈ ਉਹ ਚਸ਼ਮਦੀਦ ਹੀ ਸੀ, ਹਰ ਇੱਕ ਨੇ ਦੇਖਿਆ। ਔਰ ਫਿਰ ਕਿਵੇਂ ਉਸ ਨੂੰ ਦਬੋਚ ਕੇ ਸ਼੍ਰੋਮਣੀ ਕਮੇਟੀ ਦੇ ਜਿਹੜਾ ਦਫ਼ਤਰ 'ਚ ਜਿਹੜਾ ਲਿਜਾਇਆ ਗਿਆ, ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ ਉੱਥੇ ਪਹੁੰਚੀਆਂ ਔਰ ਫਿਰ ਉਸ ਨੂੰ ਉਵੇਂ ਹੀ ਜਿਹੜੀ ਹੈ ਬਣਦੀ ਸਜ਼ਾ ਦਿੱਤੀ ਗਈ, ਜਿਹਦੇ ਪਿੱਛੇ ਅਸੀਂ ਜ਼ਿਕਰ ਕਰਾਂਗੇ ਕਿ ਇੱਕ ਲੰਬੀ ਹਿਸਟਰੀ ਹੈ। ਕਿਉਂਕਿ ਇੱਕ ਤਬਕਾ ਜਦੋਂ ਇਹ ਕਹਿਣ ਦੀ ਕੋਸ਼ਿਸ਼ ਕਰਦਾ ਹੈ ਜੀ ਕਿ ਕਾਨੂੰਨ ਨੂੰ ਆਪਣੇ ਹੱਥ 'ਚ ਨਹੀਂ ਲੈਣਾ ਚਾਹੀਦਾ ਸੀ ਜਾਂ ਇਵੇਂ ਨਹੀਂ ਹੋਣਾ ਚਾਹੀਦਾ ਸੀ, ਉਵੇਂ ਨਹੀਂ ਹੋਣਾ ਚਾਹੀਦਾ ਸੀ, ਮੇਰਾ ਖਿਆਲ ਹੈ ਕਿ ਵੀ ਉਹਨਾਂ ਨੂੰ ਇਹ ਪਿਛਲੇ ਆਲਮੋਸਟ 2015 ਨੂੰ ਹੀ ਜੇ ਕੱਟ ਆਫ ਲਾਈਨ ਲੈ ਲਈਏ ਤੇ ਉਹ ਸੈਂਕੜਿਆਂ ਘਟਨਾਵਾਂ ਭੁੱਲ ਗਈਆਂ ਜਿਨ੍ਹਾਂ ਦੇ ਵਿੱਚ ਦੋਸ਼ੀਆਂ ਨੂੰ ਫੜ ਕੇ ਜਦੋਂ ਪੁਲਿਸ ਦੇ ਹਵਾਲੇ ਕੀਤਾ ਗਿਆ ਤੇ 70-80% ਕੇਸਾਂ 'ਚ ਤਾਂ ਉਹਨਾਂ ਨੂੰ ਮਾਨਸਿਕ ਤੌਰ ਤੇ ਬਿਮਾਰ ਕਹਿ ਕੇ, ਦਿਮਾਗੀ ਬਿਮਾਰ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਰਿਹਾ। ਤੇ ਜਾਂ ਜਿਨ੍ਹਾਂ ਦੇ ਖਿਲਾਫ ਕੋਈ ਕੇਸ ਬਣੇ ਵੀ ਕੋਈ ਵੀ ਸਜ਼ਾ ਯਾਫਤਾ, ਔਰ ਅਸੀਂ ਸੌਦਾ ਸਾਧ ਔਰ ਜਿਹੜੀ ਘਟਨਾ ਬੁਰਜ ਜਵਾਰ ਸਿੰਘ ਵਾਲਾ, ਫਿਰ ਬਰਗਾੜੀ ਔਰ ਫਿਰ ਬਹਿਬਲ ਕਲਾਂ ਔਰ ਕੋਟ ਕਪੂਰਾ ਤੋਂ ਲੈ ਕੇ ਜੇ ਸਾਰੇ ਪੀਰੀਅਡ ਦਾ ਦੇਖੀਏ ਪਾਰਟ, ਸੋ ਇਸ ਸਾਰੇ ਦੇ ਚੱਲਦਿਆਂ ਇੱਕ ਗੱਲ ਜ਼ਾਹਰ ਹੋ ਗਈ ਸੀ ਜਦੋਂ ਕਿ ਸਿੰਘੂ ਬਾਰਡਰ ਦੇ ਉੱਤੇ ਵੀ ਇਸ ਕਿਸਮ ਦਾ ਹੀ ਇੱਕ ਜਿਹੜਾ ਏਜੰਸੀਆਂ ਨੇ, ਕਿਉਂਕਿ ਇਹਦੇ ਬਾਰੇ ਹੁਣ ਇੱਕ ਜਿਹੜਾ ਕਾਮਨ ਵੀ ਸਿੱਖ ਹੈ ਜਿਹਨੂੰ ਕੋਈ ਰੋਜ਼ਾਨਾ ਡੇ ਟੂ ਡੇ ਖਬਰਾਂ 'ਚ ਦਿਲਚਸਪੀ ਨਹੀਂ ਹੈ, ਉਹ ਚੰਗੀ ਤਰ੍ਹਾਂ ਸਮਝਦਾ ਹੈ ਕਿ ਭਾਈ ਇਸ ਸਾਰੇ ਦੇ ਪਿੱਛੇ ਕੌਣ ਹੈ। ਕਿਉਂਕਿ ਉਸ ਮੁਲਕ ਦੇ ਅੰਦਰ ਹੀ ਦੂਸਰੇ ਮਜ਼ਹਬਾਂ ਦੇ ਲੋਕ ਵੀ ਵਸਦੇ ਨੇ, ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ 'ਚ ਸ਼ਾਇਦ ਛੋਟੇ ਛੋਟੇ ਮੰਦਰ ਹੋਣਗੇ। ਐਸਾ ਕੀ ਰਿਹਾ ਕਿ ਇਹਨਾਂ ਵਰਿਆਂ ਦੇ ਵਿੱਚ ਜੇ ਕਿਸੇ ਨੇ ਕਿਤੇ ਗੀਤਾ ਦਾ ਅਪਮਾਨ ਦੀ ਕਹਾਣੀ ਸੁਣੀ ਹੋਏ, ਰਮਾਇਣ ਦੀ ਦੇਖੀ ਹੋਏ, ਕੋਈ ਹੋਰ ਕਿਸੇ ਮੰਦਰ 'ਚ ਸਰਕਟ ਸ਼ਾਰਟ ਹੋਣ ਨਾਲ ਅੱਗ ਲੱਗੀ ਹੋਏ, ਲੇਕਿਨ ਤੁਸੀਂ 2014 ਤੋਂ ਬਾਅਦ ਜਦੋਂ ਤੋਂ ਮੋਦੀ ਦਿੱਲੀ ਦਾ ਪ੍ਰਾਈਮ ਮਿਨਿਸਟਰ ਬਣਦਾ ਹੈ, ਸੈਂਕੜਿਆਂ ਦੀ ਗਿਣਤੀ ਦੇ ਵਿੱਚ ਘਟਨਾਵਾਂ ਨੇ, ਸੈਂਕੜੇ, ਜਿਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਗੁਟਕਾ ਸਾਹਿਬ ਦੀ ਬੇਅਦਬੀ, ਔਰ ਕੱਲਾ ਦਰਬਾਰ ਸਾਹਿਬ ਦੇ ਵਿੱਚ ਇਹ ਜਿਹੜੀ ਹੈ ਉਹ ਇੱਕੋ ਕੱਲੀ ਵਾਪਰੀ ਘਟਨਾ ਨਹੀਂ ਹੈ। ਇਸ ਤੋਂ 2 ਦਿਨ ਪਹਿਲਾਂ ਹੀ ਦਰਬਾਰ ਸਾਹਿਬ ਦੇ ਸਰੋਵਰ ਦੇ ਵਿੱਚ ਗੁਟਕਾ ਸਾਹਿਬ ਸੁੱਟ ਕੇ ਕੋਈ ਦੌੜ ਗਿਆ ਸੀ, ਔਰ ਹੁਣ ਵੈਸੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਜਦੋਂ ਅਸੀਂ ਉਹ CCTV ਕੈਮਰੇ ਤੇ ਕਲੋਜ਼ ਅਪ ਕਰਦੇ ਹਾਂ ਤੇ ਉਹਦੇ ਵਰਗਾ ਹੀ ਉਹ ਦੋਸ਼ੀ ਸੀ। ਫਿਰ ਅਸੀਂ ਜੇ ਇਸ ਤੋਂ ਹੋਰ ਜਾਈਏ 13 ਸਤੰਬਰ ਨੂੰ, ਅਜੇ 2-3 ਮਹੀਨੇ ਪਹਿਲਾਂ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਵੇਰ ਦੇ ਦੀਵਾਨ ਵੇਲੇ ਕਿਵੇਂ ਪਰਮਜੀਤ ਨਾਂ ਦਾ ਇੱਕ ਬੰਦਾ ਜਿਹੜਾ ਬਾਅਦ ਸੌਦਾ ਸਾਹਿਬ ਦਾ ਚੇਲਾ ਨਿਕਲਦਾ, ਉਹ ਸਿਗਰਟ ਪੀ ਕੇ ਅੰਦਰ ਜਾ ਕੇ ਰਾਗੀਆਂ ਦੇ ਮੂੰਹ ਦੇ ਉੱਤੇ ਧੂਆਂ ਸੁੱਟਦਾ ਔਰ ਉਸ ਨੂੰ ਸੰਗਤ ਜਿਹੜੀ ਹੈ ਦਬੋਚ ਲੈਂਦੀ ਹੈ, ਪੁਲਿਸ ਦੇ ਹਵਾਲੇ ਕੀਤਾ ਜਾਂਦਾ ਹੈ ਔਰ ਉਹਨੂੰ ਵੀ ਮਾਨਸਿਕ ਤੌਰ ਦੇ ਉੱਤੇ ਬਿਮਾਰ ਕਿਹਾ ਜਾਂਦਾ ਹੈ। ਔਰ 15 ਅਕਤੂਬਰ ਨੂੰ ਜੋ ਅੰਮ੍ਰਿਤਸਰ ਜ਼ਿਲ੍ਹੇ ਦੇ ਲਖਵੀਰ ਸਿੰਘ ਨੇ ਸਿੰਘੂ ਬਾਰਡਰ ਤੇ ਜਾ ਕੇ ਨਿਹੰਗ ਸਿੰਘਾਂ ਦੇ ਖੈਮੇ 'ਚ ਕਰਨਾ ਚਾਹਿਆ, ਇਹ ਪਹਿਲੀ ਵਾਰ ਸੀ ਕਿਉਂਕਿ ਇਹ ਇੰਨੇ ਵਰਿਆਂ ਦੇ ਤਜਰਬੇ ਤੋਂ ਬਾਅਦ ਸਿੱਖ ਕੌਮ ਇਸ ਨਤੀਜੇ ਤੇ ਪਹੁੰਚੀ ਸੀ ਕਿ ਭਾਈ ਇਹ ਜਿਹੜੇ ਕਾਨੂੰਨ ਦੇ ਰਾਖੇ ਨੇ ਉਹ ਹੀ ਇਸ ਸਾਰੀ ਬੇਅਦਬੀ ਕਰਵਾਉਣ ਦੇ ਪਿੱਛੇ ਨੇ। ਉਹਨਾਂ ਤੋਂ ਤਵੱਕੋ ਕਰਨਾ ਕਿ ਉਹ ਸਜ਼ਾ ਦੇਣਗੇ ਔਰ ਇੱਕ ਸਟੇਜ ਉਹ ਐਸੀ ਆ ਜਾਂਦੀ ਹੈ, ਔਰ ਇਹ ਬਿਲਕੁਲ ਜਾਇਜ਼ ਹੈ ਦੁਨੀਆ ਦੇ ਕਾਨੂੰਨਾਂ ਦੇ ਥੱਲੇ ਵੀ, ਕਿ ਜਦੋਂ ਫਿਰ ਇਹ ਸਟੇਜ ਆ ਜਾਏ ਕਿ ਭਾਈ ਦੁਸ਼ਮਣ ਹੀ
ਜਿਹੜਾ ਉਹ ਜੱਜ ਵੀ ਬਣਿਆ ਹੋਇਆ ਹੈ ਤੇ ਦੁਸ਼ਮਣ ਹੀ ਦੋਸ਼ੀ ਵੀ ਹੈ, ਫਿਰ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਲਖਬੀਰ ਸਿੰਘ ਨੂੰ ਨਿਹੰਗ ਸਿੰਘਾਂ ਨੇ ਉੱਥੇ ਬਣਦੀ ਸਜ਼ਾ ਦਿੱਤੀ ਸੀ ਜਦੋਂ ਵੀ ਬੜਾ ਰੌਲਾ ਪਾਇਆ ਗਿਆ, ਲਿੰਚਿੰਗ, ਬਰੂਟੈਲਿਟੀ ਇਧਰ ਉਧਰ, ਔਰ ਇਸ ਬੰਦੇ ਨੂੰ ਵੀ ਜਿਹੜਾ ਉਹ ਮੌਕੇ ਦੇ ਉੱਤੇ ਸਿੱਖ ਸੰਗਤਾਂ ਨੇ ਸਜ਼ਾ ਦਿੱਤੀ। ਔਰ ਤੁਸੀਂ ਦੇਖਦੇ ਹੋ ਕਿ ਵਿਦਿਨ ਨੈਕਸਟ 24 ਆਵਰ ਦੇ ਵਿੱਚ ਕਪੂਰਥਲਾ ਦੇ ਨਿਜ਼ਾਮਪੁਰਾ ਪਿੰਡ ਦੇ ਵਿੱਚ ਵੀ ਸਵੇਰ ਦੇ ਵੇਲੇ 3-4 ਵਜੇ ਇੱਕ ਇਸ ਕਿਸਮ ਦੀ ਸ਼ਕਲੋ ਸੂਰਤ ਵਾਲਾ, ਔਰ ਹੁਣ ਤਿੰਨੋਂ ਹੀ ਸ਼ਕਲਾਂ ਸਾਹਮਣੇ ਨੇ ਜਿਨ੍ਹਾਂ ਨੇ ਇਹ ਸਾਰੇ ਕਾਰੇ ਕੀਤੇ ਨੇ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਕੋ ਜਿਹੀ ਉਹਨਾਂ ਦੀ ਲੁੱਕ, ਉਹ ਸਾਰੇ ਹੀ ਜਿਹੜੇ ਨੇ ਯੂਪੀ ਬਿਹਾਰ ਨਾਲ ਉਹਨਾਂ ਦਾ ਸੰਬੰਧ ਜਾਪਦਾ ਹੈ। ਤਿੰਨਾਂ ਹੀ ਹਾਲਤਾਂ ਦੇ ਵਿੱਚ ਉਹਨਾਂ ਨੂੰ ਕੁੱਟ-ਕੁੱਟ ਕੇ ਜਿਹੜਾ ਉਹ ਪੁੱਛਿਆ ਵੀ ਜਾਂਦਾ ਹੈ, ਉਹ ਕੁਛ ਨਹੀਂ ਬੋਲਦੇ, ਕੋਈ ਉਹਨਾਂ ਦੀ ਸ਼ਨਾਖਤ ਸਾਹਮਣੇ ਨਹੀਂ ਆਉਂਦੀ। ਹੁਣ ਇਸ ਮਾਮਲੇ 'ਚ ਵੀ ਔਰ ਜਿਹੜੇ ਪੁਆਇੰਟ ਕ੍ਰਿਸਟਲਾਈਜ਼ ਕੀਤੇ ਗਏ ਨੇ ਉਹ ਮੈਂ ਡਿਸਕਸ ਕਰਾਂਗਾ ਕਿ ਭਾਈ ਇਹ ਕੀ ਪਾਰਟ ਹੈ ਔਰ ਇਸ ਨੂੰ ਤੁਸੀਂ ਕਿਵੇਂ ਇਸ ਨੂੰ ਦੇਖਣਾ ਚਾਹੀਦਾ ਹੈ ਸਾਰੇ ਘਟਨਾਕ੍ਰਮ ਨੂੰ। ਔਰ ਨਿਜ਼ਾਮਪੁਰਾ ਪਿੰਡ ਦੇ ਵਿੱਚ ਵੀ ਉਹੀ ਕੁਝ ਵਾਪਰਦਾ ਹੈ। ਗ੍ਰੰਥੀ ਸਿੰਘ ਉੱਠ ਕੇ ਉਹਨੂੰ ਜੱਫਾ ਮਾਰ ਲੈਂਦਾ, ਉਹਦੇ ਲੜਕੇ ਵੀ ਆ ਜਾਂਦੇ ਨੇ ਔਰ ਉਹ ਵੀਡੀਓ ਲਾਈਵ ਕਰ ਦਿੰਦਾ, ਸੈਂਕੜਿਆਂ ਦੀ ਗਿਣਤੀ ਸਿੱਖ ਪਹੁੰਚ ਜਾਂਦੇ ਨੇ ਔਰ ਉਹ ਵੀ ਉਹਦੀ ਹਾਲਾਂ ਉਹਨੂੰ ਬੜੇ ਢੰਗ ਦੇ ਨਾਲ ਪੁੱਛਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਹੈ, ਔਰ ਜ਼ਾਹਰ ਹੈ ਕਿ ਉਹ ਵੀ ਆਪਣਾ ਮੂੰਹ ਨਹੀਂ ਖੋਲਦਾ। ਔਰ ਉਹਨਾਂ ਨੂੰ ਸੰਗਤ ਦੇ ਵਿੱਚ ਇਹ ਗੱਲ ਹੁਣ ਬੜੀ ਸਪਸ਼ਟ ਹੈ ਕਿ ਪੁਲਿਸ ਦੇ ਹਵਾਲੇ ਕਰਨ ਦਾ ਮਤਲਬ ਇਹਨਾਂ ਨੂੰ ਜਿਹੜਾ ਉਹ ਛੱਡਣਾ ਹੀ ਹੈ। ਸੋ ਉੱਥੇ ਵੀ ਉਹਨੂੰ ਇਹੀ ਸਜ਼ਾ ਦਿੱਤੀ ਜਾਂਦੀ ਹੈ। ਔਰ ਇਸ ਨੂੰ ਲੈ ਕੇ ਹੁਣ ਹਿੰਦੂਤਵੀ ਮੀਡੀਆ ਜਿਹੜਾ ਔਰ ਉਹਨਾਂ ਦਾ ਸੋਸ਼ਲ ਮੀਡੀਆ ਉਹ ਆਪਣਾ ਰਾਗ ਲਾਪਣ ਤੇ ਲੱਗਾ ਹੋਇਆ ਹੈ। ਲੇਕਿਨ ਇੱਕ ਗੱਲ ਦਾ ਧਿਆਨ ਰਹੇ ਕਿ ਜਦੋਂ ਅਸੀਂ ਇਸ ਦੇ ਆਫਟਰ ਇਫੈਕਟਸ ਦੀ ਗੱਲ ਕਰਦੇ ਹਾਂ, ਕਿਸਾਨ ਮੋਰਚੇ ਦੀ ਫਤਹ ਤੋਂ ਬਾਅਦ ਅਸੀਂ ਰਿਪੀਟਡਲੀ ਆਪਣੇ ਇਸ ਪ੍ਰੋਗਰਾਮ ਦੇ ਪਲੇਟਫਾਰਮ ਤੋਂ ਕਹਿੰਦੇ ਰਹੇ ਹਾਂ ਕਿ ਭਾਈ ਦੁਸ਼ਮਣ, ਤੁਸੀਂ ਬਿਲਕੁਲ ਠੀਕ ਕਿਹਾ, ਬਾਤ ਕਰੇ ਅਨਹੋਣੀ, ਕਿ ਇਹ ਦੇਖੋ ਕਿ ਦੁਸ਼ਮਣ ਵਾਰ ਕਿੱਥੋਂ ਕਰੇਗਾ। ਜੇ ਗੁਰੂ ਪੰਥ ਨੇ ਡਿਸਾਈਸਿਵ ਵਿਕਟਰੀ ਲਈ ਕਿਸਾਨ ਕਾਨੂੰਨਾਂ ਨੂੰ ਵਾਪਸ ਲੈਣ ਤੇ ਇਹਨਾਂ ਨੂੰ ਮਜਬੂਰ ਹੋਣਾ ਪਿਆ, ਥੁੱਕ ਕੇ ਚੱਟਣਾ ਪਿਆ, ਤੇ ਉਹ ਇੰਨੇ ਖਤਰਨਾਕ ਅੰਦਾਜ਼ ਦੇ ਵਿੱਚ, ਜਿਹਨੂੰ ਅਸੀਂ ਵੈਨਮਸਲੀ ਕਹਿੰਦੇ ਹਾਂ, ਜ਼ਹਿਰੀਲੇ ਅੰਦਾਜ਼ ਦੇ ਵਿੱਚ ਉਹਨਾਂ ਨੇ ਸਿੱਖੀ ਦੇ ਦਿਲ ਹਰਮੰਦਰ ਸਾਹਿਬ ਨੂੰ ਟਾਰਗੇਟ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਲਗਾਤਾਰਤਾ ਨਾਲ ਇਹ ਕਰ ਰਹੇ ਨੇ, ਔਰ ਅਸੀਂ ਡਿਸਕਸ ਕਰਾਂਗੇ ਆਉਣ ਵਾਲੇ ਦਿਨਾਂ 'ਚ ਵੀ ਕਿ ਗੁਰੂ ਗ੍ਰੰਥ ਸਾਹਿਬ ਕਿਵੇਂ ਇਹਨਾਂ ਦੇ ਵੇਦਾਂ, ਸ਼ਾਸਤਰਾਂ, ਸਿਮਰਤੀਆਂ ਦੇ ਸਨਾਤਨ ਧਰਮ ਦਾ ਜਿਹੜਾ ਹੈ ਉਹ ਉਸ ਦੀ ਹਿੱਕ ਦੇ ਵਿੱਚ ਇੱਕ ਤੀਰ ਵਾਂਗ ਵੱਜਦਾ ਹੈ। ਕਿਉਂਕਿ ਇਹ ਬ੍ਰਾਹਮਣ ਜਿਹੜੇ ਕਿ ਹਰ ਧਰਮ ਗ੍ਰੰਥ ਨੂੰ ਆਪਣੇ ਅੰਦਾਜ਼ 'ਚ ਵਿਗਾੜ ਲੈਂਦੇ ਰਹੇ, ਸੰਸਕ੍ਰਿਤ ਲਿਜਾ ਕੇ, ਸ਼ਲੋਕ ਬਦਲ ਕੇ, ਗੁਰੂ ਗ੍ਰੰਥ ਸਾਹਿਬ ਦਾ ਇੱਕੋ ਓਂਕਾਰ ਤੋਂ 18, 10, 20 ਤੱਕ ਸਿੱਖਾਂ ਨੇ ਬਦਲਣ ਨਹੀਂ ਦਿੱਤਾ ਹੈ। ਔਰ ਗੁਰੂ ਗ੍ਰੰਥ ਸਾਹਿਬ ਜਿੱਥੇ ਇਹਨਾਂ ਸਾਰਿਆਂ ਦੇ ਵੇਦਾਂ, ਸ਼ਾਸਤਰਾਂ, ਸਿਮਰਤੀਆਂ ਦੇ ਉੱਤੇ ਆਧਾਰਿਤ ਬ੍ਰਾਹਮਣਵਾਦ ਨੂੰ ਪੂਰੀ ਤਰ੍ਹਾਂ ਰਿਜੈਕਟ ਕਰਦਾ ਹੈ, ਉੱਥੇ ਇੱਕ ਰੱਬ, ਤੌਹੀਦ, ਇੱਕ ਰੱਬ ਦੀ ਗੱਲ, ਔਰ ਨੀਚੋਂ ਉੱਚ ਕਰੇ ਮੇਰਾ ਗੋਬਿੰਦ, ਔਰ ਜਿਨ੍ਹਾਂ ਨੂੰ ਬ੍ਰਾਹਮਣ ਨੇ ਸ਼ੂਦਰ ਬਣਾਇਆ ਹੋਇਆ ਸੀ ਉਹਨਾਂ ਨੂੰ ਗੁਰੂ ਸਾਹਿਬ ਆਪਣੇ ਨਾਲ ਬਿਠਾਉਂਦੇ ਨੇ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਔਰ ਜਿਨ੍ਹਾਂ ਨੂੰ ਮਲੇਛ ਕਹਿ ਕੇ, ਜਿਨ੍ਹਾਂ ਦੇ ਹੱਥ ਦਾ ਛੋਇਆ ਪਾਣੀ ਪੀਣਾ ਵੀ ਜਿਹੜਾ ਉਸ ਵਰਜਤ ਸੀ, ਉਹ ਬਾਬਾ ਫਰੀਦ ਗੰਜ ਸ਼ੱਕਰ ਮਾਣ ਸਨਮਾਨ ਦੇ ਨਾਲ ਗੁਰੂ ਸਾਹਿਬਾਨ ਦੇ ਨਾਲ ਬੈਠੇ ਨੇ। ਤੇ ਗੁਰੂ ਗ੍ਰੰਥ ਸਾਹਿਬ ਜਿਹੜਾ ਇਨਸਾਨੀ ਬਰਾਬਰੀ ਦਾ ਸੁਨੇਹਾ ਦਿੰਦਾ ਹੈ, ਜਿਹੜਾ ਹਿੰਦੂ ਥਾਟ ਦੇ ਵਰਣ ਆਸ਼ਰਮ ਨੂੰ ਨਕਾਰਦਾ ਹੈ, ਜਿਹੜਾ ਬੁੱਤ ਪ੍ਰਸਤੀ ਨੂੰ ਜਿਹੜਾ ਉਹ ਖਤਮ ਕਰਦਾ ਹੈ, ਜਿਹੜਾ ਸਮਾਜ ਵਿੱਚ ਬਰਾਬਰੀ ਦੀ ਗੱਲ ਕਰਦਾ ਹੈ, ਤੇ ਜਿਨ੍ਹਾਂ ਨੇ ਮੰਨੂ ਦੇ ਸਿਧਾਂਤ ਤੇ ਆਧਾਰਿਤ ਸਮਾਜ ਸਿਰਜਣਾ, ਉਹ ਕਿਵੇਂ ਔਰ ਜੋ ਅਦਬ ਅਦਾਬ ਗੁਰੂ ਗ੍ਰੰਥ ਸਾਹਿਬ ਦਾ ਦੁਨੀਆ ਭਰ 'ਚ ਸਿੱਖਾਂ ਨੇ ਜਿੱਥੇ ਜਿੱਥੇ ਨੇ ਗੁਰਦੁਆਰਾ ਸਾਹਿਬ ਸਥਾਪਿਤ ਕੀਤੇ ਨੇ, ਔਰ ਜਦੋਂ ਉਹ ਦੇਖਦੇ ਨੇ ਉਹਨਾਂ ਦੇ, ਤੁਹਾਨੂੰ ਕੁਝ ਹਿੰਦੂ ਯੋਗੀ ਉਹਨਾਂ ਦੇ ਕਿੰਨੇ ਹੀ ਮਿਲ ਜਾਣਗੇ ਲੈਕਚਰ, ਜਿੱਥੇ ਕਈ ਸਿੱਖ ਉਹਨਾਂ ਦੇ ਬਹੁਤੇ ਵਿਊਅਰ ਹੁੰਦੇ ਨੇ, ਉਹਨਾਂ ਨੂੰ ਲੱਗਦਾ ਹੈ ਕਿ ਵੀ ਉਹ ਤਾਰੀਫ ਕਰ ਰਹੇ ਨੇ, ਲੇਕਿਨ ਉਹ ਹਿੰਦੂਆਂ ਨੂੰ ਉਕਸਾ ਰਹੇ ਹੁੰਦੇ ਨੇ ਕਿ ਦੇਖੋ ਸਿੱਖ ਗੁਰੂ ਗ੍ਰੰਥ ਸਾਹਿਬ ਦਾ ਕਿੰਨਾ ਸਤਿਕਾਰ ਕਰਦੇ ਨੇ, ਦੇਖੋ ਸਿੱਖਾਂ ਦਾ ਲੰਗਰ ਕੀ ਹੈ, ਦੇਖੋ ਸਿੱਖ ਗੁਰਦੁਆਰਿਆਂ ਜਾਂ ਗੁਰੂ ਸਾਹਿਬਾਨ ਬਾਰੇ ਕੋਈ ਗੱਲ ਸੁਣ ਕੇ ਰਾਜੀ ਨਹੀਂ। ਹਿੰਦੂਓ ਤੁਹਾਡੀ ਗੈਰਤ ਕਿਤ, ਹੁਣ ਸਿੱਖ ਸਮਝਦੇ ਨੇ ਵੀ ਇਹ ਤਾਰੀਫ ਕਰ ਰਹੇ ਨੇ ਸਾਡੀ। ਮੈਂ ਰਿਪੀਟਡਲੀ ਦੇਖ ਰਿਹਾ ਇਦਾਂ ਦੇ 4-5 ਯੋਗੀ, ਉਹਨਾਂ ਨੇ ਤਾਂ ਆਪਣਾ ਬਹੁਤ ਵੱਡਾ ਬੇਸ ਸਿੱਖਾਂ 'ਚ ਵੀ ਬਣਾ, ਸਿੱਖਾਂ ਨੂੰ ਲੱਗਦਾ ਦੇਖੋ ਜੀ ਇਹ ਸਾਡੀ ਬੜੀ ਤਾਰੀਫ ਕਰ, ਨਹੀਂ, ਉਹ ਤੁਹਾਡੀ ਤਾਰੀਫ ਨਹੀਂ ਕਰ ਰਹੇ,
ਉਹ ਭੜਕਾਟ ਦਾ ਕੰਮ ਕਰ ਰਹੇ ਨੇ ਔਰ ਉਹਨਾਂ ਨੇ ਇਹਨੂੰ ਬੜੇ ਵਿਉਂਤਬੱਧ ਤਰੀਕੇ ਦੇ ਨਾਲ ਇਹ ਸਾਰੇ ਨੂੰ ਲਿਆ ਔਰ ਗੱਲ ਇੱਥੇ ਨਹੀਂ ਹੈ। ਜੇ ਤੁਸੀਂ ਇਹਨਾਂ ਦੀ ਹੁਣ ਇਹੀ ਸੁਨੀਲ ਜਾਖੜ ਪੰਜਾਬ ਪ੍ਰਦੇਸ਼ ਕਾਂਗਰਸ ਦਾ ਜਿਹੜਾ ਪ੍ਰਧਾਨ ਰਿਹਾ ਔਰ ਹੁਣ ਜਿਹਨੂੰ ਸੋਨੀਆ ਗਾਂਧੀ ਨੇ ਜਿਹੜਾ ਉਹ ਕੈਂਪੇਨ ਕਮੇਟੀ ਦਾ ਇੰਚਾਰਜ ਬਣਾਇਆ ਹੈ, ਜਿਨ੍ਹਾਂ ਨੇ ਇਹ ਸਾਰਾ ਪੰਜਾਬ ਇਲੈਕਸ਼ਨਾਂ ਜਿਹੜੀਆਂ 2022 ਚ ਹੋ ਰਹੀਆਂ ਨੇ ਉਸ ਦੀ ਕੈਂਪੇਨ ਕਰਨੀ ਹੈ। ਹੁਣ ਉਹ ਤੁਸੀਂ ਦੇਖੋ ਵੀ ਇਹ ਨਜ਼ਰ ਆ ਰਿਹਾ ਲੋਕ ਕੌਣ ਨੇ, ਆਰਐਸਐਸ ਔਰ ਮੋਦੀ ਸਰਕਾਰ, ਅਮਿਤ ਸ਼ਾਹ। ਔਰ ਇਹ ਬਿਲਕੁਲ ਠੀਕ ਹੈ ਕਿ ਜੇ ਇਹਨੂੰ ਚੌਂਕੜੀ ਕਹਿਣਾ ਹੋਏ, ਇਸ ਦੇ ਪਿੱਛੇ ਜਿਹੜੇ ਸਜ਼ਾ ਦੇ ਰੀਅਲ ਹੱਕਦਾਰ ਨੇ ਉਹ ਮੋਦੀ, ਅਮਿਤ ਸ਼ਾਹ, ਅਜੀਤ ਡੋਵਲ ਔਰ ਮੋਹਨ ਭਾਗਵਤ। ਇਹ ਚੰਡਾਲ ਚੌਂਕੜੀ ਜਿਹੜੀ ਇਹਨਾਂ ਚਾਰਾਂ ਦੀ ਹੈ। ਪਰ ਸੁਨੀਲ ਜਾਖੜ ਕਹਿ ਰਿਹਾ ਕਿ ਜੀ ਸਾਡੇ ਵਿਚਕਾਰ ਮਤਭੇਦ ਹੋ ਸਕਦੇ ਨੇ ਪਰ ਕਿਸੇ ਵੀ ਪਾਰਟੀ ਦੀ ਸੋਚ ਇੰਨੀ ਮਾੜੀ ਨਹੀਂ ਹੋ ਸਕਦੀ। ਮੈਨੂੰ ਲੱਗਦਾ ਹੈ ਕਿ ਪੰਜਾਬ ਵਿੱਚ ਅਨਸਟੇਬਿਲਿਟੀ ਦਾ ਮਾਹੌਲ ਪੈਦਾ ਬਣਾਉਣ ਦੀਆਂ ਕੋਸ਼ਿਸ਼ਾਂ ਸਰਹੱਦ ਪਾਰ ਤੋਂ ਕੀਤੀਆਂ ਜਾ ਰਹੀਆਂ ਹਨ। ਸਰਹੱਦ ਪਾਰ ਦਾ ਮਤਲਬ ਪਾਕਿਸਤਾਨ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਇਹ ਹੈ ਜਿਹੜਾ ਚੀਫ ਮਿਨਿਸਟਰ ਚਿਹਰੇ ਦੇ ਤੌਰ ਤੇ ਜਿਹਨੂੰ ਲਿਆਣਾ ਚਾਹੁੰਦੇ ਸੀ ਔਰ ਹੁਣੇ ਕੈਂਪੇਨ ਕਮੇਟੀ ਦਾ ਇੰਚਾਰਜ ਬਣਿਆ ਹੋਇਆ ਹੈ। ਇਹਦੇ ਨਾਲ ਵੀ ਪਾਕਿਸਤਾਨ ਦੀ ਸਾਜ਼ਿਸ਼ ਜੋੜ ਕੇ ਜਿਹੜਾ ਕਰਨ ਦੀ ਇਸ ਦੀ ਕੋਸ਼ਿਸ਼ ਹੈ। ਪਰ ਮੈਂ ਇਹ ਦੱਸਦੇ ਹਾਂ ਕਿ ਭਾਈ ਇਸ ਸਾਰੇ ਦੇ ਵਿੱਚ ਜਿਹੜਾ ਕ੍ਰਿਸਟਲ ਕਲੀਅਰ ਜਿਹੜੇ ਹੁਣ ਸਬੂਤ ਨੇ ਕਿਸ ਪਾਸੇ ਵੱਲ ਇਸ਼ਾਰਾ ਕਰਦੇ ਨੇ। ਹੁਣ ਇਹ ਵੀ ਸਾਹਮਣੇ ਆਇਆ ਕਿ ਵੀ ਇਹ ਬੰਦਾ ਜਿਸ ਨੇ ਹਰਮੰਦਰ ਸਾਹਿਬ ਇਹ 5 ਵਾਰ ਉਸੇ ਦਿਨ ਦੇ ਵਿੱਚ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰਦਾ ਹੈ। ਸੇਵਾਦਾਰਾਂ ਨੇ ਸ਼ੱਕ ਦੇ ਆਧਾਰ ਤੇ ਬੇਅਦਬੀ ਕਰਨ ਵਾਲਿਆਂ ਨੂੰ ਜਿਹੜਾ 3 ਵਾਰ ਰੋਕਿਆ। ਪਹਿਲਾਂ ਇਹ ਘੰਟਾਘਰ ਵਾਲੇ ਪਾਸਿਓਂ ਸਵੇਰੇ 8:30 ਵਜੇ ਅੰਦਰ ਆਇਆ ਪਰ ਸੇਵਾਦਾਰ ਨੂੰ ਸ਼ੱਕ ਹੁੰਦਾ ਹੈ ਤੇ ਉਹ ਅੰਦਰ ਉਹਨੂੰ ਦਾਖਲ ਨਹੀਂ ਹੋਣ ਦਿੰਦਾ, ਉਹਨੂੰ ਕੱਢ ਦਿੰਦਾ ਹੈ। ਸਵੇਰੇ 9:40 ਤੇ ਲੰਗਰ ਵਾਲੇ ਪਾਸਿਓਂ ਸਿਰ ਨੀਵਾ ਕਰਕੇ ਦਾਖਲ ਹੋਇਆ, ਲੰਗਰ ਛਕਿਆ, ਚਾਹ ਪੀਤੀ। ਫਿਰ 10:29 ਦੇ ਉੱਤੇ ਲੰਗਰ ਵਾਲੇ ਪਾਸਿਓਂ ਪੌੜੀਆਂ ਉਤੋਂ, ਕਿਉਂਕਿ ਹੁਣ ਸੀਸੀਟੀਵੀ ਕੈਮਰਿਆਂ ਦੇ ਨਾਲ ਉਹਨਾਂ ਨੇ ਜ਼ੀਰੋ ਡਾਊਨ ਕਰ ਲਿਆ ਸਾਰਾ ਕੁਝ। 10:26 ਤੇ ਉਹ ਸੱਚਖੰਡ ਹਰਮੰਦਰ ਸਾਹਿਬ 'ਚ ਦਾਖਲ ਹੁੰਦਾ ਹੈ। ਮੱਥਾ ਨਹੀਂ ਟੇਕਿਆ ਉਹਨੇ, ਪਿਛਲੇ ਪਾਸੇ ਤੋਂ ਬਾਹਰ ਹੋ ਕੇ ਹਰ ਕੀ ਪੌੜੀ ਤੇ ਉੱਪਰ ਚੱਲਿਆ। ਮਤਲਬ ਉਹ ਮੁਆਇਨਾ ਕਰ ਰਿਹਾ ਕਿ ਉਹਨੇ ਕੀ ਜਾਣਾ ਕੀ ਕਰਨਾ, ਪਰਿਕਰਮਾ ਕਰਦੇ ਰਿਹਾ ਜਿਵੇਂ ਮੁਆਇਨਾ ਕਰਦਾ ਹੋਇਆ। 11:45 ਤੇ ਹਰ ਕੀ ਪੌੜੀ ਤੋਂ ਥੱਲੇ ਆ ਕੇ ਬਾਹਰ ਨਿਕਲ ਗਿਆ ਤੇ ਅਕਾਲ ਤਖਤ ਵਾਲੇ ਪਾਸੇ ਚਲਿਆ ਗਿਆ। ਫਿਰ ਦੁਪਹਿਰੇ 2:42 ਤੇ ਅਕਾਲ ਤਖਤ ਵਾਲੇ ਪਾਸਿਓਂ ਦਰਸ਼ਨੀ ਡਿਊਟੀ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਸੇਵਾਦਾਰਾਂ ਨੇ ਸ਼ੱਕੀ ਸਮਝ ਕੇ ਬੇਰੀ ਸਾਹਿਬ ਵਾਲੇ ਪਾਸਿਓਂ ਬਾਹਰ ਕੱਢ ਕੇ ਟਾਸਕ ਫੋਰਸ ਦੇ ਹਵਾਲੇ ਕਰ ਦਿੱਤਾ। ਫਿਰ ਪੁੱਛ ਪੜਤਾਲ ਹੋਈ, ਕੁਝ ਬੋਲਿਆ ਨਹੀਂ, ਇਸ ਲਈ ਛੱਡ ਦਿੱਤਾ ਗਿਆ। ਹੁਣ ਇਹਨਾਂ ਨੂੰ ਵੀ ਆਨਸਰੇਬਲ ਬਣਾਉਣਾ ਚਾਹੀਦਾ ਹੈ ਕਿ ਜੇ ਇਹ ਸ਼ੱਕੀ ਮਿਜ਼ਾਜ ਦਾ ਸੀ ਔਰ ਸੇਵਾਦਾਰਾਂ ਨੇ ਠੀਕ ਸ਼ਨਾਖਤ ਕੀਤੀ, ਟਾਸਕ ਫੋਰਸ ਦੇ ਹਵਾਲੇ ਕੀਤਾ, ਤੇ ਜੇ ਉਹਨਾਂ ਨੂੰ ਇਹ ਵੀ ਲੱਗਦਾ ਸੀ ਕਿ ਭਾਈ ਇਹ ਸ਼ਾਇਦ ਸਧਾਰਨ ਸਿਧੜਾ ਜਿਹਾ ਕੋਈ ਬੰਦਾ ਹੋਏ ਤੇ ਟਾਸਕ ਫੋਰਸ ਵਾਲੇ ਨਾਲ ਜਾ ਕੇ ਉਹਨੂੰ ਅੰਦਰ ਦਰਸ਼ਨ ਕਰਾ ਸਕਦੇ ਸੀ। ਔਰ ਜੇ ਉਹਨੂੰ ਫਿਰ ਵੀ ਜਾਣ ਦਿੱਤਾ ਗਿਆ, ਕੁਝ ਬੋਲਿਆ ਨਹੀਂ, ਛੱਡ ਦਿੱਤਾ ਗਿਆ। ਫਿਰ 4:50 ਦੇ ਉੱਤੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ, ਸੇਵਾਦਾਰਾਂ ਨੇ ਫਿਰ ਰੋਕਿਆ। ਫਿਰ ਸ਼ਾਮ 5 ਵਜੇ ਫਿਰ ਅੰਦਰ ਦਾਖਲ ਹੋਇਆ। ਜਦੋਂ ਸਾਰੀ ਟਾਸਕ ਫੋਰਸ ਦੀ ਡਿਊਟੀ ਬਦਲ ਗਈ, ਝਕਾਨੀ ਦੇ ਕੇ ਸੰਗਤ 'ਚ ਲੁੱਕ ਕੇ 5:46 ਤੇ ਦਰਬਾਰ ਸਾਹਿਬ ਦੂਜੀ ਵਾਰ ਦਾਖਲ ਹੋਇਆ। ਤੇ ਸੋ ਉਹਨੇ, ਔਰ ਇਹ ਹੋ ਸਕਦਾ ਪਹਿਲੇ ਕੁਝ ਦਿਨਾਂ ਤੋਂ ਹੀ ਉੱਥੇ ਹੋਏ, ਉਹਨੇ ਸਾਰਾ ਦੇਖਿਆ ਵੀ ਕਦੋਂ ਕੌਣ ਨਹੀਂ ਹੈ। ਕਿਉਂਕਿ ਮੈਂ ਦੇਖਿਆ ਵੀ ਟਾਸਕ ਫੋਰਸ ਉਹ ਤਾਂ ਵਿਚਾਰੇ ਗ੍ਰੰਥੀ ਸਿੰਘ ਨੇ ਉੱਠ ਕੇ ਨਾਲ ਲੱਗਦੇ ਜਿਹੜੇ ਰਹਿ ਉਸ ਨੂੰ ਰੋਕਿਆ। ਔਰ ਉਹਦੇ 'ਚ ਧਾਮੀ ਨੇ ਕਿਹਾ, ਐਸਜੀਪੀਸੀ ਪ੍ਰਧਾਨ ਨੇ, ਕਿ ਜਦੋਂ ਉਹਨਾਂ ਨੇ ਹੁਣ ਕਲੋਜ਼ ਡਾਊਨ ਕੀਤਾ ਜਿਹੜਾ ਹਰਮੰਦਰ ਸਾਹਿਬ ਦੇ ਸਰੋਵਰ 'ਚ ਗੁਟਕਾ ਸੁੱਟਿਆ ਗਿਆ, ਉਹ ਵੀ ਉਹਦੀ ਸ਼ਕਲ ਵਰਗਾ ਲੱਗਦਾ ਹੈ। ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਭਾਈ ਇਹ ਕਮਾਂਡੋ ਟ੍ਰੇਨਿੰਗ ਵਾਲਾ ਬੰਦਾ ਸੀ ਔਰ ਜਿਵੇਂ 5 ਤੋਂ 7 ਸੈਕਿੰਡ ਦੇ ਵਿੱਚ ਜਿਹੜਾ ਇਹ ਕੰਮ ਹੈ ਕੋਈ ਹੋਰ ਕਰਨ ਵਾਲਾ। ਹੁਣ ਇਹ ਕਿਵੇਂ ਸਾਜ਼ਿਸ਼ ਹੈ, ਕਿਵੇਂ ਆਰਐਸਐਸ ਔਰ ਉਹਨਾਂ ਦਾ, ਕਿਉਂਕਿ ਹੁਣ ਇਹ ਦੋਨੋਂ ਤਿੰਨੋਂ ਕੇਸ ਜਿਹੜੇ ਨੇ ਉਹਨਾਂ 'ਚ ਆਉਂਦਾ ਹੈ ਕਿ ਇਹਨਾਂ ਦੀਆਂ ਇੱਕੋ ਜਿਹੀਆਂ ਉਮਰਾਂ ਨੇ। ਜਲੰਧਰ ਵਾਲਾ ਵੀ ਜਿਹੜਾ ਕਪੂਰਥਲੇ ਵਾਲਾ, ਇਹ ਵੀ 22-23 ਸਾਲ ਦੀ ਉਮਰ, ਕੋਲ ਕੋਈ ਸ਼ਨਾਖਤੀ ਦਸਤਾਵੇਜ਼ ਨਹੀਂ, ਕੋਈ ਆਈਡੀ ਕਾਰਡ ਨਹੀਂ, ਕੋਈ ਮੋਬਾਈਲ ਫੋਨ ਨਹੀਂ, ਕੋਈ ਕਾਗਜ਼ ਪੱਤਰ ਨਹੀਂ, ਤਿੰਨੋਂ ਹੀ ਪੂਰਬੀਏ, ਕੇਵਲ ਹਿੰਦੀ ਜਾਣਦੇ ਨੇ। ਰੱਜ ਕੇ ਕਟਾਪਾ ਚਾੜਿਆ ਫਿਰ ਵੀ ਪੱਕੇ ਰਹੇ, ਕੋਈ ਪੁਖਤਾ ਬਿਆਨ ਨਹੀਂ। ਜਦ ਕਿ ਪੁਲਿਸ ਇਹਨਾਂ ਨੂੰ ਚੋਰ ਦੱਸ ਰਹੀ ਹੈ ਪਰ ਮਾੜਾ ਮੋਟਾ ਅਪਰਾਧੀ
ਤਾਂ ਝਟਪਟ ਸਭ ਕੁਝ ਉਗਲ ਦਿੰਦਾ ਹੈ। ਬੋਲਣਾ ਦਰਬਾਰ ਸਾਹਿਬ ਵਾਲੇ ਦੋਸ਼ੀ ਦੇ ਫਿੰਗਰ ਹੁਣ ਹਰ ਚੀਜ਼ ਇੰਡੀਆ ਦੇ ਵਿੱਚ ਉਹਨਾਂ ਨੇ ਆਧਾਰ ਕਾਰਡ ਬਣਾਇਆ ਹੋਇਆ ਹੈ। ਬੇਸ਼ੱਕ ਉਹ ਨਹੀਂ ਬੋਲੇ ਮਰੇ ਦੇ ਉਹਨਾਂ ਨੇ ਫਿੰਗਰਪ੍ਰਿੰਟ ਲਏ ਲੇਕਿਨ ਕੋਈ ਆਧਾਰ ਕਾਰਡ ਦਾ ਬੇਸ ਨਹੀਂ ਮਿਲਿਆ ਦੇਖ ਲਓ। ਔਰ ਸੈਕੰਡਲੀ ਇਹ ਹੁੰਦਾ ਹੈ ਕਿ ਮੋਸਟਲੀ ਜਿਹਨੇ ਕਮੀਜ਼ ਪਾਈ ਹੁੰਦੀ ਹੈ ਪੈਂਟ ਪਾਈ ਹੁੰਦੀ ਹੈ ਉਹਦੇ ਪਿੱਛੇ ਲੇਬਲ ਹੁੰਦਾ ਹੈ ਕਿ ਵੀ ਕਿਹੜੇ ਟੇਲਰ ਦੀ ਹੈ ਜਾਂ ਕਿਹੜੇ ਸਟੋਰ ਤੋਂ ਲਈ ਹੈ ਕਿਹੜਾ ਬ੍ਰਾਂਡ ਹੈ ਕੋਈ ਉਹ ਵੀ ਉਹਨਾਂ ਨੇ ਕੁਝ ਨਹੀਂ ਛੱਡਿਆ ਹੋਇਆ ਜੇ ਇਹ ਬਾਕੀਆਂ ਦਾ ਵੀ ਕੋਈ ਡਾਟਾ ਨਾ ਹੋਇਆ ਤੇ ਫਿਰ ਇਵੇਂ ਹੀ ਸਮਝਣਾ ਹੋਏਗਾ ਕਿ ਭਾਈ ਇਹ ਇਵੇਂ ਹੀ ਹੋਏਗਾ। ਔਰ ਇੱਕ ਗੱਲ ਜਿਹੜੀ ਲਖਬੀਰ ਸਿੰਘ ਨੇ ਉਹਨੇ ਸਿੰਘੂ ਬਾਰਡਰ ਦੇ ਉੱਤੇ ਜਿਹੜੀ ਨਿਹੰਗਾਂ ਨੇ ਉਸ ਨੂੰ ਉਹਨੇ ਕਿਹਾ ਸੀ ਕਿ 20 ਬੰਦੇ ਇਸ ਕਿਸਮ ਦੇ ਜਿਹੜੇ ਨੇ ਉਹਨਾਂ ਨੇ ਛੱਡੇ ਹੋਏ ਨੇ ਔਰ ਅਸੀਂ ਸਮਝਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਇਸ ਕਿਸਮ ਦੀਆਂ ਹੋਰ ਘਟਨਾਵਾਂ ਵੀ ਔਰ ਇਸ ਤੋਂ ਵਰਸਟ ਪਾਰਟ ਵੀ ਕਿਉਂਕਿ ਇਹ ਇਕੱਲਾ ਇਹ ਨਹੀਂ ਹੈ ਬਹੁਤਿਆਂ ਨੂੰ ਲੱਗਦਾ ਜੀ ਕਿ ਵੀ ਇਹ ਪੋਲਰਾਈਜ਼ ਕਰਕੇ ਪੰਜਾਬ ਇਲੈਕਸ਼ਨਾਂ ਬੀਜੇਪੀ ਜਿੱਤਣ ਲਈ ਜਾਂ ਇਹ ਵੀ ਇੱਕ ਬਹੁਤ ਛੋਟਾ ਆਈਡੀਅਲ ਹੈ। ਉਹ ਤੁਹਾਡੀ ਆਸਥਾ ਗੁਰੂ ਗ੍ਰੰਥ ਸਾਹਿਬ ਤੋਂ ਤੋੜਨਾ ਚਾਹੁੰਦੇ ਨੇ। ਉਹ ਜਿਨ੍ਹਾਂ ਨੂੰ ਅਸੀਂ ਆਪਣੇ ਕਿਲੇ ਸਮਝਦੇ ਹਾਂ ਜਿਨ੍ਹਾਂ ਤੇ ਸਭ ਤੋਂ ਵੱਡੀ ਸਾਡਾ ਫੇਥ ਹੈ ਗੁਰਦੁਆਰਾ ਸਾਹਿਬਾਨ ਸਾਡੇ ਸਿਦਕ ਦੇ ਉੱਤੇ ਹਮਲਾ ਹੈ ਔਰ ਅਸੀਂ ਦੋ ਅਗਲੇ ਸੈਗਮੈਂਟ ਵੀ ਇਸ ਦੇ ਉੱਤੇ ਹੀ ਕਰਾਂਗੇ ਉਸ ਦੇ ਅੱਡ-ਅੱਡ ਐਸਪੈਕਟਸ ਤੇ ਵਿਚਾਰਾਂਗੇ ਔਰ ਅਸੀਂ ਇਹ ਸਮਝਦੇ ਹਾਂ ਵੀ ਇਹ ਇੱਕ ਕੰਡੈਮਨੇਬਲ ਲਫ਼ਜ਼ ਵੀ ਇਹਦੇ ਲਈ ਕੀ ਹੈ ਕਿਉਂਕਿ ਹੁਣ ਇੱਕ ਜ਼ਰੂਰ ਜਿਹੜਾ ਇਸ ਚੋਂ ਨਿਕਲਿਆ ਕਿ ਜਸਟਿਸ ਸਿੱਖਾਂ ਨੂੰ ਲੈਣਾ ਆ ਗਿਆ ਔਰ ਇਸ ਤੋਂ ਬਿਨਾਂ ਹੋਰ ਕੋਈ ਚਾਰਾ ਵੀ ਨਹੀਂ ਸੀ ਬਚਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹੋਏ ਔਰ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਆਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ। ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਸਟ ਓਕ ਰੋਡ ਸੂਈਟ ਨੰਬਰ 204 ਹਿਊਸਟਨ ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਦੋਵੇਂ ਘਟਨਾਵਾਂ ਦੇ ਦੋਸ਼ੀਆਂ ਨੂੰ ਮੌਕੇ ਤੇ ਸਜ਼ਾ ਜ਼ਾਬਤਾ ਨੂੰ ਮੋਦੀ ਮੀਡੀਆ ਨੂੰ ਲਿੰਚਿੰਗ ਕਿਹਾ ਜਾ ਰਿਹਾ ਹੈ। ਸੋ ਜਦੋਂ ਕਿ ਇਹ ਲਿੰਚਿੰਗ ਨਾ ਹੋ ਕੇ ਅਮਰੀਕਨ ਕਾਨੂੰਨ ਸਟੈਂਡ ਯੂਅਰ ਗਰਾਊਂਡ ਮੁਤਾਬਕ ਨਿਆਂ ਸੰਗਤ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਦੋਵੇਂ ਥਾਵਾਂ ਦੇ ਉੱਤੇ ਜਿਹੜਾ ਸਪੌਂਟੇਨੀਅਸ ਇਨਸਾਫ ਸੀ ਉਹ
ਸੰਗਤਾਂ ਨੇ ਦਿੱਤਾ ਹੈ। ਜੀ ਇਸ ਵੇਲੇ ਸੋਸ਼ਲ ਮੀਡੀਆ, ਹਿੰਦੂਤਵੀ ਚੈਨਲ ਔਰ ਆਪਣੇ ਆਪ ਨੂੰ ਸੈਕੂਲਰ ਔਰ ਲਿਬਰਲ ਕਹਿਣ ਵਾਲੇ ਜਿਹੜੇ 2 ਦਿਨ ਪਹਿਲਾਂ ਤੱਕ ਕਿਸਾਨਾਂ ਦੇ ਗੁਣ ਗਾਉਂਦੇ ਸੀ ਕਿ ਜੀ ਉਹਨਾਂ ਨੇ ਕਿਵੇਂ ਲੰਗਰ ਲਾਏ, ਕਿੰਨੇ ਕਾਈਂਡ, ਕਿੰਨੇ ਦਿਆਲੂ, ਉਹ ਹੁਣ ਸਿੱਖਾਂ ਨੂੰ ਬਰੂਟਲ, ਤਾਲੀਬਾਨੀ ਔਰ ਅਨਸਿਵਲਾਈਜ਼ਡ ਔਰ ਸਟੋਨ ਏਜ ਜਸਟਿਸ ਇਸ ਕਿਸਮ ਦੇ ਲਕਬਾਂ ਨਾਲ ਐਡਰੈਸ ਕਰ ਰਹੇ ਨੇ। ਜੀ ਔਰ ਜਿਨ੍ਹਾਂ ਨੇ ਔਰ ਉਹਨਾਂ ਨੇ ਈਵਨ ਨਿਊਯਾਰਕ ਟਾਈਮਸ ਵਰਗੇ ਅਖਬਾਰ 'ਚ ਵੀ ਔਰ ਇੰਟਰਨੈਸ਼ਨਲ ਮੀਡੀਆ 'ਚ, ਕਿਉਂਕਿ ਸਭ ਦਾ ਨਿਊਜ਼ ਸੋਰਸ ਉੱਥੇ ਜਿੰਨੇ ਵੀ ਬਾਹਰਲਾ ਵੀ ਸਿਸਟਮ ਹੈ ਉਹ ANI ਹੈ, ਔਰ ANI ਜਿਹੜੀ ਹੈ ਉਹ ਉਹਨਾਂ ਦੀ ਇੰਡੀਅਨ RAW ਦੀ ਹੀ ਮੀਡੀਆ ਆਊਟਲੈਟ ਹੈ, ਉਹੀ ਖਬਰਾਂ ਭੇਜਦੇ ਨੇ। ਜੀ ਔਰ ਇਸ ਸਾਰੀ ਘਟਨਾ ਨੂੰ ਇਹ ਕਹਿਣ ਦੀ ਬਜਾਏ ਕਿ 골ਡਨ ਟੈਂਪਲ ਸੈਕਰੀਲੇਜ, ਉਹ 골ਡਨ ਟੈਂਪਲ ਲਿੰਚਿੰਗ ਇਹ ਘਟਨਾ ਨੂੰ ਕਹਿ ਰਹੇ ਨੇ। ਔਰ ਮੈਂ ਇਹ ਵੀ ਦੇਖ ਰਿਹਾ ਸੀ ਕਿ ਜਦੋਂ ਅਸੀਂ 2 ਅੰਗਰੇਜ਼ੀ ਦੇ ਲਫ਼ਜ਼ ਇਸਤੇਮਾਲ ਹੁੰਦੇ ਨੇ ਅਕਸਰ, ਕਿਉਂਕਿ ਬਲੈਸਫਾਮੀ ਲਾਅ ਦੀ ਗੱਲ ਹੁੰਦੀ ਹੈ, ਔਰ ਪੰਜਾਬ ਦੇ ਹੋਮ ਮਿਨਿਸਟਰ ਸੁਖਜਿੰਦਰ ਰੰਧਾਵਾ ਨੇ ਤੇ ਕਿਹਾ ਜੀ ਅਸੀਂ ਪੰਜਾਬ ਅਸੈਂਬਲੀ ਨੇ 2017 ਦਾ ਕਾਨੂੰਨ ਪਾਸ ਕਰਕੇ ਭੇਜਿਆ ਹੋਇਆ ਹੈ, ਗਵਰਨਰ ਨੇ ਵੀ ਦਸਤਖਤ ਕੀਤੇ ਸੀ ਕਿ ਜਿਹੜੇ ਬੇਅਦਬੀ ਦੀਆਂ ਘਟਨਾਵਾਂ ਕਰਨ ਵਾਲੇ ਨੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋਏ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਰਗਾੜੀ ਤੋਂ ਬਾਅਦ ਪੰਜਾਬ ਅਸੈਂਬਲੀ ਨੇ ਪਾਸ ਕੀਤਾ ਹੈ ਕਿ ਕਿਉਂਕਿ ਈਵਨ ਸੁਪਰੀਮ ਕੋਰਟ ਦੇ ਆਪਣੀ ਜਜਮੈਂਟ ਦੇ ਮੁਤਾਬਕ ਗੁਰੂ ਗ੍ਰੰਥ ਸਾਹਿਬ ਦਾ ਰੁਤਬਾ ਇੱਕ ਲਿਵਿੰਗ ਗੁਰੂ ਵਾਲਾ ਹੈ, ਇਸ ਲਈ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੂੰ ਉਵੇਂ ਹੀ ਸਜ਼ਾ ਹੋਏ ਜਿਵੇਂ ਕਿ ਕਿਸੇ ਇੰਡੀਵਿਜੂਅਲ ਦਾ ਮਰਡਰ ਜਾਂ ਉਸ ਦਾ ਜਿਹੜਾ ਹੈ ਕੁਝ ਉਹਦੇ ਜਿਹੜੀ ਸ਼ਾਨ ਦੇ ਖਿਲਾਫ ਹੁੰਦਾ ਹੈ। ਔਰ ਉਹਦੇ 'ਚ ਸੈਂਟਰ ਨੇ ਕਿਹਾ ਜੀ ਨਹੀਂ ਇੰਡੀਆ ਤਾਂ ਇੱਕ ਸੈਕੂਲਰ, ਔਰ ਉਹ ਲਾਅ 'ਚ ਗੁਰੂ ਗ੍ਰੰਥ ਸਾਹਿਬ ਦਾ ਹੀ ਜ਼ਿਕਰ ਸੀ ਜਿਹੜਾ ਪਹਿਲਾਂ ਉਹਨਾਂ ਨੇ ਭੇਜਿਆ। ਉਹਨਾਂ ਨੇ ਕਿਹਾ ਜੀ ਨਹੀਂ ਇਹ ਤਾਂ ਫਿਰ ਅਸੀਂ ਸੈਕੂਲਰ ਮੁਲਕ ਹੈ, ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ, ਅਸੀਂ ਇੱਕ ਧਰਮ ਦੇ ਲਈ ਨਹੀਂ ਬਣਾ ਸਕਦੇ। ਫਿਰ ਪੰਜਾਬ ਅਸੈਂਬਲੀ ਨੇ ਉਸੇ ਹੀ ਕਾਨੂੰਨ ਨੂੰ ਦੇ ਵਿੱਚ ਅਮੈਂਡਮੈਂਟ ਦਾਖਲ ਕਰਦੇ ਆ ਗੁਰੂ ਗ੍ਰੰਥ ਸਾਹਿਬ, ਰਾਮਾਇਣ, ਮਹਾਭਾਰਤ, ਕੁਰਾਨ ਸ਼ਰੀਫ ਔਰ ਬਾਈਬਲ ਇਹ ਵੀ ਦਾਖਲ ਕੀਤੇ ਕਿ ਭਾਈ ਜਿਹੜਾ ਵੀ, ਕਿਉਂਕਿ ਲਾਅ ਐਂਡ ਆਰਡਰ ਸਟੇਟ ਦਾ ਕੰਮ ਹੈ ਕਿ ਵੀ ਜਿਹੜਾ ਵੀ ਇਹਨਾਂ ਧਰਮ ਗ੍ਰੰਥਾਂ ਦੀ ਬੇਹੁਰਮਤੀ ਕਰੇਗਾ ਉਸ ਨੂੰ ਮੌਤ ਦੀ, ਹੁਣ ਕਿਉਂਕਿ 295A ਔਰ 295 ਦੇ ਥੱਲੇ ਮੈਕਸਿਮਮ ਸਜ਼ਾ 2 ਤੋਂ 3 ਸਾਲ ਦੀ ਹੈ, ਔਰ ਉਹ ਵੀ ਸਾਬਤ ਕਰਨਾ ਜਿਹੜਾ ਹੈ ਉਹਦੇ 'ਚ ਔਖਾ ਹੁੰਦਾ ਹੈ ਔਰ ਉਹ ਨਿਕਲ ਜਾਂਦਾ ਜਿਵੇਂ ਦਿਮਾਗੀ ਤੌਰ ਤੇ ਬਿਮਾਰ ਦੇ ਥੱਲੇ। ਲੇਕਿਨ ਹੁਣ ਇਸ ਔਰ ਇਹਨੂੰ ਪੰਜਾਬ ਦੇ ਗਵਰਨਰ ਨੇ ਸਾਈਨ ਵੀ ਕਰ ਦਿੱਤੇ, ਦਿੱਲੀ 'ਚ ਪਿਆ ਔਰ ਪਿਛਲੇ 4-5 ਸਾਲ ਤੋਂ ਉਹਦੇ ਤੇ 4 ਸਾਲ ਤੋਂ ਲਗਭਗ ਕੋਈ ਕਾਰਵਾਈ ਨਹੀਂ ਹੈ। ਲੇਕਿਨ ਇਸ ਸਾਰੇ ਦੇ ਚੱਲਦਿਆਂ ਕਿਉਂਕਿ ਮੈਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਵੀ ਲਿੰਚਿੰਗ ਤਾਂ ਆਮ ਤੌਰ ਤੇ ਜਦੋਂ ਅਮਰੀਕਾ ਦੇ ਹਵਾਲੇ ਨਾਲ ਇਹ ਗੱਲ ਹੁੰਦਾ ਇੱਕ ਮਾੜਾ ਲਫ਼ਜ਼ ਹੈ, ਕਿਉਂਕਿ ਇੱਕ ਜ਼ਮਾਨਾ ਸੀ ਕਿ ਗੋਰੇ ਨਸਲ ਦੇ ਲੋਕ ਕਾਲਿਆਂ ਨੂੰ ਉਹਨਾਂ ਦੇ ਕਿਸੇ ਵੀ ਵਜ੍ਹਾ ਜਾਂ ਨਾ ਵਜ੍ਹਾ ਕਰਕੇ ਕੁੱਟ-ਕੁੱਟ ਕੇ ਮਾਰ ਦਿੰਦੇ ਸੀ, ਉਸ ਦੀ ਜਿਹੜੀ ਲਾਸ਼ ਆ ਉਹ ਟੰਗ ਦਿੰਦੇ ਸੀ। ਇਸ ਲਈ ਜਦੋਂ ਸੈਗਰੀਗੇਸ਼ਨ ਮੁੱਕੀ, ਜਿਹੜਾ ਸਲੇਵਰੀ ਦੇ ਤੋਂ ਬਾਅਦ ਵੀ ਲਿੰਚਿੰਗ ਜਾਰੀ ਸੀ 1960 ਤੱਕ, ਫਿਰ ਲਿੰਚਿੰਗ ਦੇ ਲਾਅ ਖਤਮ ਹੋਏ। ਇਸ ਲਈ ਭੀੜ ਵੱਲੋਂ ਕਿਸੇ ਮੁੱਦੇ ਤੇ ਕੁੱਟ-ਕੁੱਟ ਕੇ ਮਾਰਨ ਦੇ ਲਈ ਕਾਮਨਲੀ ਇਹ ਲਿੰਚਿੰਗ ਲਫ਼ਜ਼ ਦਾ ਇਸਤੇਮਾਲ ਜਿਹੜਾ ਹੋਣਾ ਸ਼ੁਰੂ ਹੋਇਆ। ਪਰ ਅਮਰੀਕਾ ਦੇ ਵਿੱਚ ਇਸ ਗੱਲ ਦਾ ਧਿਆਨ ਰਹੇ ਕਿਉਂਕਿ ਅਸੀਂ ਪਹਿਲਾਂ ਤਾਂ ਇੱਕ ਕਾਮਨ ਮੈਨ ਦੇ ਐਂਗਲ ਤੋਂ ਲਿੰਚਿੰਗ ਔਰ ਟੈਰਰਿਸਟ ਅਟੈਕ ਕੀ ਹੈ ਜਾਂ ਉਹ ਮੈਂ ਗੱਲ ਕਰਾਂਗਾ, ਪਰ ਅੰਗਰੇਜ਼ੀ ਦੇ ਇਹਨਾਂ ਦੋਨਾਂ ਲਫ਼ਜ਼ਾਂ 'ਚ ਜਿਹੜਾ ਫਰਕ ਨਜ਼ਰ ਆਇਆ ਕਿ ਇੱਕ ਲਫ਼ਜ਼ ਜਿਹੜਾ ਉਹ ਬਲੈਸਫੇਮੀ ਹੈ। ਬਲੈਸਫੇਮੀ ਹੈ ਜਦੋਂ ਤੁਸੀਂ ਕਿਸੇ ਦੇ ਧਾਰਮਿਕ ਜਜ਼ਬਾਤਾਂ ਦਾ ਮਜ਼ਾਕ ਉਡਾਉਂਦੇ ਹੋ, ਲਿਖਤ ਰਾਹੀਂ, ਬੋਲਣ ਰਾਹੀਂ, ਕਾਰਟੂਨ ਰਾਹੀਂ, ਕਿਸੇ ਹੋਰ ਤਰੀਕੇ ਰਾਹੀਂ ਜਿਹਦੇ 'ਚ ਕਿ ਤੁਸੀਂ ਉਹਨਾਂ ਦੇ ਮਜ਼ਹਬੀ ਜਜ਼ਬਾਤ ਨੂੰ ਹਰਟ ਕਰਦੇ ਹੋ, ਉਹ ਬਲੈਸਫੇਮੀ ਦੇ ਥੱਲੇ ਆਉਂਦਾ ਹੈ ਔਰ ਇਹ ਐਂਟਾਈ ਬਲੈਸਫੇਮੀ ਲਾਅ ਇਸ ਦੇ ਉੱਤੇ ਹੁੰਦੇ ਨੇ। ਸੈਕਰੀਲੇਜ ਇੱਕ ਸਟੈਪ ਅੱਗੇ ਚਲਾ ਜਾਂਦਾ ਹੈ ਜਿਹਦੇ 'ਚ ਕਿ ਤੁਸੀਂ ਫਿਜ਼ੀਕਲੀ ਜਿਹੜਾ ਹੈ ਉਸ ਧਰਮ ਦੇ ਮੰਨਣ ਵਾਲਿਆਂ ਦਾ ਨੁਕਸਾਨ ਕਰਦੇ ਹੋ, ਉਹਨਾਂ ਦੇ ਜਜ਼ਬਿਆਂ ਨੂੰ ਹਰਟ ਕਰਦੇ ਹੋ, ਉਹਨਾਂ ਦੇ ਗ੍ਰੰਥਾਂ ਦੀ ਬੇਹਰਮਤੀ ਹੈ ਜਾਂ ਉਹਨਾਂ ਦੇ ਚਰਚ ਮਜ਼ਹਬੀ ਥਾਵਾਂ ਜਾਂ ਕਿਸੇ ਨੂੰ ਅੱਗ ਲਾਣਾ ਹੈ, ਜਿਹੜਾ ਫਿਜ਼ੀਕਲ ਡੈਮੇਜ ਕਰਨਾ ਹੈ, ਉਹ ਸੈਕਰੀਲੇਜ ਦੇ ਥੱਲੇ ਆਉਂਦਾ ਹੈ। ਹੁਣ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ
ਉਹ ਤਾਂ ਈਵਨ ਜੇ ਅਸੀਂ ਇਹਨਾਂ ਦੇ ਆਪਣੇ ਸੁਪਰੀਮ ਕੋਰਟ ਦੇ ਫੈਸਲੇ ਦਾ ਹਵਾਲਾ ਦਿੱਤਾ ਹੈ ਕਿ ਉਹ ਐਟਰਨਲ ਗੁਰੂ ਦੇ ਤੌਰ ਤੇ, ਲਿਵਿੰਗ ਗੁਰੂ ਦੇ ਤੌਰ ਤੇ ਜਿਹੜਾ ਸੁਪਰੀਮ ਕੋਰਟ ਇਸ ਦੇ ਲਈ ਔਰ ਸਿੱਖਾਂ ਦੇ ਲਈ ਕਹਿੰਦਾ ਸੁਪਰੀਮ ਕੋਰਟ ਜਾਂ ਨਾ ਕਹਿੰਦਾ, ਪਰ ਕਿਉਂਕਿ ਅਸੀਂ ਕਾਨੂੰਨੀ ਲੈਂਗੁਏਜ ਗੱਲ ਕਰ ਰਹੇ ਹਾਂ ਔਰ ਵੀਰ ਕਵਲਦੀਪ ਸਿੰਘ ਹੋਰਾਂ ਨੇ ਲਿੰਚਿੰਗ ਔਰ ਟੈਰਰਿਸਟ ਅਟੈਕ ਦੋ ਲਫ਼ਜ਼ਾਂ ਨੂੰ ਡਿਫਾਈਨ ਕੀਤਾ ਹੈ, ਜਿਹੜਾ ਮੈਨੂੰ ਲੱਗਿਆ ਕਿ ਸਾਡੇ ਦਰਸ਼ਕਾਂ ਦੇ ਲਈ ਆਮ ਜ਼ਬਾਨ ਦੇ ਵਿੱਚ ਹੈ। ਲਿੰਚਿੰਗ ਕੀ ਹੈ? when you go out to a public place or probably to someone else's place or property and kill someone just because someone doesn't confine within boundaries of your faith, beliefs or ideology, you are committing heinous crime of lynching and also the gross violation of human rights। ਕਿ ਜੇ ਤੁਸੀਂ ਬਾਹਰ ਜਾਂਦੇ ਹੋ ਪਬਲਿਕ ਥਾਂ ਤੇ ਜਾਂ ਕਿਸੇ ਹੋਰ ਦੀ ਪ੍ਰਾਪਰਟੀ ਜਾਂ ਉਹਦੀ ਥਾਂ ਤੇ ਔਰ ਕਿਸੇ ਨੂੰ ਮਾਰਦੇ ਹੋ, ਕਿਉਂਕਿ ਇਸ ਵਜ੍ਹਾ ਕਰਕੇ ਕਿ ਉਸ ਜਿਹਨੂੰ ਤੁਸੀਂ ਮਾਰ ਰਹੇ ਹੋ ਉਹਦੇ ਨਾਲ ਤੁਹਾਡਾ ਮਜ਼ਹਬੀ ਫੇਥ ਨਹੀਂ ਮਿਲਦਾ ਜਾਂ ਤੁਹਾਡੇ ਵਿਸ਼ਵਾਸ ਨਹੀਂ ਮਿਲਦੇ ਜਾਂ ਤੁਹਾਡੀ ਵਿਚਾਰਧਾਰਾ ਨਹੀਂ ਮਿਲਦੀ, ਇਹ ਲਿੰਚਿੰਗ ਹੈ ਜਿਹਨੂੰ ਕਿ ਇਨਸਾਨੀ ਹਕੂਕਾਂ ਦੇ ਖਿਲਾਫ ਬੜਾ ਜਿਹੜਾ ਹੀਨਸ ਕ੍ਰਾਈਮ ਇੱਕ ਗੁਨਾਹ ਮੰਨਿਆ ਜਾਂਦਾ ਹੈ। ਹੁਣ ਦੂਸਰਾ ਇਹਦਾ ਪੱਖ ਕੀ ਹੈ? ਟੈਰਰਿਸਟ ਅਟੈਕ ਕੀ ਹੈ? ਜਦੋਂ ਤੁਹਾਨੂੰ ਰਾਈਟ ਟੂ ਡਿਫੈਂਡ, ਔਰ ਮੈਂ ਜ਼ਿਕਰ ਕਰਾਂਗਾ ਕਿ ਕਿਵੇਂ ਅਮਰੀਕਾ ਦੀਆਂ 37 ਸਟੇਟਾਂ ਦੇ ਵਿੱਚ ਇਹ ਕਾਨੂੰਨ ਜਿਹੜਾ ਸਭ ਤੋਂ ਪਹਿਲਾਂ ਫਲੋਰੀਡਾ ਦੇ ਵਿੱਚ ਉਹਨਾਂ ਨੇ ਪਾਸ ਕੀਤਾ ਸੀ 2005 ਚ, ਫਿਰ ਬਾਕੀ ਸਟੇਟਾਂ ਨੇ ਅਡਾਪਟ ਕੀਤਾ ਔਰ ਉਹ ਸਟੈਂਡ ਯੋਰ ਗਰਾਊਂਡ ਲਾਅ। ਔਰ ਇਹ ਜਿਹੜਾ ਡਿਫੈਂਸ ਹੈ ਜੋ ਸੰਗਤ ਨੇ ਫੈਸਲਾ ਲਿਆ, ਇਹ ਸਟੈਂਡ ਯੋਰ ਗਰਾਊਂਡ ਲਾਅ ਦੇ ਵੈਲ ਵਿਦਨ ਦਾ ਐਂਬਿਟ ਆਉਂਦਾ। ਇਹਦੀ ਸਪਿਰਿਟ ਇਹ ਹੈ, when you are practicing your faith and ideology at your own place or sovereign place of worship and someone attacks, provoke or commit acts of disruption, abuse, harm or damage, and you try to defend or prevent, so capture or restrain the perpetrators, and in that attempt the perpetrator dies, it is an attack, it's an act of valor of stopping a terrorist attack and is widely accepted human right to defend yourself। ਇਹ ਹੈ ਰਾਈਟ ਟੂ ਡਿਫੈਂਸ ਜਾਂ ਜਿਹਨੂੰ ਸਟੈਂਡ ਯੋਰ ਗਰਾਊਂਡ ਲਾਅ ਦੀ ਸਪਿਰਿਟ ਹੈ ਕਿ ਜਦੋਂ ਤੁਸੀਂ ਆਪਣਾ ਫੇਥ, ਆਪਣਾ ਮਜ਼ਹਬ ਜਾਂ ਆਪਣੀ ਵਿਚਾਰਧਾਰਾ ਨੂੰ ਪ੍ਰੈਕਟਿਸ ਕਰ ਰਹੇ ਹੋ ਤਾਂ ਆਪਣੀ ਥਾਂ ਦੇ ਉੱਤੇ, ਆਪਣਾ ਘਰ ਹੈ ਜਾਂ ਤੁਹਾਡਾ ਪਲੇਸ ਆਫ ਵਰਸ਼ਿਪ ਹੈ, ਕੋਈ ਤੁਹਾਡੇ ਤੇ ਹਮਲਾ ਕਰਦਾ ਹੈ ਜਾਂ ਤੁਹਾਨੂੰ ਡਿਸਰਪਟ ਕਰਦਾ ਹੈ ਜਾਂ ਤੁਹਾਡੇ ਧਾਰਮਿਕ ਵਿਸ਼ਵਾਸ ਵਾਲੇ ਚੀਜ਼ ਨੂੰ ਡੈਮੇਜ ਕਰਦਾ ਹੈ ਔਰ ਤੁਸੀਂ ਉਹਨੂੰ ਆਪਣੇ ਆਪ ਨੂੰ, ਆਪਣੇ ਫੇਥ ਨੂੰ ਪ੍ਰੀਵੈਂਟ ਕਰਨ ਦੇ ਲਈ ਉਹਨੂੰ ਫੜਦੇ ਹੋ ਜਾਂ ਉਸ ਦਾ ਜਿਹੜਾ ਜਵਾਬ ਦਿੰਦੇ ਹੋ ਔਰ ਉਹ ਮਰ ਜਾਂਦਾ ਉਸ ਐਕਟ ਦੇ ਵਿੱਚ, ਤੇ ਇਹ ਜਿਹੜਾ ਹੈ ਇਹ ਟੈਰਰਿਸਟ ਅਟੈਕ ਦੇ ਤੌਰ ਤੇ ਕਿ ਉਹਦੇ ਵੱਲੋਂ ਇਹ ਦਹਿਸ਼ਤਗਰਦੀ ਦਾ ਹਮਲਾ ਸੀ ਔਰ ਤੁਹਾਡੇ ਲਈ ਇਹ ਹਿਊਮਨ ਰਾਈਟ ਹੈ ਕਿ ਤੁਸੀਂ ਆਪਣੇ ਆਪ ਨੂੰ ਡਿਫੈਂਡ ਕੀਤਾ। ਔਰ ਇਹ ਗੱਲ ਹੁਣ ਜਿਹੜੀ, ਕਿਉਂਕਿ ਜੇ ਅਸੀਂ ਅਥਾਰਟੇਟਿਵਲੀ ਦੇਖੀਏ, ਚੰਗੀ ਗੱਲ ਇਹ ਸੀ ਕਿ ਜਥੇਦਾਰ ਅਕਾਲ ਤਖਤ ਐਕਟਿੰਗ ਸ਼੍ਰੋਮਣੀ ਕਮੇਟੀ ਪ੍ਰਧਾਨ ਔਰ ਸ਼੍ਰੋਮਣੀ ਕਮੇਟੀ ਦੇ ਸੈਕਟਰੀ ਕਰਨੈਲ ਸਿੰਘ ਪੰਜੋਲੀ, ਜਿਹੜੀ ਨਵੀਂ ਟੀਮ ਅਜੇ ਕੁਝ ਹਫ਼ਤੇ ਪਹਿਲਾਂ ਹੀ ਬਣੀ ਹੈ, ਉਹਨਾਂ ਨੇ ਇਹਨੂੰ ਬਿਲਕੁਲ ਡਿਫੈਂਡ ਕੀਤਾ ਔਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਸੱਚਖੰਡ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਬੇਅਦਬੀ ਕਰਨ ਵਾਲੇ ਪਾਪੀ ਨੂੰ ਸੋਧਣ ਤੋਂ ਬਾਅਦ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਹੁਣ ਇਹ ਪਤਾ ਨਹੀਂ ਲੱਗਣਾ ਕਿ ਇਹਨਾਂ ਲੋਕਾਂ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰਦੀਆਂ ਨੇ। ਇਹਨਾਂ ਕਈਆਂ ਦਾ ਸੀ ਕਿ ਜੀ ਉਹਨੂੰ ਰੱਖਦੇ ਫਿਰ ਉਹ ਚੋਂ ਕਢਾਉਂਦੇ ਕੀ ਹੈ। ਉਹਨਾਂ ਨੇ ਕਿਹਾ ਜੀ ਮੈਂ ਸਾਰੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਜੱਲਾ ਤੇ ਪਿੰਡ ਤਰਖਾਣ ਮਾਜਰਾ ਵਿੱਚ ਇੱਕ ਦੋਸ਼ੀ ਨੇ ਗੁਰੂ ਸਾਹਿਬ ਦੇ ਅੰਗ ਪਾੜ ਦਿੱਤੇ। ਦੋਸ਼ੀ ਨੂੰ ਮੌਕੇ ਤੇ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਪਟਿਆਲੇ ਜ਼ਿਲ੍ਹੇ ਦੇ ਪਿੰਡ ਦਿੱਤੂਪੁਰ ਵਿੱਚ ਇੱਕ ਦੋਸ਼ੀ ਨੂੰ ਮੌਕੇ ਤੇ ਫੜ ਕੇ ਪੁਲਿਸ ਹਵਾਲੇ ਕੀਤਾ ਗਿਆ। ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਇੱਕ ਦੋਸ਼ੀ ਨੇ ਬੇਅਦਬੀ ਕੀਤੀ, ਉਸ ਨੂੰ ਵੀ ਮੌਕੇ ਤੇ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਨੇ ਸਾਰੇ ਦੋਸ਼ੀਆਂ ਬਾਰੇ ਇੱਕੋ ਜਵਾਬ ਦਿੱਤਾ ਹੈ ਕਿ ਇਹ ਦਿਮਾਗੀ ਤੌਰ ਤੇ ਅਪਸੈਟ ਹਨ। ਇਹ ਬੰਦੇ ਅਜੇ ਵੀ ਪੁਲਿਸ ਕਸਟਡੀ 'ਚ ਹਨ ਤੇ ਜਿਨ੍ਹਾਂ ਨੂੰ ਇਸ ਦੋਸ਼ੀ ਦੇ ਸੋਧੇ ਜਾਣ ਦਾ ਬੜਾ ਦੁੱਖ ਹੈ ਤੇ ਪੜਤਾਲ ਕਰਵਾਉਣ ਦੀ ਬੜੀ ਚਿੰਤਾ ਹੈ, ਉਹ ਬੇਅਦਬੀ ਦੀਆਂ ਪਹਿਲੀਆਂ ਘਟਨਾਵਾਂ ਵਿੱਚ ਫੜੇ ਗਏ ਦੋਸ਼ੀਆਂ ਬਾਰੇ ਪੁਲਿਸ ਤੋਂ ਪੁੱਛ ਪੜਤਾਲ ਕਰਵਾ ਕੇ ਪੰਥ ਸਾਹਮਣੇ ਰੱਖ ਦੇਣ ਕਿ ਇਹਨਾਂ ਬੰਦਿਆਂ ਪਿੱਛੇ ਕੌਣ ਤਾਕਤਾਂ ਕੰਮ ਕਰਦੀਆਂ। ਜਦੋਂ ਪੁਲਿਸ ਅਤੇ ਅਦਾਲਤਾਂ ਇਨਸਾਫ ਹੀ ਨਾ ਦੇਣ ਤਾਂ ਕੁਦਰਤੀ ਹੈ ਕਿ ਪਾਪੀਆਂ ਨੂੰ ਪੰਥ
ਅਤੇ ਸ਼ਰਧਾਲੂਆਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈਂਦਾ। ਹੋਣਾ ਹੀ ਪਵੇਗਾ। ਉਂਝ ਵੀ ਇਹ ਪੰਥਕ ਰਵਾਇਤ ਹੈ ਕਿ ਗੁਰੂ ਪਾਤਸ਼ਾਹ ਦੀ ਬੇਅਦਬੀ ਕਰਨ ਵਾਲਿਆਂ ਨੂੰ ਮੌਕੇ ਉੱਤੇ ਹੀ ਸੋਧਾ ਲਾਇਆ ਜਾਏ, ਐਵੇਂ ਨਾ ਤੜਫੀ ਜਾਓ। ਬਿਲਕੁਲ ਕਰਨੈਲ ਸਿੰਘ ਪੰਜੋਲੀ ਜਨਰਲ ਸਕੱਤਰ। ਮੈਂ ਸਮਝਦਾ Yeah. ਕਿ ਇਹ ਫਰਮ ਰਿਸਪਾਂਸ ਹੈ ਜੀ। ਔਰ ਇਸ ਦੇ ਨਾਲ ਜਿਹੜਾ ਸਾਨੂੰ, ਕਿਉਂਕਿ ਬਹੁਤ ਸਾਰੀਆਂ ਲਿਖਤਾਂ ਵੀ ਸਾਡੇ ਵਿਊਅਰਸ ਦੀਆਂ ਇਹਦੇ ਤੇ ਆਈਆਂ ਨੇ ਕਾਨੂੰਨੀ ਐਸਪੈਕਟ ਦੇ ਉੱਤੇ ਵੀ, ਜੀ ਉਹ ਅਸੀਂ ਅਗਲੇ ਸੈਗਮੈਂਟ 'ਚ ਡਿਸਕਸ ਕਰਾਂਗੇ। ਪਰ ਜਿਹੜੇ ਸਟੈਂਡ ਯੋਰ ਗਰਾਊਂਡ ਲਾਅ ਜਿਹੜਾ ਹੈ ਫਲੋਰੀਡਾ ਨੇ ਪਾਸ ਕੀਤਾ ਹੈ ਜਿਹੜਾ 2005 ਦੇ ਵਿੱਚ, ਜੀ। ਉਹਦੀ ਸਪਿਰਿਟ ਇਹ ਹੈ, they allow people to respond to threats of death, seriously body injury, rape and some other serious crimes with deadly force। ਇਹ ਉਸ ਦੀ ਸਪਿਰਿਟ। ਔਰ ਇਹਨੂੰ ਇੱਕ ਲਾਅ ਪ੍ਰੋਫੈਸਰ ਵੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਲਾਸ ਐਂਜਲਸ ਦੇ ਨੇ, ਮਿਸਟਰ ਯੂਜੀਨ ਵੁਲੌਕ, ਉਹਨਾਂ ਨੇ ਵੀ ਇਵੇਂ ਇੰਟਰਪ੍ਰੀਟ ਕੀਤਾ ਹੈ। ਔਰ ਇਸ ਸਾਰੇ ਦੇ ਉੱਤੇ ਸਟੈਂਡ ਯੋਰ ਗਰਾਊਂਡ ਲਾਜ਼ ਅਲਾਉ ਪੀਪਲ to respond to threats or force without fear of criminal prosecution in any place where a person has the right to be। ਕਿ ਵੀ ਇਹ ਲਾਅ ਤੁਹਾਨੂੰ ਰਾਈਟ ਟੂ ਸਟੈਂਡ ਯੋਰ ਗਰਾਊਂਡ ਦਿੰਦਾ ਹੈ ਕਿ ਤੁਸੀਂ ਬਿਨਾਂ ਡਰ ਤੋਂ, ਜਿੱਥੇ ਤੁਹਾਨੂੰ ਲੱਗਦਾ ਹੈ ਵੀ ਤੁਹਾਡੇ ਤੇ ਹਮ ਆਪਣੇ ਆਪ ਨੂੰ ਡਿਫੈਂਡ ਕਰਦੇ ਆ, ਆਪਣੇ ਮਜ਼ਹਬ ਨੂੰ, ਆਪਣੀ ਥਾਂ ਨੂੰ, ਜੇ ਜੀ। ਕੁਝ ਵੀ ਤੁਹਾਡੇ ਤੇ ਕੋਈ ਮੁਕੱਦਮਾ ਨਹੀਂ ਚੱਲੇਗਾ। ਬਿਲਕੁਲ। They allow people to respond to threats of death, serious bodily injury, rape and some other serious crimes in deadly force। ਇਹ ਸਾਰੇ ਦੇ ਥੱਲੇ। ਔਰ ਇਸ ਦੇ ਨਾਲ ਜਿਵੇਂ ਸਾਡੇ ਵੀਰ ਸਰ ਰਾਜਵੀਰ ਸਿੰਘ ਸੰਧੂ ਹੋਰਾਂ ਨੇ ਸਾਨੂੰ ਲਿਖਿਆ ਕਿ this incident must be presented in context of Kisan Andolan, Modi and BJP's humiliating defeat at the hands of Sikhs is the impetus for this crime। BJP government is directly responsible through its agencies and its goons like Ajit Doval for training and sending such criminal elements to desecrate Sikh holy places and Guru Granth Sahib। Their aim is to punish and malign the Sikhs just as the previous government did in the past and no doubt will continue to do so in the future। और उन्होंने कहा कि भाई ये सिख जड़े ने इंडियन आर्मी च भी रियलाइज कर लैन कि हिंदू तवीज जड़े ने ਉਹ ਉਹਨਾਂ ਨੂੰ ਵਰਤ ਰਹੇ ਨੇ ਆਪਣੇ ਇਹਨਾਂ ਹੀਨਸ ਕ੍ਰਾਈਮਸ ਦੇ ਲਈ। ਔਰ ਉਹਨਾਂ ਨੇ ਕਿਹਾ ਵੀ ਆਲਰੇਡੀ 37 ਸਟੇਟਾਂ 'ਚ ਲਾਅ ਹੈਗਾ ਸਟੈਂਡ ਯੋਰ ਗਰਾਊਂਡ, ਔਰ ਇਸ ਤੋਂ ਬਿਨਾਂ ਜਿਹੜਾ ਹੈ ਇਹ ਸਾਡਾ ਹੱਕ ਬਣਦਾ ਹੈ ਡਿਫੈਂਡ ਕਰਨ ਦਾ। ਔਰ ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ, ਉਹਨਾਂ ਨੇ ਵੀ ਰਿਸਰਚ ਇਹਦੇ ਉੱਤੇ ਕੀਤੀ ਨਿਊਯਾਰਕ ਦੇ ਵਿੱਚ। ਇਹ ਜਿਹੜਾ ਸਟੈਂਡ ਯੋਰ ਗਰਾਊਂਡ ਲਾਅ ਦੀ ਥਾਂ ਤੇ ਕੈਸਲ ਡਾਕਟਰੀਨ ਹੈ, ਕਿਉਂਕਿ ਜਿਹਨੂੰ ਕਹਿੰਦੇ ਨੇ ਨੀ ਜਰਕ ਲਿਬਰਲ ਸਟੇਟ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ the right of self-defense is very much part of US Bill of Rights। Even the New York self-defense law states as below। ਜਿਹੜਾ ਨਿਊਯਾਰਕ ਦਾ state defense law ਹੈ, the Castle Doctrine। New York is not a stand your ground state, but the state does follow a similar doctrine called the Castle Doctrine, which allows individuals to use deadly force to defend their homes against intruders। deadly force ਦਾ ਮਤਲਬ ਹੈ ਕਿ ਭਾਵੇਂ ਜਿੰਨੇ ਆਣ ਤੁਹਾਡੇ ਘਰ ਤੇ, ਤੁਹਾਡੇ ਗੁਰਦੁਆਰੇ ਤੇ, ਤੁਹਾਡੀ ਥਾਂ ਦੇ ਉੱਤੇ, ਉਹ ਸਾਰੇ ਮਾਰ ਦਿਓ, ਕੋਈ ਪ੍ਰੋਸੀਕਿਊਸ਼ਨ ਨਹੀਂ ਹੋਏਗੀ। The key distinction between stand your ground and castle doctrine is that castle doctrine designates this justification for people in their homes। The rationale is that your home is your castle or safe refuge, and that you should not have to run away from your home when defending it against invaders। To hell with those who are now making hues and cries over the killings। Why don't you raise your voice against the oppressors, forcing one deliver the justice his own way? Hindu shaitanis, just shut up and mend your own ways। Stop provoking the Sikhs any further। ਇਹ ਵੀਰ ਸੁਖਜਿੰਦਰ ਸਿੰਘ ਰੰਧਾਵਾ ਜੀ ਨੇ ਲਿਖਿਆ। ਔਰ ਅਸੀਂ ਸਮਝਦੇ ਹਾਂ ਕਿ ਵੀ ਬਿਲਕੁਲ ਅਸੀਂ ਵੈਲ ਵਿਦਨ ਦਾ ਐਂਬਿਟ ਹੈ ਬਿਲਕੁਲ ਉਸ ਲਾਅ ਦੇ, ਜਿਹੜਾ ਸਟੈਂਡ ਯੋਰ ਗਰਾਊਂਡ ਹੈ ਜਾਂ ਕੈਸਲ ਲਾਅ ਹੈ। ਔਰ ਵੈਸੇ ਵੀ ਤੁਹਾਨੂੰ ਆਪਣਾ ਗੁਰਦੁਆਰੇ, ਗੁਰਧਾਮ ਔਰ ਆਲਮੋਸਟ 7 ਸਾਲ ਦੇ ਤਜਰਬੇ ਤੋਂ ਬਾਅਦ ਜਿੱਥੇ ਫਿਰ ਕੋਈ ਅਪੀਲ, ਵਕੀਲ, ਦਲੀਲ ਨਾ ਰਹੇ, ਕਾਨੂੰਨ ਦਾ ਰਾਜ ਨਾ ਹੋਏ, ਜਿਹਨਾਂ ਦੇ ਹੱਥ ਤਾਕਤ ਹੈ ਉਹੀ ਜ਼ੁਲਮ ਕਰਨ ਤੇ ਉਤਾਰੂ ਹੋਣ, ਫਿਰ
ਆਪਣ ਹੱਥੀਂ ਆਪਣਾ ਆਪੇ ਹੀ ਕਾਜ ਆਪੇ ਸਵਾਰੀਏ। ਹੀ ਕਾਜ ਸਵਾਰੀਏ। ਸੋ ਜਿਨ੍ਹਾਂ ਨੇ ਇਹ ਕਾਜ ਸਵਾਰਿਆ ਉਹ ਵਧਾਈ ਦੇ ਹੱਕਦਾਰ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਪਿਓ, ਜਦ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725. ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ OIC ਦੇ 57 ਮੈਂਬਰ ਦੇਸ਼ਾਂ ਦਾ ਸਿਖਰ ਸੰਮੇਲਨ ਇਸਲਾਮਾਬਾਦ ਵਿੱਚ ਹੋਇਆ, ਜਿਸ ਵਿੱਚ ਅਮਰੀਕਾ ਸਮੇਤ ਪੱਛਮੀ ਦੇਸ਼ਾਂ ਦੇ ਨੁਮਾਇੰਦਿਆਂ ਨੇ ਵੀ ਸ਼ਮੂਲੀਅਤ ਕੀਤੀ। ਸੋ ਭਾਵੇਂ ਇਹ ਸਮਿਟ ਅਫਗਾਨਿਸਤਾਨ ਸੰਬੰਧੀ ਸੀ, ਪਰ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਉਹਨਾਂ ਵੱਲੋਂ ਆਪਣੀ ਜ਼ਬਰਦਸਤ ਸਪੀਚ ਵਿੱਚ ਕਸ਼ਮੀਰ, ਫਲਸਤੀਨ ਅਤੇ ਜਿਹੜੇ ਇਸਲਾਮੋਫੋਬੀਆ ਦਾ ਮੁੱਦਾ ਵੀ ਉਠਾਇਆ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਅਕਸਰ ਅਫਗਾਨਿਸਤਾਨ ਦੇ ਮੁੱਦੇ ਤੇ ਗੱਲਬਾਤ ਕਰਦੇ ਹਾਂ ਕਿ ਉੱਥੇ ਕਿੰਨਾ ਵੱਡਾ ਹਿਊਮੈਨਿਟੇਰੀਅਨ ਕ੍ਰਾਈਸਿਸ ਖੜਾ ਹੈ ਔਰ ਯੂਨਾਈਟਿਡ ਨੇਸ਼ਨਸ ਦਾ ਫੂਡ ਔਰ ਦੂਸਰਾ ਹਿਊਮੈਨਿਟੇਰੀਅਨ ਏਡ ਪ੍ਰੋਗਰਾਮ ਨੇ ਵੀ ਇਸ ਦੇ ਉੱਤੇ ਆਵਾਜ਼ ਚੁੱਕੀ ਹੈ। ਔਰ ਇਸ ਦਾ ਕਿਤੇ ਨਾ ਕਿਤੇ ਜਦੋਂ ਅਸੀਂ ਦੁਨੀਆ 'ਚ ਦੇਖਦੇ ਹਾਂ ਕਿ ਇਨਸਾਨੀ ਹਕੂਕਾਂ ਦੀਆਂ ਆਰਗੇਨਾਈਜੇਸ਼ਨਸ ਜਾਂ ਹਿਊਮੈਨਿਟੇਰੀਅਨ ਏਡ ਵਾਲੀਆਂ ਆਵਾਜ਼ ਚੁੱਕਦੀਆਂ ਨੇ, ਭਾਵੇਂ ਉਹਦਾ ਸਲੋ ਇਫੈਕਟ ਹੁੰਦਾ ਹੈ ਪਰ ਉਸ ਦਾ ਅਸਰ ਜ਼ਰੂਰ ਹੁੰਦਾ ਹੈ। ਔਰ ਕਿਉਂਕਿ 15 ਅਗਸਤ ਤੋਂ ਲੈ ਕੇ ਜਦੋਂ ਕਿ ਤਾਲਿਬਾਨ ਨੇ ਕਾਬਲ ਦੇ ਉੱਤੇ ਕਬਜ਼ਾ ਕੀਤਾ, ਅਸੀਂ ਦੇਖਦੇ ਹਾਂ ਕਿ ਇਹਨਾਂ 3-4 ਮਹੀਨਿਆਂ 'ਚ ਅਫਗਾਨਿਸਤਾਨ 'ਚ ਕੋਈ ਲਾ ਐਂਡ ਆਰਡਰ ਨਾਲ ਰਿਲੇਟਡ ਤਾਂ ਕੋਈ ਜਿਹੜੀ ਹੈ ਵੱਡੀ ਸਮੱਸਿਆ ਨਹੀਂ ਹੈ। ਰਾਦਰ ਜਿਹੜਾ ਇੱਕ ਫੀਅਰ ਸੀ ਕਿ ਉੱਥੇ ਸਿਵਲ ਵਾਰ ਹੋ ਜਾਏਗੀ, ਪੰਜਸ਼ੀਰ ਵੈਲੀ 'ਚ ਕੀ ਹੋਏਗਾ, ਦੂਸਰਿਆਂ 'ਚ ਕੀ ਹੋਏਗਾ, ਉਸ ਨੂੰ ਉਹਨਾਂ ਨੇ ਠੀਕ ਹੈਂਡਲ ਕੀਤਾ। ਪਰ ਦੂਸਰੇ ਪਾਸੇ ਜੇ ਈਵਨ ਜਿਹੜੀਆਂ ਪਹਿਲੀਆਂ ਹਕੂਮਤਾਂ ਅਸ਼ਰਫ ਗਨੀ ਜਾਂ ਹਾਮਿਦ ਕਰਜ਼ਾਈ ਦੀਆਂ ਵੀ ਰਹੀਆਂ, ਲਗਭਗ $20 ਬਿਲੀਅਨ ਦਾ ਉਹਨਾਂ ਦਾ ਟੋਟਲ ਬਜਟ ਸੀ ਸਾਲ ਦਾ, ਔਰ ਉਹਦੇ ਚੋਂ ਸਿਰਫ ਜਿਹੜਾ ਹੈ ਉਹ 3 ਤੋਂ 4 ਬਿਲੀਅਨ ਹੀ ਲੋਕਲ ਟ੍ਰੇਡ ਜਿਹੜਾ ਵੀ ਉਹਨਾਂ ਦਾ ਥੋੜਾ ਬਹੁਤ ਹੁੰਦਾ ਹੈ ਉਹਦੇ ਰਾਹੀਂ ਜਾਂ ਟੈਕਸਿਸ ਰਾਹੀਂ ਜਨਰੇਟ ਹੁੰਦਾ ਸੀ। ਲਗਭਗ $16 ਬਿਲੀਅਨ 15 ਤੋਂ $16 ਬਿਲੀਅਨ ਉਹ ਫੋਰਨ ਏਡ ਦੇ ਉੱਤੇ ਹੀ ਉਹਨਾਂ ਦੀ ਇਕਨੋਮੀ ਖੜੀ ਸੀ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਉਹ 16 ਬਿਲੀਅਨ ਚੋਂ ਵੱਡੇ ਪੈਮਾਨੇ ਦੇ ਉੱਤੇ ਜਿਹੜਾ ਉਹ ਖੁਰਦ-ਬੁਰਦ ਹੁੰਦਾ ਰਿਹਾ ਔਰ ਲੋਕਾਂ ਤੱਕ ਨਹੀਂ ਪਹੁੰਚਿਆ। ਪਰ ਫਿਰ ਵੀ ਜਿਹੜਾ ਐਜੂਕੇਸ਼ਨ ਸੈਕਟਰ, ਹੈਲਥ ਸੈਕਟਰ, ਜੌਬਸ, ਦੂਸਰਾ ਤੀਸਰਾ ਜਿਹੜਾ ਲੋਕਾਂ ਨੂੰ ਘੱਟੋ ਘੱਟ ਭੁੱਖ ਨੰਗ ਨਾਲ ਮਰਨ ਵਾਲੀ ਹਾਲਤ ਨਹੀਂ ਸੀ ਕਿਉਂਕਿ ਫੋਰਨ ਏਡ ਆ ਰਹੀ ਸੀ। ਜਿਉਂ ਹੀ ਤਾਲਿਬਾਨ ਨੇ ਟੇਕ ਓਵਰ ਕੀਤਾ ਉਹ ਏਡ ਵੀ ਬੰਦ ਕਰ ਦਿੱਤੀ ਔਰ ਜਿਹੜੇ 9 ਜਾਂ 10 ਬਿਲੀਅਨ ਉਹਨਾਂ ਦੇ ਬੈਂਕਿੰਗ ਦੇ ਵਿੱਚ ਪਏ ਹੋਏ ਸੀ ਜਿਹੜੀ ਅਫਗਾਨ ਗਵਰਨਮੈਂਟ ਦੇ, ਉਹਨਾਂ ਨੂੰ ਅਮਰੀਕਾ ਨੇ ਫਰੀਜ਼ ਕਰ ਦਿੱਤਾ। ਸੋ ਜ਼ਾਹਰ ਹੈ ਵੱਡਾ ਕ੍ਰਾਈਸਿਸ ਪੈਦਾ ਹੋਇਆ ਔਰ ਇਸ ਸਾਰੇ ਦੇ ਚੱਲਦੇ ਆ
ਜਿੱਥੇ ਹੌਲੀ ਹੌਲੀ ਇੱਕ ਜਿਹੜੀਆਂ ਏਡ ਆਰਗੇਨਾਈਜੇਸ਼ਨਸ ਨੇ ਆਲਮੋਸਟ ਬੈਗ ਕਰਨ ਵਾਂਗ ਹੀ ਕੀਤਾ। ਉਹਨਾਂ ਨੇ ਕਿਹਾ ਜੀ ਵੀ ਅੱਧੀ ਆਬਾਦੀ ਜਿਹੜੀ ਹੈ ਉਹ ਭੁੱਖ ਪਿਆਸ ਨਾਲ ਮਰ ਜਾਏਗੀ, ਔਰ ਇਹ ਤੁਹਾਡੇ ਲਈ, ਔਰ ਇਹ ਵੀ ਇੱਕ ਫੀਅਰ ਸੀ ਕਿ ਵੀ ਤੁਸੀਂ ਆਲਰੇਡੀ ਉਹਨਾਂ ਨੂੰ ਇਹ ਦੋਸ਼ ਦਿੰਦੇ ਹੋ ਕਿ ਜੀ ਉਹ ਦਹਿਸ਼ਤਗਰਦੀ ਦੀ ਜਿਹੜੀ ਹੈ ਉਹ ਹੇਵਨ ਹੈ, ਸੇਫ ਹੇਵਨ ਬਣਿਆ ਹੋਇਆ, ਤੇ ਜੇ ਉਹਨਾਂ ਨੂੰ ਨਹੀਂ ਵਰਲਡ ਕਮਿਊਨਿਟੀ ਆਪਣੇ ਨਾਲ ਜੋੜੇਗੀ ਤਾਂ ਇਵੈਂਚੁਅਲੀ ਇੱਕ ਹਿੱਸਾ ਭੁੱਖ ਨਾਲ ਮਰੇਗਾ, ਇੱਕ ਦਹਿਸ਼ਤਗਰਦੀ ਦੇ ਖਾਤੇ 'ਚ ਜਾਏਗਾ। ਸੋ ਇਸ ਸਾਰੇ 'ਚ ਮੈਂ ਸਮਝਦਾ ਵੀ ਪਾਕਿਸਤਾਨ ਦਾ ਡਿਪਲੋਮੈਟਿਕ ਐਗਰੈਸਿਵ ਐਫਰਟ ਕਾਫੀ ਕਾਮਯਾਬ ਰਿਹਾ, ਕਿਉਂਕਿ OIC ਜਿਹੜੀ ਕਿ ਆਇਲ ਪ੍ਰੋਡਿਊਸ ਕਰਨ ਵਾਲੀਆਂ ਆਲਮੋਸਟ 57 ਕੰਟਰੀਜ਼, 57 ਮੁਲਕਾਂ ਦੀ ਇਹ ਆਰਗੇਨਾਈਜੇਸ਼ਨ ਹੈ, ਔਰ ਇਹਦੇ ਵੀ ਇੱਕ ਦਿਲਚਸਪ ਪਿਛੋਕੜ ਹੈ ਕਿ OIC ਕਿਵੇਂ ਹੋਂਦ ਦੇ ਵਿੱਚ ਆਇਆ। ਜਿਵੇਂ ਅਸੀਂ ਜੇ ਹਰਿਮੰਦਰ ਸਾਹਿਬ 'ਚ ਵਾਪਰੀ ਬੇਅਦਬੀ ਦੀ ਘਟਨਾ ਦੀ ਗੱਲ ਕਰਦੇ ਤੇ ਇਹੋ ਜਿਹਾ ਹੀ ਮਾਹੌਲ ਕਦੇ ਜਿਹੜਾ ਉਹ ਮੱਕਾ ਕਾਬਾ ਦੇ ਹਵਾਲੇ ਨਾਲ ਵੀ ਸੀ, ਜਦੋਂ ਕਿ ਬਹੁਤ ਸਾਰੇ ਦਹਿਸ਼ਤਗਰਦਾਂ ਨੇ ਜਿਹੜਾ ਉਹ ਟੇਕ ਓਵਰ ਕਰ ਲਿਆ ਸੀ ਮੱਕਾ ਕਾਬਾ ਨੂੰ, ਔਰ ਉਹ ਸਾਰੇ ਤੋਂ ਬਾਅਦ ਇਸ ਕਿਸਮ ਦਾ ਮਾਹੌਲ ਇਹ ਬਣਦਾ ਜਾਂਦਾ ਸੀ ਕਿ ਭਾਈ ਕਿਵੇਂ ਕੀ ਕੀਤਾ ਜਾਏ, ਔਰ ਉਹਦੇ 'ਚ ਉਹਨਾਂ ਦਾ ਜਿਹੜਾ ਮਜ਼ਹਬੀ ਉਲਮਾ ਸੀ ਉਹ ਵੀ ਮਜ਼ਬੂਤ ਹੋਇਆ। ਲੇਕਿਨ ਇਸ ਤੋਂ ਪਹਿਲਾਂ ਜਿਹੜੀ 67 ਦੀ ਵਾਰ ਸੀ, 6 ਰੋਜ਼ਾ ਵਾਰ ਇਜ਼ਰਾਈਲ ਦੀ, ਉਸ ਨੇ ਜਿਵੇਂ ਹਿਊਮਿਲੇਟ ਕੀਤਾ ਇਸਲਾਮਿਕ ਕੰਟਰੀਜ਼ ਨੂੰ, ਇਜਿਪਟ ਵੀ ਔਰ ਦੂਸਰਾ ਵੀ ਕਈ ਕੁਛ ਹੱਥੋਂ ਨਿਕਲਿਆ, ਜਾਰਡਨ ਦੇ ਹੱਥੋਂ ਇਹ ਜੈਰੂਸ਼ਲਮ ਨਿਕਲਿਆ, ਔਰ ਸਿਨਾਈ ਹਾਈਟ ਸੀਰੀਆ ਦੇ, ਔਰ ਇਜਿਪਟ ਦੇ ਹੱਥੋਂ ਜਿਹੜਾ ਗਾਜ਼ਾ ਹੈ ਇਹ ਸਾਰਾ ਨਿਕਲਿਆ। ਔਰ ਉਸ ਤੋਂ ਫੌਰਨ ਬਾਅਦ 2 ਸਾਲ ਬਾਅਦ 2 ਮਹੀਨੇ ਬਾਅਦ ਇਹ ਸਾਰੇ ਤੋਂ ਜਦੋਂ ਇਹ ਸਾਰੀ ਬੇਅਦਬੀ ਦੀ ਘਟਨਾ ਹੁੰਦੀ ਹੈ। ਲੇਕਿਨ ਇਹ ਵੀ ਕਾਬੇ ਵਾਲੀ ਘਟਨਾ ਨੇ ਸਾਊਦੀ ਅਰੇਬੀਆ 'ਚ ਇੱਕ ਮਜ਼ਹਬੀ ਉਲਮਾ ਨੂੰ ਤਾਕਤ ਦਿੱਤੀ। ਪਰ ਜਦੋਂ ਅਸੀਂ 67 ਦੀ ਘਟਨਾ ਤੋਂ ਬਾਅਦ ਦਾ ਜ਼ਿਕਰ ਕਰਦੇ ਹਾਂ ਕਿ ਕਿਵੇਂ ਇੱਕ ਆਸਟ੍ਰੇਲੀਅਨ ਮੂਲ ਦੇ ਕ੍ਰਿਸਚੀਅਨ ਨੇ ਅਲ ਅਕਸਾ ਮੌਸਕ ਦੇ ਵਿੱਚ, ਜਿਹੜੀ ਕਿ ਤੀਸਰੀ ਮੋਸਟ ਰੈਵਰਡ ਜਿਹੜੀ ਹੈ ਥਾਂ ਹੈ ਹਰ ਮੁਸਲਮਾਨ ਦੇ ਲਈ ਮੱਕੇ ਔਰ ਮਦੀਨੇ ਤੋਂ ਬਾਅਦ, ਉਹ ਕਨਸਤਰ ਜੇ ਭਰ ਕੇ ਲੈ ਗਿਆ ਤੇਲ ਦੇ, ਔਰ ਉਹਨੇ ਪਹਿਲਾ ਇੱਕ ਅਟੈਂਪਟ ਕੀਤਾ, ਉਹ ਫੇਲ ਹੋਇਆ। ਹਫ਼ਤੇ ਕੁ ਬਾਅਦ ਉਹਨੇ ਕੀਤਾ, ਉਹ ਕਾਮਯਾਬ ਹੋਇਆ। ਵੱਡਾ ਹਿੱਸਾ ਜਿਹੜਾ ਹੈ ਉਹ ਉਸ ਦਾ ਨੁਕਸਾਨਿਆ ਗਿਆ ਅਲ ਅਕਸਾ ਮੌਸਕ ਦਾ, ਔਰ ਉਸ ਦੇ ਨਾਲ ਹੀ ਈਵਨ ਜਿਹੜਾ ਇੱਕ ਹਿਸਟੋਰੀਕਲ ਉੱਥੇ ਮੁਕਾਮ ਸੀ ਸ਼ਾਇਦ ਉਹਨਾਂ ਨਾਲ, ਉਹਨੂੰ ਵੀ ਪੂਰੀ ਤਰ੍ਹਾਂ ਡੈਮੇਜ ਕੀਤਾ, ਭਾਵੇਂ ਉਹਨੂੰ ਰੀਬਿਲਡ ਕਰ ਦਿੱਤਾ, ਪਰ ਇਹ ਇੱਕ ਬਹੁਤ ਵੱਡਾ ਧੱਜਕਾ ਸੀ ਇਸਲਾਮਿਕ ਵਰਲਡ ਦੇ ਲਈ। ਔਰ ਉਸ ਤੋਂ 2 ਮਹੀਨੇ ਦੇ ਵਿੱਚ ਹੀ ਜਿਹੜੀ ਹੈ ਇਹ OIC ਦੀ ਜਿਹੜੀ ਹੈ ਉਹ ਫਾਊਂਡੇਸ਼ਨ ਰੱਖੀ ਜਾਂਦੀ ਹੈ, ਭਾਵੇਂ ਉਦੋਂ 57 ਮੁਲਕ ਨਹੀਂ ਸੀ ਉਹਦੇ 'ਚ, ਇਹ ਬਾਅਦ ਦੇ ਵਿੱਚ ਐਡ ਹੋਏ, ਕੁਝ ਬਣੇ ਵੀ ਬਾਅਦ 'ਚ ਜਿਹੜੇ ਆਉਂਦੇ ਗਏ। ਹੁਣ ਉਹਨਾਂ ਦੀ ਇੱਕ ਵੱਡੀ ਮੀਟਿੰਗ ਜਾਂ ਉਹਨਾਂ ਦੀ ਜਿਹਨੂੰ ਅਸੀਂ ਸਮਿਟ ਕਹਿੰਦੇ ਹਾਂ, ਸਿਖਰ ਸੰਮੇਲਨ, ਉਹ ਇਸਲਾਮਾਬਾਦ ਦੇ ਵਿੱਚ ਪਾਕਿਸਤਾਨ ਦੀ ਡਿਪਲੋਮੈਟਿਕ ਸਕਸੈਸ ਸੀ। ਹਾਲਾਂਕਿ OIC ਦੀ ਜਿਹਨੂੰ ਤੁਸੀਂ ਕਾਇਦ ਕਹਿੰਦੇ ਹੋ ਜਾਂ ਉਹਦੇ ਲੀਡਰ ਤਾਂ ਸਾਊਦੀ ਅਰੇਬੀਆ ਹੈ। ਥੋੜੀ ਬਹੁਤ ਇੱਕ ਸਟੇਜ ਤੇ ਖਿੱਚਤੂ ਵੀ ਹੋਈ ਜਦੋਂ ਇਮਰਾਨ ਖਾਨ ਥੋੜਾ ਟਰਕੀ ਦੇ ਨੇੜੇ ਲੱਗ ਰਹੇ ਸੀ। ਟਰਕੀ ਔਰ ਸਾਊਦੀਜ਼ ਦੀ ਸਾਈਕੋ ਹਿਸਟਰੀ ਹੈ, ਤੁਰਕਾਂ ਤੇ ਅਰਬ ਕਬੀਲਿਆਂ ਦੇ ਟਕਰਾਅ ਦੀ। ਪਰ ਇੱਕ OIC ਦੇ ਮੁਲਕ, ਉਹਨਾਂ ਦੇ ਫੋਰਨ ਮਿਨਿਸਟਰਸ, ਉਹਨਾਂ ਨੂੰ ਇਨਵਾਈਟ ਕੀਤਾ ਹੋਇਆ ਸੀ, ਪਰ ਨਾਲ ਦੀ ਨਾਲ ਜਿਹੜੇ ਵੀਟੋ ਵੀਲਡਿੰਗ ਵੱਡੀਆਂ ਪਾਵਰਸ ਨੇ ਅਮਰੀਕਾ ਸਮੇਤ, ਉਹਨਾਂ ਦੇ ਨੁਮਾਇੰਦੇ ਵੀ ਉਸ ਦੇ ਵਿੱਚ ਸ਼ਾਮਲ ਹੋਏ। ਫੋਕਸ ਬੇਸ਼ੱਕ ਅਫਗਾਨਿਸਤਾਨ ਸੀ ਕਿ ਕਿਵੇਂ ਉਹਦੀ ਮਦਦ ਕਰਨੀ ਹੈ, ਔਰ ਸਭ ਤੋਂ ਵੱਡੀ ਗੱਲ ਹੁੰਦੀ ਹੈ ਵੀ ਪੀਸਫੁਲੀ ਸਾਰਾ ਮੁਕੰਮਲ ਹੋਇਆ। ਹਾਲਾਂਕਿ ਤੁਸੀਂ ਇਹ ਬੇਈਮਾਨ ਔਰ ਬਦਈਮਾਨ ਭਾਰਤ ਦਾ ਹਾਲ ਦੇਖੋ, ਇੱਕ ਪਾਸੇ ਇਹ ਅਫਗਾਨਾਂ ਦੇ ਨਾਲ ਆਪਣੀ ਦੋਸਤੀ ਦਾ ਔਰ ਦੂਸਰਾ ਫੇਕ ਦਾਅਵੇ ਕਰਦੇ ਨੇ। ਚਾਹੀਦਾ ਤਾਂ ਇਹ ਸੀ ਕਿ ਜੇ ਭਾਰਤ ਸੱਚਮੁੱਚ ਹੀ ਵੈਲਵਿਸ਼ਰ ਹੈ ਅਫਗਾਨਿਸਤਾਨ ਦਾ, ਕਿ ਉਹਨੂੰ ਇਸ ਗੱਲ ਤੇ ਤਸੱਲੀ ਹੋਣੀ ਚਾਹੀਦੀ ਸੀ ਕਿ ਦੁਨੀਆ ਜਿਹੜੀ ਆ ਉਹ ਨਿਕਲ ਕੇ ਆ ਰਹੀ ਹੈ ਔਰ ਅਸੀਂ ਰੱਖੀਏ। ਉਹਨੇ ਐਨ ਜਦੋਂ ਕਿ OIC ਦਾ ਸੈਸ਼ਨ ਇਸਲਾਮਾਬਾਦ ਦੇ ਵਿੱਚ ਹੋ ਰਿਹਾ ਸੀ, ਸੈਂਟਰਲ ਏਸ਼ੀਅਨ ਜਿਹੜੇ ਰਿਪਬਲਿਕ ਅੱਜਕੱਲ ਜਿਹਨਾਂ ਨੂੰ ਨੇੜੇ ਲਾ ਰਹੇ ਨੇ, ਤਾਜ਼ਿਕਸਤਾਨ, ਉਜ਼ਬੇਕਿਸਤਾਨ ਔਰ ਗਵਾਂਡ ਦੇ ਵਿੱਚ ਕੋਈ ਨਾ ਕੋਈ ਖੇਡ ਰਹੇ ਨੇ, ਉਹਨਾਂ ਦੇ ਫੋਰਨ ਮਿਨਿਸਟਰ ਦਿੱਲੀ ਦੇ ਵਿੱਚ ਬੈਠੇ ਹੋਏ ਸੀ, ਉਹਨਾਂ ਦੇ ਐਂਬੈਸਡਰ
ਜਿਹੜੇ ਨੇ ਉਹ ਇਸਲਾਮਾਬਾਦ ਦੀ ਸਮਿਟ ਸੀ। ਸੋ ਇਹਨਾਂ ਨੇ ਸਪੋਇਲਰ ਰੋਲ ਪਲੇ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਪਾਕਿਸਤਾਨ ਨੇ ਉਸ ਸਮਿਟ ਨੂੰ ਵੈਲੀ ਹੈਂਡਲ ਕੀਤਾ ਹੈ। ਔਰ ਮੈਂ ਸਾਰੀ ਜਿਹੜੀ ਇਮਰਾਨ ਖਾਨ ਸਾਹਿਬ ਦੀ 16-17 ਮਿੰਟ ਦੀ ਪ੍ਰੈਜੈਂਟੇਸ਼ਨ ਸੀ, ਜਿਹਨੂੰ ਕਹਿੰਦੇ ਨੇ ਵਰਬੇਟਮ, ਕੋਈ ਉਹਨਾਂ ਦੇ ਸਾਹਮਣੇ ਨੋਟਸ ਨਹੀਂ ਸੀ, ਕੋਈ ਦੂਸਰਾ ਨਹੀਂ ਸੀ, ਬੜੀ ਖੂਬਸੂਰਤ ਪ੍ਰੈਜੈਂਟੇਸ਼ਨ। ਔਰ ਮੈਂ ਸਮਝਦਾ ਹਾਲਾਂਕਿ ਕੁਝ ਜਿਹੜੇ ਡਿਪਲੋਮੈਟਿਕ ਮਾਈਂਡਡ ਲੋਕ ਨੇ ਉਹਨਾਂ ਨੂੰ ਲੱਗਾ ਹੋਏਗਾ ਕਿ ਜੀ ਲੈਂਗੁਏਜ ਡਿਪਲੋਮੈਟਿਕ ਹੋਣੀ ਚਾਹੀਦੀ ਹੈ, ਉਹ ਖੁੱਲ ਕੇ, ਇਹੀ ਇਮਰਾਨ ਖਾਨ ਦੀ ਬਿਊਟੀ ਵੀ ਹੈ, ਇਹੀ ਉਹਨਾਂ ਦੀ ਸ਼ਾਇਦ ਵੈਸਟਰਨ ਵਰਲਡ ਦੀਆਂ ਨਜ਼ਰਾਂ 'ਚ ਕਮਜ਼ੋਰੀ ਵੀ ਹੈ ਕਿ ਹੀ ਸਪੀਕਸ ਥਰੂ ਹਿਜ਼ ਹਾਰਟ, ਨਾਟ ਮਾਈਂਡ। ਜਦੋਂ ਤੁਸੀਂ ਦਿਲ ਤੋਂ ਗੱਲ ਕਰਦੇ ਹੋ ਤੇ ਉਹ ਕੋਈ ਲੱਗ ਲਬੇੜ ਨਹੀਂ ਰੱਖਦੇ। ਜਦੋਂ ਜਿਸ ਜ਼ਮਾਨੇ 'ਚ ਉਹ ਅਮਰੀਕਾ ਨੂੰ 20 ਸਾਲ ਕਹਿੰਦੇ ਰਹੇ ਕਿ ਤੁਸੀਂ ਜੋ ਉੱਥੇ ਕਰ ਰਹੇ ਹੋ, ਮੈਂ ਪਠਾਨ ਹੈ, ਮੈਨੂੰ ਪਤਾ ਹੈ, ਤੁਸੀਂ ਜਿਵੇਂ ਫੋਰਸ ਦੇ ਨਾਲ ਉਹਨਾਂ ਨੂੰ ਨਹੀਂ ਮਨਾ ਸਕਦੇ, ਤੁਹਾਨੂੰ ਗੱਲਬਾਤ ਕਰਨੀ ਪਏਗੀ, ਇਹ ਪੋਲੀਟੀਕਲ ਮਸਲਾ ਹੈ, ਐਵੇਂ ਹੀ ਹੱਲ ਹੋਏਗਾ। ਉਦੋਂ ਇਹੀ ਲੋਕ ਤਾਲਿਬਾਨ ਖਾਨ ਕਹਿੰਦੇ ਸੀ ਕਿ ਇਮਰਾਨ ਖਾਨ ਨਹੀਂ ਹੈ, ਤਾਲਿਬਾਨ ਖਾਨ ਹੈ। ਪਰ ਇਵੈਂਚੁਅਲੀ ਉਸੇ ਹੀ ਰਸਤੇ ਨੂੰ ਟਰੰਪ ਨੇ ਚੁਣਿਆ, ਪਾਕਿਸਤਾਨ ਦੀ ਮਦਦ ਵੀ ਲਈ, ਗੱਲਬਾਤ ਵੀ ਤਾਲਿਬਾਨ ਨਾਲ ਹੋਈ। ਇਵੈਂਚੁਅਲੀ ਇਸ ਦੇ ਬਾਵਜੂਦ ਕਿ ਅਜੇ ਥੋੜੀਆਂ ਬਹੁਤ ਪ੍ਰੋਬਲਮਸ ਆ, ਹਿਕਅਪਸ ਨੇ, ਫਾਈਨੈਂਸ਼ੀਅਲ ਜ਼ਿਆਦਾ ਨੇ, ਬਾਕੀ ਤਾਂ ਉਹਨਾਂ ਨੇ ਹੈਂਡਲ ਕੀਤਾ। ਸੋ ਇਮਰਾਨ ਖਾਨ ਨੇ ਆਪਣੀ ਪ੍ਰੈਜੈਂਟੇਸ਼ਨ 'ਚ ਕੋਈ ਸਪੇਅਰ ਨਹੀਂ ਕੀਤਾ ਅਮਰੀਕਾ ਜਾਂ ਵੈਸਟਰਨ ਕੰਟਰੀਜ਼ ਨੂੰ। ਉਹਨਾਂ ਨੇ ਆਪਣੇ ਮੁਲਕ ਦੀ ਗੱਲ ਵੀ ਕੀਤੀ ਕਿ ਭਾਈ ਅਸੀਂ 80,000 ਤੋਂ ਜ਼ਿਆਦਾ ਸਾਡੇ ਲੋਕ ਜਿਹੜੇ ਨੇ ਕੁਰਬਾਨ ਹੋਏ ਨੇ, 100 ਬਿਲੀਅਨ ਤੋਂ ਜ਼ਿਆਦਾ ਦੀ ਸਾਡੀ ਇਕਨੋਮੀ ਡਿਸਟਰੋਏ ਹੋਈ ਹੈ। ਫਿਰ ਜਿਹੜੇ 2-3 ਮੁੱਦੇ, ਹਾਲਾਂਕਿ ਉਹਨਾਂ ਨੇ ਅਫਗਾਨਿਸਤਾਨ ਦੇ ਹਵਾਲੇ ਨਾਲ ਕਿਹਾ ਕਿ ਭਾਈ ਤੁਸੀਂ ਬਾਹਰ ਬੈਠੇ, ਤੁਸੀਂ ਜਿਹੜੀ ਲੋਕਲ ਕੁਝ ਚੀਜ਼ਾਂ ਦੀ ਸੈਂਸਿਟੀਵਿਟੀ ਹੈ, ਕਲਚਰਸ ਦੀ ਸੈਂਸਿਟੀਵਿਟੀ ਹੈ। ਫਿਰ ਜਿਵੇਂ ਉਹਨਾਂ ਨੇ ਆਪਣਾ ਕਿਹਾ ਜੀ ਸਾਡਾ ਨਾਲ ਲੱਗਦਾ ਅਫਗਾਨਿਸਤਾਨ ਦੇ ਖੈਬਰ ਪਖਤੂਨਖਵਾ ਸੂਬਾ, ਉੱਥੇ ਜੇ ਅਸੀਂ ਪਿੰਡਾਂ ਦੇ, ਇੱਕ ਪਿਸ਼ਾਵਰ ਦਾ ਕਲਚਰ ਹੈ ਸਿਟੀ ਦਾ, ਇੱਕ ਰੂਰਲ ਸਾਈਡ ਦਾ, ਜਿਵੇਂ ਇੱਕ ਕਾਬਲ ਦਾ ਕਲਚਰ ਹੈ ਇੱਕ ਕੰਟਰੀ ਸਾਈਡ ਦਾ, ਕਿ ਅਸੀਂ ਜੇ ਪਿੰਡਾਂ 'ਚ ਕਿਹਾ ਵੀ ਕਹੀਏ ਕਿ ਜੀ ਅਸੀਂ ਤੁਹਾਡੀਆਂ ਬੱਚੀਆਂ ਨੂੰ ਸਟਾਈਪੈਂਡ ਦੇਵਾਂਗੇ, ਵਜ਼ੀਫਾ ਦੇਵਾਂਗੇ, ਤੁਸੀਂ ਸਕੂਲਾਂ 'ਚ ਭੇਜੋ ਪੜ੍ਹਨ ਲਈ, ਕੋਈ ਨਹੀਂ ਭੇਜਣਗੇ, ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ। ਪਰ ਜੇ ਅਸੀਂ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਦੇ ਮੁਤਾਬਕ ਦੇਖਾਂਗੇ ਤੇ ਉਹ ਬਿਨਾਂ ਸਟਾਈਪੈਂਡ ਤੋਂ ਵੀ ਭੇਜਣਗੇ, ਕਿਉਂਕਿ ਉਸ ਸੈਂਸਿਟੀਵਿਟੀ ਦਾ ਖਿਆਲ ਰੱਖਿਆ ਜਾਣਾ ਚਾਹੀਦਾ। ਸੋ ਉਹ ਉਹਨਾਂ ਨੂੰ ਇਹ ਕਹਿ ਰਿਹਾ ਸੀ ਵੀ ਹਿਊਮਨ ਰਾਈਟਸ ਆਪਣੀ ਥਾਂ ਠੀਕ ਨੇ, ਪਰ ਹਰ ਸੁਸਾਇਟੀ ਦਾ, ਈਵਨ ਵਿਦ ਇਨ ਏ ਕੰਟਰੀ ਵੀ, ਰੂਰਲ ਸੁਸਾਇਟੀ ਔਰ ਅਰਬਨ ਸੁਸਾਇਟੀ ਦੇ ਆਪਣੇ ਪੈਰਾਮੀਟਰ ਨੇ। ਔਰ ਇਸ ਦੇ ਨਾਲ ਨਾਲ ਉਹਨਾਂ ਨੇ ਜਿੱਥੇ ਕਸ਼ਮੀਰ ਔਰ ਫਲਸਤੀਨ ਦੀ ਗੱਲ ਵੀ ਕੀਤੀ, ਔਰ ਇੰਡੀਆ ਚੀਕਾਂ ਮਾਰ ਰਿਹਾ ਉਹਨਾਂ ਦੇ ਮੀਡੀਆ 'ਚ ਹੈ ਕਿ ਜੀ ਪਾਕਿਸਤਾਨ PM ਇਮਰਾਨ ਖਾਨ ਟਰਾਈਜ਼ ਟੂ ਰੇਕ ਅਪ ਕਸ਼ਮੀਰ ਇਸ਼ੂ ਐਟ OIC ਮੀਟ ਔਨ ਅਫਗਾਨਿਸਤਾਨ। ਕਸ਼ਮੀਰ ਦੇ ਵੀ ਉਹਨਾਂ ਨੇ ਕਿਹਾ ਕਿ ਭਾਈ, ਔਰ ਇਹ ਜਿਹੜੇ ਇੰਟਰਨੈਸ਼ਨਲ ਤੁਹਾਡੇ ਲਾਅ ਨੇ, ਜੋ ਚਾਰਟਰ ਨੇ ਜਾਂ ਦੂਜੇ ਨੇ, ਉਹਨਾਂ ਦੇ ਥੱਲੇ ਤੁਸੀਂ ਇਹ ਲੋਕ ਸਫਰ ਕਰ ਰਹੇ ਨੇ। ਫਲਸਤੀਨ ਦਾ ਵੀ ਜ਼ਿਕਰ ਕੀਤਾ ਔਰ ਉਹਨਾਂ ਨੇ ਇੱਕ ਜਿਹੜੀ ਉਹਨਾਂ ਦਾ ਮੈਂ ਸਮਝਦਾ ਵੀ ਮਾਸਟਰ ਸਟ੍ਰੋਕ ਸੀ, ਆਪਣਾ ਉਹੀ ਥੀਮ ਜੋ ਉਹਨਾਂ ਨੇ ਜਦੋਂ UN ਦੇ ਵਿੱਚ ਐਡਰੈਸ ਕੀਤਾ ਸੀ, ਇਸਲਾਮੋਫੋਬੀਆ, ਕਿ ਭਾਈ ਜਿਹੜੀ ਤੁਹਾਡੀ ਮਜ਼ਹਬ ਦੀ ਅੰਡਰਸਟੈਂਡਿੰਗ ਹੈ ਉਹ ਡਿਫਰੈਂਟ ਹੈ ਦੈਨ ਜੋ ਇਸਲਾਮ ਦੀ ਹੈ। ਔਰ ਜਾਂ ਮੈਂ ਸਿੱਖ ਹਵਾਲੇ ਨਾਲ ਵੀ ਕਹਾਂ, ਹੁਣ ਕਈਆਂ ਨੂੰ, ਈਵਨ ਵੈਸਟਰਨ ਵਰਲਡ ਨੂੰ ਵੀ ਇਹ ਸਮਝ ਨਹੀਂ ਆ ਰਹੀ ਹੋਏਗੀ ਕਿ ਜੀ ਦਰਬਾਰ ਸਾਹਿਬ 'ਚ ਜੇ ਉਹਨੇ ਜੰਪ ਕੀਤਾ, ਉੱਥੋਂ ਤਲਵਾਰ ਚੁੱਕੀ ਤੇ ਉਹਨੂੰ ਕੁੱਟ-ਕੁੱਟ ਕੇ ਕਿਉਂ ਮਾਰਤਾ, ਇਹ ਸਮਝ ਨਹੀਂ ਸਕਦੇ ਕਿ ਭਾਈ ਇਸੇ ਤਰ੍ਹਾਂ ਇਮਰਾਨ ਖਾਨ ਨੇ ਕਿਹਾ ਵੀ ਜੋ ਸਾਡਾ ਆਪਣੇ ਨਬੀ ਦੇ ਲਈ ਰੁਤਬਾ ਹੈ ਜਾਂ ਜੋ ਸਾਡੇ ਮਨ 'ਚ ਹੈ, ਉਹ ਤੁਸੀਂ ਉਹਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਉਹਨਾਂ ਨੇ ਆਪਣੇ ਲੋਕਾਂ ਨੂੰ ਵੀ ਕਿਹਾ, ਆਪਣੇ ਮੁਲਕਾਂ ਨੂੰ, ਕਿ ਭਾਈ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਕੁਛ ਨਾ ਕੁਛ ਐਸਾ ਸਿਸਟਮ ਬਣਾਈਏ ਤਾਂ ਕਿ ਦੁਨੀਆ ਦੇ ਸਾਹਮਣੇ ਅਸੀਂ ਜਿਹੜਾ ਇਸਲਾਮ ਹੈ ਉਸ ਦਾ, ਉਹਨਾਂ ਨੇ ਕਿਹਾ ਜੀ ਤੁਸੀਂ ਜੋ ਵੀ ਕਿਤੇ ਵਾਪਰਦਾ ਉਹਨੂੰ ਰੈਡੀਕਲ ਇਸਲਾਮ ਬਣਾ ਦਿੰਦੇ ਹੋ। ਉਹ ਰੈਡੀਕਲ ਇਸਲਾਮ ਬਣਾ ਕੇ ਤੁਸੀਂ ਇਸਲਾਮ ਮਜ਼ਹਬ ਨੂੰ ਬਦਨਾਮ ਕਰਦੇ ਹੋ, ਮੁਸਲਮਾਨਾਂ ਨੂੰ ਬਦਨਾਮ ਕਰਦੇ ਹੋ, ਫਿਰ ਤੁਸੀਂ ਦਹਿਸ਼ਤਗਰਦੀ ਨਾਲ ਜੋੜ ਦਿੰਦੇ ਹੋ। ਸੋ ਮੈਂ ਸਮਝਦਾ ਵੀ ਹਾਲਾਂਕਿ ਫੰਡ ਵੀ ਕਾਇਮ ਹੋਇਆ ਅਫਗਾਨਾਂ ਦੀ ਮਦਦ ਦੇ ਲਈ, ਸ਼ਾਇਦ 1 ਬਿਲੀਅਨ ਜਿਹੜਾ ਦਿਨਾਰ ਜਾਂ ਜੋ ਵੀ ਉਹਨਾਂ ਦੀ ਕਰੰਸੀ ਸਾਊਦੀ ਅਰੇਬੀਆ ਨੇ ਕਮਿਟ ਕੀਤਾ, ਬਾਕੀ ਵੀ ਦੇਣਗੇ। ਲੇਕਿਨ ਅਸੀਂ ਇਸ ਗੱਲ ਲਈ ਪਾਕਿਸਤਾਨ ਨੂੰ ਮੁਬਾਰਕਬਾਦ ਵੀ ਦਿੰਦੇ ਹਾਂ ਕਿ ਇਹ ਉਹਨਾਂ ਦੀ ਇੱਕ ਵੱਡੀ ਡਿਪਲੋਮੈਟਿਕ ਸਕਸੈਸ ਹੈ ਕਿ ਜਿੱਥੇ OIC ਦੇ ਮੁਲਕ ਨਾਲ ਆ ਕੇ ਖਲੋਤੇ ਨੇ, ਉੱਥੇ ਇਹ ਵੱਡੀਆਂ ਤਾਕਤਾਂ ਵਾਲਿਆਂ ਨੇ ਵੀ ਘੱਟੋ ਘੱਟ ਜਿਹੜਾ ਇਸ ਪਾਸੇ ਤੁਰਨ ਦੀ, ਅਜੇ ਤੱਕ ਭਾਵੇਂ ਤਾਲਿਬਾਨ ਹਕੂਮਤ ਨੂੰ ਕਿਸੇ ਨੇ ਰੈਕਗਨਾਈਜ਼ ਨਹੀਂ ਕੀਤਾ ਹੈ, ਪਰ ਇਹ ਰੈਕਗਨੀਸ਼ਨ ਵਾਲੀ ਗੱਲ ਜਾ ਰਹੀ ਹੈ। ਔਰ ਅਸੀਂ ਆਸ ਕਰਦੇ ਹਾਂ ਕਿ ਈਵਨ ਜਿਹੜੀ ਤਾਲਿਬਾਨ ਹਕੂਮਤ ਹੈ, ਔਰ ਜਦੋਂ ਇਮਰਾਨ ਖਾਨ ਨੇ
ਇਮਾਨਦਾਰੀ ਦੀ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਵੀ ਲੋਕਾਂ ਤੱਕ ਲੋਕ ਉੱਥੇ ਅੱਜ ਬੇਸਿਕ ਨੀਡਸ ਤੋਂ ਸਫਰ ਕਰ ਰਹੇ ਨੇ, ਕਿਉਂਕਿ ਕਰਪਟ ਰਜੀਮ ਜੋ ਆਈ ਵੀ ਮਦਦ ਉਸ ਤੋਂ ਪਹਿਲੇ ਤਾਲਿਬਾਨ ਤੋਂ ਕਰਪਟ ਰਜੀਮ ਸੀ। ਹਾਲਾਂਕਿ ਉਸ ਦੇ ਉੱਤੇ ਜਿਹੜਾ ਉਹਨਾਂ ਦਾ ਪ੍ਰੈਜ਼ੀਡੈਂਟ ਹਾਮਿਦ ਕਰਜ਼ਾਈ ਜਿਹੜਾ ਅਸ਼ਰਫ ਗਨੀ ਤੋਂ ਪਹਿਲਾਂ ਸੀ, ਉਹਨੇ ਚੀਕਾਂ ਮਾਰੀਆਂ। ਉਹ ਹਾਲਾਂਕਿ ਅਫਗਾਨਿਸਤਾਨ ਚੋਂ ਦੌੜਿਆ ਨਹੀਂ, ਉੱਥੇ ਹੀ ਬੈਠਾ ਰਿਹਾ 15 ਅਗਸਤ ਤੋਂ ਬਾਅਦ। ਪਰ ਇਹ ਗੱਲ ਕੋਈ ਝੂਠ ਨਹੀਂ ਹੈ ਕਿ ਭਾਈ ਇਹ ਕਿਨੇ ਕਿੰਨਾ ਖਾਦਾ ਕਿੰਨਾ ਨਹੀਂ ਖਾਦਾ, ਇਹ ਬਿਸਾਈਡਸ ਦਾ ਪੁਆਇੰਟ ਹੈ। ਪਰ ਕਰਪਸ਼ਨ ਤਾਂ ਉੱਤੋਂ ਹੀ ਥੱਲੇ ਨੂੰ ਜਾਂਦੀ ਹੈ। ਸੋ ਮੈਂ ਇੰਪ੍ਰੈਸ ਹੋਇਆ। ਮੈਂ ਕਿਹਾ ਵੀ ਇਮਰਾਨ ਖਾਨ ਉਹਨਾਂ ਨੇ ਆਪਣੇ ਦਿਲ ਦੀ ਗੱਲ ਜਿਹੜੀ ਹੈ ਉਹ ਕਹੀ ਔਰ ਬੜੇ ਪੁਰ ਅਸਰ ਅੰਦਾਜ਼ ਦੇ ਵਿੱਚ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਜਿਸ ਤਰ੍ਹਾਂ ਕਿ ਅਸੀਂ ਸਭ ਜਾਣਦੇ ਹਾਂ ਕਿ ਇਹ ਸ਼ਹੀਦੀ ਪੰਦਰਵਾੜੇ ਦੇ ਦਿਨ ਚੱਲ ਰਹੇ ਨੇ। ਸੋ ਅੱਜ ਦਾ ਉਹ ਦਿਨ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਿਵਾਰ ਨਾਲ ਵਿਛੋੜਾ ਉਹਨਾਂ ਦਾ ਹੋਇਆ ਸੀ। ਸੋ ਸਾਕਾ, ਸਰਹੰਦ ਅਤੇ ਚਮਕੌਰ ਸਾਹਿਬ ਬਾਰੇ 100 ਸਾਲ ਪਹਿਲਾਂ ਲਾਹੌਰ ਵਿੱਚ ਵਸਦੇ ਇੱਕ ਮੁਸਲਮਾਨ ਸ਼ਾਇਰ ਅੱਲਾ ਯਾਰ ਖਾਨ ਯੋਗੀ ਨੇ 2 ਖੂਬਸੂਰਤ ਲੰਬੀਆਂ ਨਜ਼ਮਾਂ ਲਿਖੀਆਂ ਸਨ, ਜਿਨ੍ਹਾਂ ਨੂੰ ਅਸੀਂ ਇਸ ਸ਼ਹੀਦੀ ਪੰਦਰਵਾੜੇ ਦੇ ਵਿੱਚ ਆਪਣੇ ਦਰਸ਼ਕਾਂ ਨਾਲ ਸ਼ੇਅਰ ਕਰਨ ਦੀ ਖੁਸ਼ੀ ਲੈ ਰਹੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਹਰਮੰਦਰ ਸਾਹਿਬ 'ਚ ਔਰ ਜ਼ਿਲ੍ਹਾ ਕਪੂਰਥਲਾ ਦੇ ਗੁਰਦੁਆਰਾ ਸਾਹਿਬ 'ਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਨੇ ਸਮੁੱਚੀ ਕੌਮ ਦਾ ਧਿਆਨ ਇੱਕ ਵਾਰ ਤਾਂ ਜਿਹੜਾ ਇਹ ਸ਼ਹੀਦੀ ਪੰਦਰਵਾੜਾ ਚੱਲ ਰਿਹਾ ਜਿੱਥੇ ਦੁਨੀਆ ਭਰ ਦੇ ਵਿੱਚ ਸਾਹਿਬਜ਼ਾਦਿਆਂ ਦੀ ਸ਼ਹਾਦਤ, ਮਾਤਾ ਗੁਜਰੀ ਜੀ ਦੀ ਸ਼ਹਾਦਤ ਔਰ ਜਿਵੇਂ ਤੁਸੀਂ ਕਿਹਾ ਪਰਿਵਾਰ ਵਿਛੋੜਾ, ਉਹੀ ਪੋਹ ਦੇ ਦਿਨ ਸਰਸਾ ਦਾ ਕੰਡਾ, ਚਮਕੌਰ ਦੀ ਗੜੀ, ਮਾਛੀਵਾੜੇ ਦਾ ਸੱਥਰ, ਉਹ ਜੰਗਲ ਔਰ ਫਿਰ ਦੀਨਾ ਕਾਂਗੜ, ਜ਼ਫਰਨਾਮਾ, ਫਿਰ ਸਰਹੰਦ ਦੀ ਕੰਧ, ਇਹ ਸਾਰੀਆਂ ਇੱਕ ਇੱਕ ਕਰਕੇ ਸਾਡੀਆਂ ਯਾਦਾਂ ਦੇ ਵਿੱਚ, ਸਾਡੀ ਜ਼ਹਿਨੀਅਤ ਦੇ ਅੰਦਰ ਉਹ ਦਿਨ ਬਰਾਬਰ ਜਿਹੜਾ ਲਗਭਗ 3 ਸਦੀਆਂ ਨੇ ਉਹਦਾ ਸਫ਼ਰ ਮੁੱਕ ਜਾਂਦਾ ਹੈ। ਔਰ ਅਸੀਂ ਇਸ ਗੱਲ ਨੂੰ ਯਕੀਨੀ ਬਣਾਉਂਦੇ ਹਾਂ ਕਿ ਸਾਡੇ ਉਹ ਦਰਸ਼ਕ ਵੀ ਜਿਹੜੇ ਖਾਸ ਤੌਰ ਤੇ ਸਿੱਖ ਧਰਮ ਦੇ ਇਤਿਹਾਸ ਤੋਂ ਵਾਕਿਫ ਨਹੀਂ ਨੇ ਔਰ ਇੱਕ ਜਿੱਥੇ ਕਿ ਅਕਸਰ ਹਿੰਦੂਤਵੀ ਤਾਕਤਾਂ ਵੱਲੋਂ ਇਹਨਾਂ ਘਟਨਾਵਾਂ ਨੂੰ ਆਧਾਰ ਬਣਾ ਕੇ ਮੁਸਲਮਾਨਾਂ ਔਰ ਸਿੱਖਾਂ ਦੇ ਵਿਚਕਾਰ ਇੱਕ ਨਫ਼ਰਤ ਦੀ ਕੰਧ ਵੀ ਖੜੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਜ਼ੁਲਮ ਕਰਨ ਵਾਲੇ ਵਜੀਦ ਖਾਨ ਜਾਂ ਸੁੱਚਾ ਆਨੰਦ ਨੂੰ ਮੁਸਲਮਾਨਾਂ ਦੇ ਨਾਲ ਜੋੜਿਆ ਜਾਂਦਾ ਹੈ। ਹਾਲਾਂਕਿ ਅਸੀਂ ਸਮਝਦੇ ਹਾਂ ਵੀ ਇਹ ਉਹ ਜਿਹੜਾ ਜ਼ਾਲਮ ਹੁੰਦਾ ਉਹ ਜ਼ਾਲਮ ਹੁੰਦਾ, ਉਹ ਨਾ ਆਪਣੇ ਨੂੰ ਮਾਫ ਕਰਦਾ ਹੈ ਨਾ ਉਹਨਾਂ ਦੇ ਲਈ ਕੋਈ ਦੂਸਰਾ ਹੁੰਦਾ, ਉਹ ਸੱਤਾ ਦੇ ਤਾਕਤ ਦੇ ਭੁੱਖੇ ਹੁੰਦੇ ਨੇ। ਔਰ ਇਸ ਸਪਿਰਿਟ ਨੂੰ ਜਿਹੜੀ ਇੱਕ ਟਰੂ ਮੁਸਲਮਾਨ ਦੀ ਸਪਿਰਿਟ ਹੈ, ਅੱਲਾ ਯਾਰ ਖਾਨ ਜਿਹੜੇ ਲਗਭਗ 100 ਸਾਲ ਪਹਿਲਾਂ ਹੋਏ, ਉਹਨਾਂ ਨੇ 1913 ਦੇ ਉਸ ਪੀਰੀਅਡ 'ਚ 2 ਸਾਲ ਦੇ ਵਿੱਚ ਦੋਨੋਂ ਹੀ ਜਿਹੜੇ ਵੱਡੇ ਸਿੱਖ ਧਰਮ ਦੇ ਵਾਕਿਆਤ ਨੇ, ਸਾਕਾ, ਸਰਹੰਦ ਔਰ ਚਮਕੌਰ ਦੀ ਗੜੀ, ਇਸ ਦੇ ਉੱਤੇ ਉਹਨਾਂ ਨੇ ਵੱਡੀਆਂ ਨਜ਼ਮਾਂ ਲਿਖੀਆਂ, ਖੁਦ ਸੰਗਤ ਜਾ ਕੇ ਪੜ੍ਹੀਆਂ ਔਰ ਅਸੀਂ ਇਹ ਸਾਰੇ ਪੰਦਰਵਾੜੇ 'ਚ ਉਹਨਾਂ ਸ਼ੇਅਰਾਂ ਨੂੰ ਜਿਹੜੇ ਉਹਨਾਂ ਨਜ਼ਮਾਂ 'ਚੋਂ ਨੇ ਉਹ ਸਾਂਝੇ ਕਰ ਰਹੇ ਆਪਣੇ ਦਰਸ਼ਕਾਂ ਦੇ ਨਾਲ। ਔਰ ਜਿਹੜਾ ਪਿਛਲਾ ਫਰਾਈਡੇ ਦੇ ਪ੍ਰੋਗਰਾਮ 'ਚ ਅਸੀਂ ਦੱਸਿਆ ਸੀ
ਕਿ ਕਿਵੇਂ 10ਵੇਂ ਪਾਤਸ਼ਾਹ 40 ਸਿੱਖਾਂ ਵੱਡੇ 2 ਸਾਹਿਬਜ਼ਾਦਿਆਂ ਦੇ ਨਾਲ ਚਮਕੌਰ ਦੀ ਗੜੀ 'ਚ ਪਹੁੰਚ ਗਏ ਨੇ। ਬਿਲਕੁਲ ਕਿਵੇਂ ਸਾਰੇ ਥੱਕੇ ਹੋਏ ਨੇ, ਬੇਸੁੱਧ ਵਾਂਗ ਸਾਰੇ ਆਰਾਮ ਕਰ ਰਹੇ ਨੇ। ਗੁਰੂ ਕਲਗੀਧਰ ਪਾਤਸ਼ਾਹ ਕੱਲੇ ਦੇ ਕੋਲ ਜਾ ਕੇ ਕਿਵੇਂ ਉਹਨਾਂ ਦਾ ਮੂੰਹ ਪਲੋਸਦੇ ਨੇ, ਉਹਨਾਂ ਦੀਆਂ ਦਸਤਾਰਾਂ ਸਿੱਧੀਆਂ ਕਰਦੇ ਨੇ। ਆਪਣੇ ਬੱਚਿਆਂ ਦੇ ਕੋਲ ਅਜੀਤ ਸਿੰਘ, ਜੁਝਾਰ ਸਿੰਘ, ਜਿਹੜੇ ਕਿਉਂਕਿ ਇੱਕ ਬੇਸ਼ੱਕ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ, ਪਰ ਇੱਕ ਸ਼ਾਇਰ ਜਿਨ੍ਹਾਂ ਉਚਾਈਆਂ ਤੇ ਉੱਡ ਸਕਦਾ ਹੈ ਉਹਦੇ 'ਚ ਇਤਿਹਾਸਕਾਰ ਦੀ ਕਲਮ ਨਹੀਂ ਹੁੰਦੀ, ਉਹਦੇ 'ਚ ਸ਼ਾਇਰ ਦਾ ਜਜ਼ਬਾ ਔਰ ਅਹਿਸਾਸ ਦੋਨੋਂ ਜੁੜੇ ਹੁੰਦੇ ਨੇ। ਔਰ ਅਜੇ ਜਿਹੜਾ ਹੈ ਉਹ ਜਦੋਂ ਉਸ ਸਾਰੇ ਤੋਂ ਕਰਕੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜਦੋਂ ਇਹ ਕਹਿੰਦੇ ਨੇ ਕਿ ਭਾਈ ਉਹ ਆਪਣੇ ਲਖਤੇ ਜ਼ਗਰਾਂ ਵੱਲ ਦੇਖ ਰਹੇ ਨੇ ਔਰ ਉਹ ਇਹ ਕਹਿ ਰਹੇ ਨੇ ਕਿ ਭਾਈ ਮੈਂ ਕੱਲ ਜਿਹੜਾ इथों सुरखरू हो करतार से कह रहे थे, गोया रूबरू होकर कल जाऊंगा चमकौर से मैं सुरखरू होकर। हुण वो गुरु कलगीधर पातशाह दे गुण गायन करते ने कि आदा ने कभी तुझको संभलने ना दिया था, आराम से पहलू को बदलने ना दिया था, गुलशन को तेरे फूल ने फलने ना दिया था, कांटा दिले पुर खून से निकलने न दिया था, जिस रन में लड़ा बेसरो समान लड़ा तू, 100 सिंह लिए लाखों पे जा जाके पड़ा तू। आदा हुंदा है दुश्मन, कि कदे भी दुश्मन ने आदा ने कभी तुझको संभलने न दिया था, कि तुहाडी सारी जिंदगी जिहड़ी है वो जंगां दे विच और उन्हां चैलेंजेस नूं फेस करदिआं ही बीती है। जक दी कभी नवाब को राजों को भगाया, मैदान में मुकाबिल जो हुआ मार गिराया, खमसान में जब आन के तेगों को फिराया, फिर कर दिया एक आन में लश्कर का सफाया, कल कहते हैं चमकौर में फिर खेत पड़ेगा, गोबिंद सहर होते ही लाखों से लड़ेगा। सैर कहते ने सवेर नूं और खेत है लड़ाई, कि वो हुण गुरु गोबिंद सिंह साहब नूं एड्रैस कर रहे हैं अल्लाह यार खां कि भाई तुसीं कई नवाबां नूं भजाया, कदे तुहाडी तेग दे सामने कोई अड़िया नहीं, और कल कहते हैं चमकौर में फिर खेत पड़ेगा, गोबिंद सहर होते ही लाखों से लड़ेगा। बाकी थी खड़ी रात गुरु खेमे में आए, शहजादे यहाँ दोनों ही सोते हुए पाए, दोनों के रुखे पाक से गेसू जो हटाए, अफलाक ने शर्मा के मैं हो मेहर छुपाए, सतगुर ने दहन जब दहने पाक पे रखा, कुमला के हर एक फूल ने सर खाक पे रखा। ये है शायर दे जज्बे कि जदों अपने वो आए वापस अपने खैमे च देखिया दोनों ही शहजादे साहिबजादा अजीत सिंह, साहिबजादा जुझार सिंह सौ रहे ने, उन्हां दे मूँह दे उत्ते उन्हां दे केस पै रहे सी गेसू, उन्हां नूं मूँह तो हटाया। इवें सी जिवें आसमान ने ये दोवें ही जिवें चंन ते सूरज जिहड़े ने उन्हां ने मूँह छुपा लिया होए, इवें आसमान ने शर्मा के और गुरु साहब ने जदों उन्हां दे दहने पाक उन्हां दे मूँह दे उत्ते पवित्र मूँह ते अपने बुल टिकाए, कुमला के हर एक फूल ने सर खाक पे रखा। ये फादर बच्चों की एक मोह का जिहड़ा उस दा वो नज़ारा जिहड़ा वो फील कर रहे हैं। मरघट की तरह इस घड़ी सुनसान जमी थी, खामोशी सी छाई हुई तो अर्शे बरी थी, वीरानी थी ऐसी ना उदासी ये कहीं थी, आफत थी बला थी ये कोई रात नहीं थी, दुनिया पे था छाया हुआ इस तरह अंधेरा, लुक गेंद पे मट्टी की जिस तरह हो फेरा। कि भाई इस वे इन्नी सुनसान है, चार चफेरे जिवें मरघट कब्रस्तान होए, शमशान घाट होए, उच्चे आकाशां दे विच भी खामोशी सी, वीरानी सी, चार चफेरे हनेरा सी, इन्ना हनेरा जिवें कि मिट्टी दे उत्ते लुक जिहड़ी आ वो फेर दित्ती होए। तारे भी चमकते थे मगर रात थी काली, घट घट के हुआ माहे 2 हफ्ता था हलाली, अंगश्त दहन में थी फलक ने गोया डाली,
अफसोस में सतगुर के ये सूरत थी बना ली, हसरत से सभी कलगियों वाले को थे तकते, आंखों में सितारों के भी आंसू थे झलकते। अच्छा कि भी गुरु साहब उस काली बोली रात दे विच इवें ने जिवें नवां चन्न चढ़िया, बिल्कुल चार चफेरे हनेरा है ते गुरु साहब दा रूप 14वीं दे चन्न वर्ग है। और ये ਜਿਹੜੇ फलक आसमान भी मुंह दे विच उंगल पा लैंदा है कि इस कदर गुरु साहब हसरत से सभी कलगियों वाले को थे तकते, आंखों में सितारों के भी आंसू थे झलकते। कि ਜਿਹੜੇ सितारे ने उन्हां ਦੀਆਂ ਅੱਖਾਂ 'ਚ भी अथरू ने, वो गुरु दे दीदार कर रहे ने। बिल्कुल सोए हुए बच्चों को कहा सर को पकड़ कर, चल दोगे अब्बा को मुसीबत में जकड़ कर, थी जिंदगी लिखी हुई किस्मत में उजड़ कर, फिर मिलने का वादा तो किए जाओ बिछड़ कर, थे चार हो अब दो ही, सहर ये भी ना होंगे, हम सब्र करेंगे जो अगर ये भी ना होंगे। अच्छा। ये शायर दे जज्बात ने कि बच्चों वाल देख के वो कह रहे ने कि भाई कल सहर सवेर हुंदियां तुहाडे नाल भी विछोड़ा होएगा, चार सी तुसी भरा दो रह जाएंगे, और बाकी दो दी दास्तान उन्होंने फिर बयानी है। अच्छा फरमाते थे कल दोनों ही परवान चढ़ोगे, दुख भोगेंगे हम खुल्द में, तुम चैन करोगे, होते ही सहर दागे जुदाई हमें दोगे, सपने में खबर आके कभी बाप की लोगे, ए प्यारे अजीत ए प्यारे अजीत ए मेरे जुझार प्यारे, हम कहते हैं कुछ सुनते हो दिलदार प्यारे। खुल्द कहते ने स्वर्ग नूं, अच्छा जन्नत नूं, कि भाई कल तुसी जंग दे मैदान 'ਚ शहीद हो के रब दी दरगाह 'ਚ प्रवान होवोगे, तुहानू जन्नत मिलेगी, लेकिन सानू तुसी जुदाई दिओगे। पर की ये तुसी जज्बातां नूं देख रहे हो, सुन रहे हो, समझ रहे हो? मासूम हो मजलूम हो दुनिया से भले हो, लखते दिले गोबिंद हो नाजों से पले हो, दुनिया हुई अंधेर जब आंखों से टले हो, घर बार लुटा बाप कटा तुम भी चले हो, बच्चे इसी हालत में अभी सोए पड़े थे, था दीदाए तर सदगुरु बाली पे खड़े थे। वही शायर दे जज्बात ने अच्छा कि बच्चों के सिर वाल गुरु साहब खलोते ने, था दीदाए तर, अखां जड़ियां ने वो नम ने, और वो उन्होंने अपने जज्बात दिते ने कि भाई तुसी नाजा नाल पले हो, और तुसी भी पिता भी शहीद होए, और हुण तुसी भी चले हो। एक बार सूए फलक मुंह करके वो बोले, सूए फलक आसमान वाल, अच्छा होनी है जो कुछ आशिके सादिक पे होले, कि सच्चे प्रेमी नाल जो वापरदा है रब दे प्यारे नाल। एक बार सूए फलक मुंह करके वो बोले, होनी है जो कुछ आशिके सादिक पे वो होले, बर्छी है इजाजत तो सीने में गड़े लो, सर काट के तन चाहे तो नेजे में परो लो, है शौक शहादत का हमें सबसे ज्यादा, 100 सर भी हों कुर्बान तो नहीं रब से ज्यादा। अच्छा उन्होंने कहा भी तुहाडी शहीदी बरछे नाल होए, सिर कलम करके होए, तुसी शहादत दा शौक पूरा भी करो, मैनू भी चाह है कि 100 सर भी हों कुर्बान तो नहीं रब से ज्यादा। अच्छा। कि रब नू रिझाना साडा मनशा है, 100 सिर भी देने पैण घट नहीं ने। और फिर उन्होंने फरमाया कि हिस्ट्री वाल हुण मुड़ रहे ने, बालू की तपी रेत मेरे तन पे पड़ी थी, मैं वो भी उबलने पे भी उफ तक नहीं की थी। गुरु अर्जन साहब कि कदे वो रेत भी उबलती पई सी, उदों भी नानक जोत ने उफ नहीं सी कीती। अच्छा हिम्मत का मेरी आप मियाँ मीर है शाहिद, अजमत का मेरी शाह जहांगीर है शाहिद, सर जिससे कटा दिल्ली में शमशीर है शाहिद, तो सबसे ज्यादा फलके पीर है शाहिद, जब जुल्म से जालिम ने जहां पीस थी, जब जुल्म से जालिम ने जहां पीस दिया था, हमने ही धर्म के लिए फिर सीस दिया था। अच्छा गुरु अर्जन साहब की शहादत
ਮੀਆਂ ਮੀਰ ਸ਼ਾਹਿਦ ਕਹਿੰਦੇ ਨੇ ਗਵਾਹ ਨੂੰ ਕਿ ਮੀਆਂ ਮੀਰ ਸ਼ਾਹਿਦ ਨੇ शाह जहांगीर शाहद है। और दिल्ली गुरु तेग बहादुर साहब अपने पिता की शहादत की गल उन्होंने कहा फलके पीर कि आसमान इस गल की शादी दिंदा है कि गुरु अर्जन साहब गुरु तेग बहादुर और हुण इन्हां बच्चों की जिहड़ी शहादत इसकी भी गवाही होएगी। जब जब भी जरूरत हुई बंदों को हम आए, जालिम का किया खात्मा मजलूम बचाए, चिड़ियों से अगर चाहा तो फिर बाज तोड़ाए, देखा जिसे हकदार उसे तख्त दिलाए, काम आए फकीरों के तो शाहों के भी आए, दुश्मन के भी आए हवा खाहों के भी आए। कि जिहदे लई भी मजलूमां दे लई असीं खलोते, दुश्मन सज्जन सब दे लई चिड़ियां तो भी बाज तोड़ाए। और अखीरला मैं कपलेट करके फिर इहनूं फिनिश कर दें। लख लुट है हमेशा से ही सरकार हमारी, खाली नहीं जाता है जो आता है भिखारी, दुनिया में है हम बाग में जूं बादे बहारी, प्यारी हमें करतार की मखलूक है सारी, सिख जान से प्यारे हमें बच्चों से सिवा हैं, तो हिंदुओं मुस्लिम पे भी दर फैज कावा है। कि भाई मैनू हर कोई हिंदू होए मुसलमान होए जिहड़ा और मैनू अपने सिख अपने बच्चों तो भी प्यारे ने, प्यारी हमें करतार की मखलूक है सारी, सारी दुनिया सानू प्यारी है। और यही साडा निशाना है कि जुल्म के खिलाफ खलोना, जुल्म के खिलाफ लड़ना। और इत्थे असीं इस अज फिनिश करते हैं। जी डॉक्टर साहब तुहाडा बहुत बहुत शुक्रिया, तुसीं अपने विचार साडे दर्शकों नाल साझे कीते ने। सो इस तरह अपने व्यूअर्स को लेने इजाजत। व्यूअर्स साडे प्रोग्राम का समय इत्थे समाप्त होंदा। तुसीं अपनी राय ते सुझाव सानू भेजना भुलना साडे इस पते ते sos@tv84.tv ते असीं अपना प्रोग्राम लैके फिर दोबारा तुहाडे सन्मुख होवांगे। तद तक लई मैनूं ते बरनाल सुनो गया दो देखते रहो TV84। बुला दिओ फतेह। वाहिगुरू जी का खालसा वाहिगुरू जी की फतेह। रब राखा।